नहीं भाई को मजा आया कहता मैं दुआवां ही देई जाना बैठा ਤੁਹਾਨੂੰ ਹੁਣ ਆਪਾਂ ਸੁਣਦੇ ਆ ਜਨਾਬ ਜੀ अरबाज ਅਰਬਾਜ਼ ਭਾਈ ਤੋਂ। ਕੋਲ ਹੋ ਕੇ ਕਹਿੰਦੇ ਮਰੇ ਉੜ ਜਾ ਜੋ ਸਮਝ ਕੇ ਤੂੰ ਬੈਠੀ ਹੈ ਉਹ ਨਹੀਂ ਹੈ ਇਹ ਇੰਜ ਜਾਏਗਾ ਜਿਵੇਂ ਕਾਰਟੂਨ ਨਹੀਂ ਪਹਿਲੇ ਪਹਿਲੇ ਕੱਲੀਆਂ ਲੱਤਾਂ ਇੰਜ ਦੀਆਂ ਟਕ 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 ਉਦੋਂ ਇਹ ਕਹਿੰਦੀ ਇੰਜ ਜਾਏਗਾ। अस्सलाम वालेकुम नाज़रीन, डी टाइम में खुश आमदीद जनाब। चाह लिया पहले लिया नोनी साहब का बिल तर गया। नोनी साहब की ड्रेसिंग चेक करनी ਹਾਏ ਹਾਏ तौबा इधर ओहो बिल तरिया नाल ही नीवी करके पेंट बंधन लग पई। हाँ जी ਤੁਸੀਂ ਲੋ आ फड़ो भाजी चाय फड़ो साढ़े नाल अपना अजीम साहब और ਇਹਨਾਂ ਦਾ ਜ਼ਰਾ ਪਹਿਲੇ ਤੁਸੀਂ ਚਿਹਰਾ ਪਛਾਣੋ ਕਿੰਨਾ ਦਾ ਮਿਲ ਰਿਹਾ ਹੈ। ਪਛਾਣੋ ਜ਼ਰਾ। ਸਾਜੀ ਬਨ ओए ਓਏ मिलन चौक इधरले पासे नहीं कारपोरेशन वाली दुकान ਉਹਦੇ ਬਾਹਰ ਮੈਂ ਲੋਡਰ ਰਕਸ਼ੇ ਵਾਲਾ ਇੱਕ ਭਾਈ ਦੇਖਿਆ ਸੇਮ ਟੂ ਸੇਮ ਸਟਾਰ ਜੀ। ਓ ਯਾਰ ਅੱਛਾ ਉਹ ਇਦਾਂ ਨਾ ਹੁੰਦੇ ਨੇ ਇਦਾਂ ਬਹੁਤ ਵਧੀਆ। ਕਾਲੂ ਆਪਣਾ ਜਿਹੜਾ ਸੋਨਾਕਸ਼ੀ ਦਾ ਜਿਹੜਾ ਹਸਬੈਂਡ ਆ ਉਹਦੇ ਵਰਗਾ ਉਹ ਬਿਲਕੁਲ ਉਹਦੇ ਵਰਗਾ ਲੱਗਦਾ। ਮੈਂ ਕਿਸੇ ਨਿਸਬਤ ਨਾਲ ਗੱਲ ਕਰ ਰਿਹਾ ਕਿ ਸਾਡੇ ਟੀ ਟਾਈਮ ਨਾਲ ਵੀ ਉਹਨਾਂ ਦਾ ਤਲਕ ਆ। ਹਾਂਜੀ ਅੱਛਾ ਉਹਨਾਂ ਦੇ ਵਿਆਹ ਤਾਂ ਤੁਸੀਂ ਬੜੇ ਖੁਸ਼ ਵੀ ਹੁੰਦੇ ਹੋ ਔਰ ਸਾਡੇ ਕਹਿ ਲਓ ਕਿ ਪਾਕਿਸਤਾਨ ਦਾ ਨਾਮ ਹੈ ਇੱਕ ਵੱਡਾ। ਬੇਸ਼ੱਕ ਚੈੱਕ ਕਰੋ ਜ਼ਰਾ। ਉਸਤਾਦ ਜੀ ਉਹ ਨਾ ਉਹ ਜਿਹੜੇ ਉਹ ਚੈਂਪੀਅਨ ਸੀਗੇ ਰੈਸਲਿੰਗ ਵੀ ਯਾਨੀ ਕਿ ਡਰ ਉਹਨਾਂ ਦਾ ਨਾਮ ਨਿਕਲ ਗਿਆ। ਉਸਤਾਦ ਜੀ ਮੌਸੀਕੀ ਦੇ ਹਵਾਲੇ ਨਾਲ ਮੌਸੀਕੀ ਦੇ ਹਵਾਲੇ ਨਾਲ ਪਾਕਿਸਤਾਨ ਦੇ ਵਿੱਚ ਨੇ ਕਿ ਬਾਹਰ ਨੇ? ਪਾਕਿਸਤਾਨ ਚ ਦੇ ਆਪਣੇ ਸ਼ੋਅ 'ਚ ਹੈ ਬਸ ਕੋਈ ਕਿਸੇ 'ਚ ਟੀ ਟਾਈਮ 'ਚ ਉਸਤਾਦ ਜੀ ਉਹਨਾਂ ਦੀ ਝਲਕ ਹੈਗੀ ਹੈ। ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਯਾਦ ਕਈ ਵਾਰੀ ਕੀਤਾ। ਝਲਕ ਹੈਗੀ ਉਹਨਾਂ ਦੀ। ਰਾਹਤ ਸਾਹਿਬ ਇਹ ਸਦੀਕ ਸਾਹਿਬ ਦੇ ਤਾਂ ਕੁਝ ਲੱਗਦੇ। ਨਹੀਂ ਅੱਛਾ ਸਦੀਕ ਸਾਹਿਬ ਰਫੀ ਸਾਹਿਬ ਦੇ ਭਾਈ ਸੀ ਛੋਟੇ। ਹਾਂਜੀ। ਹਾਂ ਉਹ ਜਿਹੜੇ ਨੇ ਅੱਲਾਹ ਨਾਸਰ ਮੁਗਲ ਸਾਹਿਬ ਨਾਸਰ ਨਹੀਂ ਉਹਨੇ ਕਿਹਾ ਨਾਗੀ ਸਾਹਿਬ ਉਹ ਭਾਜੀ ਨਾਗੀ ਸਾਹਿਬ ਉਹ ਯਾਰ ਉਹ ਨਾ ਵੀ ਦਾਗੀ ਸਾਹਿਬ ਵੀ ਕਹਦੇ ਹੁਣ। ਸਲਮਾਨ ਉਸਤਾਦ ਜੀ ਉਹ ਜਿਹੜਾ ਐ ਕਰਕੇ ਵੀ ਜਾਈਦਾ ਸਲੂਕ ਜਿਹਾ ਯੈਸ ਉਹਨਾਂ ਦੇ ਦੇਖੋ ਉਹਨੇ ਸਾਜ਼ ਦਾ ਨਾਂ ਕੈਸਾ ਯਾਦ ਕੀਤਾ। ਕੀ ਸੰਦੂਕ ਐ ਕਰਕੇ ਰੱਖਦੇ। ਨਹੀਂ ਤੇ ਉਹਦੇ ਵਰਗੇ ਕਦੋਂ ਆ ਯਾਰ। ਓਏ ਠਹਿਰ ਜਾ। ਲਓ ਜੀ ਸਾਡੇ ਨਾਲ ਨੇ ਜਨਾਬ ਸਾਡੇ ਤਾਬੂ ਖਾਨ ਸਾਹਿਬ ਅਕੋਰਡੀਅਨ। ਉਹਨਾਂ ਦੇ ਸਾਹਿਬਜ਼ਾਦੇ ਉਹਨਾਂ ਦੇ ਜਾਨਸ਼ੀਂ ਗਦੀ ਨਸ਼ੀਂ ਉਹਨਾਂ ਦੇ ਸਾਰੇ ਹਮਨਸ਼ੀਂ। ਠੀਕ ਹੈ ਜੀ। ਔਰ ਭਾਜੀ ਸਭ ਤੋਂ ਪਹਿਲੇ ਮਾਜ਼ਰਤ ਅਸੀਂ ਸਾਡੇ ਤੁਹਾਨੂੰ ਪਤਾ ਜਿਹੜੇ ਸਾਡੇ ਪਾਕਿਸਤਾਨ ਦੇ ਕਾਮੇਡੀਅਨਸ ਨੇ ਨਾ ਅਮਾਨ ਸਾਹਿਬ ਵੀ ਮਤਲਬ ਇਹ ਕਾਪੀ ਕਰਦੇ ਨੇ ਵੱਡੇ ਵੱਡੇ ਆਰਟਿਸਟਾਂ ਦੀ ਜਾਂ ਅਤਾਉਲਾ ਸਾਹਿਬ ਦੀ ਕਾਪੀ ਕਰਦੇ ਨੇ ਜਾਂ ਹੋਰ ਲੋਕਾਂ ਦੀ। ਅਸੀਂ ਉਸਤਾਦ ਉਹਨਾਂ ਦੀ ਇੱਥੇ ਕਾਪੀ ਕਰੀ ਦੀ ਹੈ। ਮੈਂ ਕਰਦਾ ਹੁੰਦਾ ਬਹਿ ਕੇ। ਹਾਂਜੀ ਠੀਕ ਹੈ ਜੀ। ਅੱਛਾ ਮੈਂ ਥੰਬਨੇਲ ਲਾਉਂਦਾ ਨਾ ਮੈਂ ਤੁਹਾਨੂੰ ਦੱਸਾਂ ਉਹਨਾਂ ਦਾ ਨਾ ਇੰਨਾ ਮਾਸੂਮ ਜਿਹਾ ਚਿਹਰਾ ਹੁੰਦਾ ਨਾ ਤੇ ਮੈਂ ਉੱਥੇ ਹੀ ਮੇਰਾ ਦਿਲ ਜਿਹੜਾ ਨਾ ਮੇਰਾ ਗਾਰਡਨ ਹੋ ਜਾਂਦਾ ਤੇ ਮੈਂ ਫਿਰ ਉਹ ਵੇਖਦਾ ਸਾਰਾ। ਫਿਰ ਮੈਂ ਤੁਹਾਨੂੰ ਆਉਂਦਾ ਨਹੀਂ ਕਿਹਾ ਰਹੀ ਹਾਂਜੀ ਇਹ ਨਹੀਂ ਕਿ ਚਿਹਰੇ ਤੇ ਨਾ ਔਰੰਜੀ ਮਾਸ਼ਾਅੱਲਾ ਸਾਹਿਬਜ਼ਾਦਾ ਵੀ ਨੇ। ਭਾਜੀ ਪੂਰਾ ਨਾਮ ਆਪਣਾ ਕੀ ਹੈ? जी मेरा नाम अरबाज अली ताफो। ਅਰਬਾਜ਼। हाँ जी अरबाज है ते उस्ताद जी का नाम मैनू टाइटल उस्ताद जी ने अपनी जिंदगी जी मैनू कहा कि तू साढ़े खानदान च तबला खत्म हो रहा है तो तू माशाल्लाह बजाना है ते ताफू तू अपना साहब। नाम ਤਾਫਾ ਸਾਹਿਬ ਦੇ ਨਵਾਸੇ ਤਾਫੂ ਸਾਹਿਬ ਦੇ ਨਵਾਸੇ ਵੀ ਨੇ। ਉਹਨਾਂ ਨੇ ਕਿਹਾ ਜੀ ਇੱਕ ਹੀ ਰਹਿ ਗਿਆ ਤੂੰ ਰੱਖ ਲੈ ਜਾਂ ਮੈਨੂੰ ਰਹਿਣ ਦੇ। ਕਹਿੰਦਾ ਨਹੀਂ ਇਹ ਹੋਈ ਗੱਲ ਭਾਜੀ। ਅੱਛਾ ਇੱਕ ਮਿੰਟ ਹਟ ਜੋ ਪਹਿਲੇ ਨਾ ਮੈਂ ਤਰਾ ਇਹਨਾਂ ਨੂੰ ਥੋੜਾ ਜਿਹਾ ਦੱਸ ਦਵਾਂ। ਫੈਸਲ ਸਾਹਿਬ ਇਹ ਬੰਦਾ ਵਾ ਜਲਾਇਆ। ਅੰਸਾਰੀ ਕਹੋ ਜੀ ਜਲਾਇਆ ਅੱਛਾ ਜੀ ਅੰਸਾਰੀ ਉਹ ਆ ਜੱਟ ਖੈਰ ਹੋਵੇ ਤਾਂ ਉਹ ਆ ਗੁੱਜਰ। ਠੀਕ ਹੈ ਨਾ। ਉਦੋਂ ਮੈਂ ਗੱਲ ਸੁਣਾਈ ਸੀ ਨਾ ਕਿ ਇੱਕ ਬੰਦਾ ਸ਼ਿਗਿਰਦ ਕੋਈ ਬਸੂਰੀ ਭੈਰਵੀਂ ਵਿਚਾਰ ਰਿਹਾ ਕਿਤੇ ਸੂਏ ਤੇ ਰਾਤ ਨੂੰ ਰਿਆਜ਼ ਕਰ ਰਿਹਾ ਤੇ ਇੱਕ ਭੈਰਵੀਂ ਆ ਗਈ ਤੇ ਉਹਨੇ ਕਿਹਾ ਉਹ ਦਰਖਤ ਦੇ ਥੱਲੇ ਨਾ ਖਜ਼ਾਨਾ ਹੈ ਤੇ ਲੈ ਜਾ। ਤੇ ਬਸੂਰੀ ਭੈਰਵੀਂ ਵਿਚਾਰ ਤੇ ਭੈਰਵੀਂ ਹਾਜ਼ਰ ਹੋ ਗਈ। ਉਹਨੇ ਕਿਹਾ ਉਹ ਦਰਖਤ ਦੇ ਥੱਲੇ ਖਜ਼ਾਨਾ ਲੈ ਜਾ। ਉਹ ਘਰ ਗਿਆ ਜਾ ਕੇ ਉਹਨੇ ਉਸਤਾਦ ਨੂੰ ਦੱਸਿਆ। ਉਹਨੇ ਕਿਹਾ ਉਸਤਾਦ ਜੀ ਆ ਦੇਖੋ ਮੈਂ ਉੱਥੇ ਭੈਰਵੀਂ ਵਿਚਾਰ ਰਿਹਾ ਸਾਂ ਤੇ ਭੈਰਵੀਂ ਆ ਗਈ ਇੱਕ ਔਰਤ ਤੇ ਮੈਨੂੰ ਕਹਿੰਦੀ ਖਜ਼ਾਨਾ। ਤੇ ਉਸਤਾਦ ਵੀ ਨਾ ਲਾਲਚ ਉੱਥੇ ਜਾ ਕੇ ਬੇਟੈਮੀ ਭੈਰਵੀਂ ਵਿਚਾਰ ਰਿਹਾ ਜਾਂ ਕੋਈ ਰਾਗ ਤੇ ਬੇਟੈਮਾ ਹੀ ਕਹਿੰਦਾ ਕਿਸ ਟਾਈਮ ਗਿਆ ਸਾਂ? ਕਹਿੰਦਾ ਜੀ ਮੈਂ ਇਸ ਟਾਈਮ। ਤੇ ਉਸਤਾਦ ਵੀ ਬੇਟੈਮਾ ਜਾ ਕੇ ਨਾ ਉੱਥੇ ਵਜਾਉਣ ਲੱਗ ਪਏ ਤੇ ਭੈਰਵੀਂ ਆਈ ਤੇ ਉਹਨੇ ਥਾੜ ਚਪੇੜ ਮਾਰੀ। ਉਹਨੇ ਕਿਹਾ ਉਹ ਤੇ ਤਾਈ ਹੈ ਤੈਨੂੰ ਤਾਂ ਪਤਾ ਨਾ ਮੇਰਾ ਕੀ ਟਾਈਮ। ਆਹੋ ਆਈ ਹੁਣ ਗੱਲ ਇਹ ਜਿਹੜੇ ਤਿੰਨ ਨੇ ਨਾ ਇਹ ਉਹ ਭੈਰਵੀਂ ਵਜਾਉਣ ਵਾਲੇ ਨੇ। ਇਹਨਾਂ ਦੀ ਖੈਰ ਇਹਨਾਂ ਦੀ ਗੱਲ ਤੁਸੀਂ ਕਰੋ। ਇਹ ਮੁਗਲ ਆ ਆਹਾ ਔਰ ਮੁਗਲ
ਤੇ ਸੁਰ, ਗਾਣਾ, ਤਬਲਾ, ਸਰੰਗੀ, ਸਤਾਰ, ਇਹਨਾਂ ਦੇ ਤੇ ਖੂਨ ਦੇ ਵਿੱਚ ਆ। ਵਾਹ। ਨਹੀਂ ਉਹ ਅਬਾਉ ਤੇ ਜੀ ਦਾ ਤੂੰ ਏਦਾਂ ਦੀ ਗੱਲ, ਤੂੰ ਆਪਣੇ ਵੱਡਿਆਂ ਨੂੰ ਇੱਥੇ ਬਿਸਤਰਾ ਕਰਾਇਆ ਤੇ ਨਹੀਂ ਚਵਲ ਮਾਰ ਕੇ। ਨਾ ਤੂੰ ਮੁਗਲ ਆ। ਦਾਦਾ ਜੀ ਪੜਦਾਦਾ ਜੀ ਜਦੋਂ ਉਦਾਸ ਹੁੰਦੇ ਸਨ ਤੇ ਉਹ ਆਮ ਸਿੰਗਿੰਗ ਵਗੈਰਾ ਸੁਣਦੇ ਸੀਗੇ ਤੇ ਵਾਹ ਬਈ ਯਾਨੀ ਕਿ ਪੈਸੇ ਪੂਸੇ ਤੁਹਾਨੂੰ ਤੇ ਯਾਦ ਹੋਣਾ ਚਲੋ ਕਿ ਅਬਾਉ ਜਦਾਦ ਸਾਡੇ ਸੁਣਦੇ ਰਹੇ ਨੇ ਮੁਗਲੀ ਆ ਜੀ ਮੁਗਲਈ ਜਿਹੜੇ ਇਸ ਹਵਾਲੇ ਦੇ ਨਾਲ। ਹਾਂਜੀ। ਤੇ ਉਹ ਸਾਰੇ ਉਹਦੀ ਇੱਕ ਹੋਰ ਵਜ੍ਹਾ ਵੀ ਹੈ। ਹਾਂਜੀ। ਪਤਾ ਕੀ ਗੱਲ ਆ, ਉਹ ਜਿਹੜੇ ਸੁਣਦੇ ਰਹੇ ਨੇ ਨਾ, ਹਾਂਜੀ ਉਹ ਸੁਣਦੇ ਨਹੀਂ ਤੇ ਤੁਹਾਨੂੰ ਗਲਤ ਦੱਸਿਆ ਉਹਨਾਂ ਨੇ। ਹਾਂ ਜਦੋਂ ਮਹਿਫਲ ਖਤਮ ਹੋ ਜਾਂਦੀ ਸੀ ਨਾ, ਆਹ ਠੀਕ ਹੈ ਨਾ, ਉਸ ਤੋਂ ਬਾਅਦ ਬਾਦਸ਼ਾਹ ਹੁਣੀ ਆਪ ਹੀ ਆ ਜਾਂਦੇ ਸੀ ਥੱਲੇ, ਕਿੱਥੇ ਹਰ ਬਾਦਸ਼ਾਹ। ਉਹ ਬਸ ਔਰ ਕਰੇ ਗਲੇ ਸੁਣ ਲਾ, ਮੇਰੀ ਗੱਲ ਸੁਣ ਲਾ, ਔਰ ਗਲਿਓਂ ਬਾਦਸ਼ਾਹ ਹੁਣੀ ਆਪ ਹੀ ਸੁਣਾਉਂਦੇ ਸੀ ਸਾਰਿਆਂ ਨੂੰ। ਇਹਨਾਂ ਦੇ ਉਸਤਾਦ ਜੀ ਨਾਮ ਵੀ ਇਦਾਂ ਸੀਗੇ, ਮਿਰਜ਼ਾ ਫੈਸਲ ਵੇਰਾ ਵਾਲਾ ਇਦਾਂ ਨਾਮ ਚੱਲਦੇ ਸੀ ਤੁਹਾਡੇ ਕੋਲ। ਇਹ ਪਹਿਲੇ ਯਾਰ ਉਹ ਗਾਣਾ ਸੁਣਿਆ, ਰੁੱਤ ਜਮਾ ਹੈ ਤੂੰ ਵੀ ਜਮਾ ਹੈ, ਮੈਂ ਭਲਾ ਕਿਹਦਾ? ਕਿਹਦਾ ਬਹਾਦਰ ਸ਼ਾਹ ਜ਼ਫਰ ਦੀ ਆਵਾਜ਼, ਪਹਿਲੀ ਕੰਪੋਜੀਸ਼ਨ ਉਹਨਾਂ ਨੇ। ਸਾਜੀ ਇਹਨਾਂ ਨੇ ਮੈਂ ਤੁਹਾਨੂੰ ਕਹਿਣ ਡਿਆ ਨਾ ਬਰਾਦਰੀ ਤੱਕ ਨਹੀਂ ਨਾ ਯਾਰ, ਬਹੁਤ ਜਦਾਦ ਅਗਲੇ ਬਰਾਦਰੀ ਨੂੰ ਕਿਤੇ ਨੌਂਦਰਾ ਮਾਰਿਆ ਸੀ। ਉਹਦੇ ਨਾਨਕਿਆਂ ਚੋਂ ਨੇ ਬਹਾਦਰ ਸ਼ਾਹ ਜ਼ਫਰ ਸਾਹਿਬ। ਮੇਰੇ ਉਹ ਉਸਤਾਦ ਜੀ ਬਹੁਤ ਜਦਾਦ ਨੇ ਸਾਡੇ ਵੱਡੇ ਨੇ। ਹਾਂਜੀ ਇਹ ਪਹਿਲੇ ਵੇਲਾਂ ਦਿੰਦੇ ਸੀ, ਬਾਅਦ ਚੋਂ ਫਿਰ ਪੰਜਾ ਰੱਖ ਕੇ ਲੈ ਲੈਂਦੇ। ਆਹੋ, ਨਹੀਂ ਉਹ ਮੁਗਲ ਉਹਨਾਂ ਨੇ ਬੜੇ ਉਹ ਸੀ, ਉਹ ਫਨੂਨੇ ਲਤੀਫਾ ਨਾਲ ਹਾਂਜੀ ਦੌੜਾਂ ਕਰਾਉਣੀਆਂ, ਨੇਜ਼ਾਬਾਜ਼ੀ, ਮੂਸੀਕੀ, ਸਾਰਾ ਕੁਝ। ਪੜਦਾਦੇ ਹੋੜੀ ਅੱਧੀ ਜਦਾਦ ਤੇ ਇਹਨਾਂ ਨੂੰ ਵੰਡ ਵੁੰਡ ਗਏ ਸਾਰੇ ਸਾਰੇ ਵੰਡੇ ਨਹੀਂ, ਹਿੱਸੇ ਦਿੱਤੇ। ਅੱਛਾ ਹੁਣ ਹੁੰਦਾ ਪਤਾ ਕੀ ਸੀ, ਮੈਂ ਤੁਹਾਨੂੰ ਦੱਸਦਾ। ਹੁਣ ਦੇਖੋ ਤੁਹਾਡੇ ਮੁਗਲ ਬਹੁਤ ਸਾਰੇ ਸਿੰਗਰ ਨੇ ਪਾਕਿਸਤਾਨ 'ਚ। ਕੋਈ ਇੱਕ ਦੱਸ ਦਿਓ ਮੈਂ ਤੁਹਾਨੂੰ ਦੱਸ ਦਿੰਦਾ ਮੁਗਲ ਸਿੰਗਰ, ਠੀਕ ਆ ਜੀ। ਤੁਹਾਡਾ ਅਲੀ ਜ਼ਫਰ ਸਾਹਿਬ ਮੁਗਲ, ਹਾਂਜੀ ਸਰ ਠੀਕ ਆ ਜੀ। ਮਜ਼ਹਰ ਰਾਈ ਸਾਹਿਬ ਮੁਗਲ, ਜੀ ਠੀਕ ਆ ਜੀ। ਤੇ ਹੁਣ ਇੱਕ ਦੌਰ ਸੀ ਜਦੋਂ ਖਾਨ ਸਾਹਿਬ ਮੁਗਲਾਂ ਨੂੰ ਸੁਣਦੇ ਸੀ, ਸਹੀ ਮੁਗਲ ਖਾਨ ਸਾਹਿਬ ਨੂੰ ਸੁਣਦੇ ਸੀ। ਹਾਂਜੀ। ਇੱਕ ਦੌਰ ਸੀ। ਇਹ ਹੁਣ ਪੁੱਠਾ ਦੌਰ ਆ ਗਿਆ, ਹੁਣ ਮੁਗਲ ਕਰ ਰਹੇ ਉਹਦਾ ਖਾਨ ਸਾਹਿਬ ਸੁਣ ਰਹੇ ਨੇ। ਹਾਂ ਚਲੋ ਠੀਕ ਸਮਝ ਆ ਰਹੀ? ਤੁਸੀਂ ਯਾਨੀ ਬਦਲਾ ਪੂਰਾ ਲੈ ਰਹੇ ਹੋ। ਉਸਤਾਦ ਜੀ ਹੁਣ ਤਾਂ ਪੂਰੀ ਦੁਕਾਨ ਦੇ ਬਾਹਰ ਲਿਖਾਉਂਦੇ ਮਿਰਜ਼ਾ ਹਾਰਡਵੇਅਰ ਐਂਡ ਰਿਦਮ ਹਾਊਸ। ਹਾਂਜੀ, ਹਾਂਜੀ ਤਬਲਾ ਵੀ ਸਹੀ ਕਰੀ ਜਾਂਦੇ। ਮੇਰਾ ਨਾ ਕੱਲ ਪਰਸੋਂ ਦਾ ਨਾ ਦਿਮਾਗ ਮੇਰਾ ਘੁੰਮਿਆ, ਮੈਂ ਤੇ ਨਾਮ ਮੈਨੂੰ ਛੇੜੋ। ਇਹ ਕੈਂਪ ਲੱਗਣ ਡਿਆ ਇੱਥੇ, ਅੱਖਾਂ ਲਾ ਕੇ ਚੈੱਕ ਕਰੋ, ਇੰਜ ਕਰਦੇ ਤੁਸੀਂ। ਮੈਂ ਤੈਨੂੰ ਕਹਿ ਰਿਹਾ ਨਾ ਮੇਰਾ ਦਿਮਾਗ ਉਸਤਾਦ ਜੀ ਨੇ ਜਿਹੜਾ ਧਾਗਾ ਲਾਇਆ ਨਾ, ਇੱਕ ਤੇ ਮੇਰਾ ਉਧਰੋਂ ਦਿਮਾਗ ਫਿਰਿਆ, ਉਸ ਤੋਂ ਬਾਅਦ ਜਦੋਂ ਮੇਰੀ ਬਰਾਦਰੀ ਤੇ ਗੱਲ ਆਣੀ ਨਾ ਚਲੋ। ਤੇ ਮੈਂ ਅੱਗੇ ਨਹੀਂ ਵੇਖਣਾ ਕਿ ਮਿੱਠਾ ਵਾ ਜਾਂ ਦਾਣੇ ਚ। ਮੈਂ ਜੈਨੂਅਲ ਕਹਿਣ ਡੇ ਹੋਰ ਪੀਣਾ ਸੀ, ਜ਼ੋਰ ਪਾਇਆ ਤੁਸੀਂ ਲੂਣੇ ਵਾਲੇ ਨਿਕਲੋ ਨਾ, ਦੇਖਿਓ ਵੀ ਮੈਂ ਲੂਣੇ ਵਾਲਾ ਹਾਂ। ਉਹ ਵੀ ਇੱਕ ਹੀ ਹੋਏ ਨੇ ਯਾਰ, ਵੱਡੇ ਲੋਕ ਨੇ। ਤੁਸੀਂ ਕਿੰਨੇ ਹੋਏ ਹੋ ਭਾਜੀ? ਅੱਜ ਯਾਰ ਕਿਹੜਾ ਮੁਗਲ ਬੈਠਕ ਨੂੰ ਕਹਿੰਦੇ ਉਹ ਅਕੈਡਮੀ 'ਚ ਬੈਠੋ ਜ਼ਰਾ। ਕੌਣ ਮੁਗਲ ਹੋ ਤੁਸੀਂ? ਆਹੋ, ਲਓ ਜੀ, ਐ ਸੀ ਤੁਹਾਡੇ ਵਾਸਤੇ, ਮਤਲਬ ਅਸੀਂ ਸਾਡੇ ਦੋਸਤ ਹੋਰ ਵੀ ਕਾਫੀ ਆਏ ਨੇ, ਲੇਕਿਨ ਮੈਂ ਕਿਹਾ ਚਲੋ ਮਿਕਸ ਕਰਕੇ ਨਾ ਸ਼ੋਅ ਕਰ ਲੈਨੇ ਆ। ਅਜ਼ੀਮ ਸਾਹਿਬ ਉਹ ਨੇ ਕਿ ਜਿਹੜੇ ਮਤਲਬ ਮੈਂ ਕੋਈ 15-20 ਸਾਲ ਸਿਰਫ ਇਹਨਾਂ ਦਾ ਨਾਮ ਸੁਣਦਾ ਰਿਹਾ ਕਿ ਫੈਸਲਾਬਾਦ 'ਚ ਇੱਕ ਵਾਇਲਨਿਸਟ ਨੇ ਅਜ਼ੀਮ ਸਾਹਿਬ, ਲੇਕਿਨ ਇਹਨਾਂ ਦੀ ਤਬੀਅਤ ਤੁਹਾਡੀ ਮੈਂ ਦੱਸਦਾ, ਉਹ ਅਜ਼ੀਮ ਸਾਹਿਬ ਵਾਇਲਨ ਵਾਲੇ ਨਹੀਂ ਸੀ ਕਿ ਜਿਹੜੇ ਸਾਰੀ ਦਿਹਾੜੀ ਬੈਠਕਾਂ 'ਚ ਬਹਿ ਕੇ ਸਿਗਰਟਾਂ ਪੀ ਕੇ ਵਾਇਲਨ ਵਜਾਈ ਜਾ ਰਹੇ ਨੇ, ਰਾਤ ਨੂੰ ਵੀ ਕਿਤੇ ਵਾਇਲਨ ਵਜਾਈ ਜਾ ਰਹੇ ਨੇ, ਕਦੀ ਉੱਥੇ ਪਾਏ ਜਾ ਰਹੇ ਨੇ, ਕਦੀ ਉੱਥੇ ਪਾਈ ਜਾ ਰਹੇ ਨੇ। ਉਹ ਨਹੀਂ, ਬਿਜ਼ਨਸ ਜੌਬ ਅੱਛੀ, ਉਹ ਲੈਦਾ, ਇਹ ਕੰਮ ਲੈਦਾ। ਵੈਰੀ ਗੁੱਡ। ਠੀਕ ਹੈ ਜੀ। ਉਹਨਾਂ ਦਾ ਤੁਸੀਂ ਗੈਟਅਪ ਵੀ ਦੇਖ ਸਕਦੇ ਹੋ। ਔਰ ਕਿਉਂਕਿ ਉਹ ਜ਼ਿੰਦਗੀ ਦੇ ਬਹੁਤ ਸਾਰੇ ਮਾਮਲੇ। ਕਿੱਥੇ ਤੁਸੀਂ ਜੌਬ ਜਿਹੜੀ ਕੀਤੀ ਹੈ? 5 ਸਟਾਰ, ਇਤਿਹਾਦ, ਫਤਿਹ ਟੈਕਸਟਾਈਲ, ਮੂਨ ਫੈਬਰਿਕਸ, ਕੱਪੜੇ ਦੀ ਜਿਹੜੀਆਂ ਮਿਲਾਂ ਨੇ ਵੱਡੀਆਂ। ਪ੍ਰਿੰਟਿੰਗ ਯੂਨਿਟ, ਉੱਥੇ ਕ੍ਰੀਏਸ਼ਨ ਕੀ ਸੀ ਡਿਪਾਰਟਮੈਂਟ, ਤੁਸੀਂ? ਕ੍ਰੀਏਸ਼ਨ ਡਿਪਾਰਟਮੈਂਟ ਦਾ ਹੈਡ ਆਫ ਡਿਪਾਰਟਮੈਂਟ ਮੈਂ ਰਿਹਾ। ਇਸ ਵਜ੍ਹਾ ਤੋਂ ਇਹ ਮੈਨੂੰ ਮਿਲੇ ਨਹੀਂ, ਕਿਉਂਕਿ ਅਸੀਂ ਤਾਂ ਵਾਰਾਗਰਦੀ ਵਾਲੇ ਕਿਤੇ ਵੀ ਜਾ ਕੇ ਬੈਠਿਆ ਦੇਖਿਆ ਇੱਥੇ 4 ਜਣੇ ਕੋ 뮤직 ਹੋ ਰਿਹਾ, ਤੇ ਉੱਥੇ ਇਹ ਨਹੀਂ ਸੀ ਹੁੰਦੇ। ਇਹ ਸਪੈਸ਼ਲ ਨਿਜ਼ਾਮ। ਇਹਦੇ ਬਾਵਜੂਦ ਅੱਛਾ, ਦੂਸਰੀ ਗੱਲ, ਸਾਡੇ ਦੁਨੀਆ ਦੇ ਇੱਕ ਜਿਹੜੇ ਕਹਿੰਦੇ ਨਾ ਕਈ ਆਰਟਿਸਟ ਹੁੰਦੇ ਨੇ, ਉਹ ਇਕੱਲੇ ਹੀ ਹੁੰਦੇ ਨੇ। ਯਾਨੀ ਮੈਂ ਇੱਕ ਵਾਰੀ ਮਾਈਕਲ ਜੈਕਸਨ ਦੇ ਸਾਹਿਬ ਦੇ ਬਾਰੇ 'ਚ ਗੱਲ ਦੱਸੀ ਸੀ ਕਿ ਕੋਈ ਵੀ ਆਰਟਿਸਟ ਹੈ ਨਾ, ਉਹਦਾ ਨੇਮਲ ਬਦਲ ਅੱਛਾ ਉਹਦੇ ਨਾਲੋਂ ਜਾਂ ਉਹਦੇ ਨਾਲੋਂ ਮਾੜਾ ਲੱਭ ਜਾਂਦਾ ਹੈ। ਲੱਭ ਜਾਣਾ, ਹਾਂਜੀ। ਯਾਨੀ ਲਾਈਕ ਖਾਨ ਸਾਹਿਬ ਨੁਸਰਤ ਦਾ ਐਡਾ ਵੱਡਾ ਨਾਮ ਆ, ਤੁਸੀਂ ਕਿਤੇ ਕੁਆਲੀ ਕਰਾਉਣੀ ਆ, ਉਹਨਾਂ ਕੋਲ ਟਾਈਮ ਨਹੀਂ ਹੈਗਾ। ਤੁਸੀਂ ਸ਼ੇਰ ਅਲੀ ਮੀਰੀ ਸਾਹਿਬ ਨੂੰ ਬੁਲਾ, ਤੁਸੀਂ ਬਦਰ ਮੀਆਂ ਦਾ ਸਾਹਿਬ ਨੂੰ ਬੁਲਾ ਲਿਆ। ਇਸ ਤਰ੍ਹਾਂ ਬੇਸ਼ੱਕ ਖਾਨ ਸਾਹਿਬ ਨੁਸਰਤ, ਲੇਕਿਨ ਤੁਹਾਡੀ ਉਹ ਜਗ੍ਹਾ ਫਿਲ ਹੋ Fill ਹੋ ਗਈ ਗਈ। ਕੁਆਲੀ ਵਾਲੀ। ਜੀ ਜੀ। ਤੁਸੀਂ ਜਨਾਬ ਜੀ ਪਲੇਬੈਕ ਸਿੰਗਰ ਆ, ਮੇਹਦੀ ਸਾਹਿਬ ਕਿਤੇ ਬੀਜੀ ਨੇ ਜਾਂ ਤਬੀਅਤ ਨਹੀਂ ਸਹੀ, ਤੁਸੀਂ ਦੂਸਰੇ ਗੁਲਾਮ ਅਲੀ ਸਾਹਿਬ ਕੋਲ ਲਿਆ, ਤੁਸੀਂ ਪਰਵੇਜ਼ ਮੇਹਦੀ ਸਾਹਿਬ ਕੋਲ, ਯਾਨੀ ਨੇਮਲ ਬਦਲ ਹੈ। ਤਬਲੇ ਵਾਲਾ ਇੱਕ ਤਾਫੂ ਸਾਹਿਬ ਅਗਰ ਬੀਜੀ ਨੇ ਤੇ ਕਿੰਨੇ ਆਪਸ਼ਨ ਨੇ, ਬੇਸ਼ੱਕ ਉਹਨਾਂ ਵਰਗਾ ਨਹੀਂ, ਲੇਕਿਨ ਤੁਹਾਡਾ ਪ੍ਰੋਗਰਾਮ ਨਹੀਂ ਰੁਕੇਗਾ, ਹਾਂਜੀ। ਹੋ ਜਾਏਗਾ। ਕੁਝ ਆਰਟਿਸਟ ਐਸੇ ਨੇ ਜਿਨ੍ਹਾਂ ਦਾ ਨੇਮਲ ਬਦਲ, ਉਹ ਕਹਿ ਦਿੰਦਾ ਕਿ ਜੀ ਮੈਂ ਨਹੀਂ ਆ ਸਕਦਾ, ਤੇ ਤੁਸੀਂ ਦੂਜਾ ਨਹੀਂ ਲੱਭ ਸਕਦੇ। ਉਹਨਾਂ ਚੋਂ ਇੱਕ ਮਾਈਕਲ ਜੈਕਸਨ ਸਾਹਿਬ ਜੀ। ਮਾਈਕਲ ਜੈਕਸਨ ਸਾਹਿਬ ਅਗਰ ਤੈਨੂੰ ਕਹਿ ਦਿੰਦੇ ਨੇ ਕਿ ਮੈਂ ਨਹੀਂ ਆ ਸਕਦਾ,
ਕਿਹਨੂੰ ਖਿਲਾ ਰਹੇਗਾ ਉਹਦੀ ਜਗ੍ਹਾ ਤੇ? ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਉਸਤਾਦ, ਨਹੀਂ ਹੈ। ਬਿਲਕੁਲ ਉਸਤਾਦ ਜੀ। ਰਫੀ ਸਾਹਿਬ ਐਡਾ ਵੱਡਾ ਨਾਮ, ਮੇਦੀ ਸਾਹਿਬ ਐਡਾ रफी साहब ने कहा जी मैं नहीं गाना गा सकता, उन्होंने कहा चलो जी आओ जी मनाडे साहब को ਮਨਾਡਾ ਸੇ ਸਹੀ। मेहदी साहब ने कहा जी मैं बिजी, उन्होंने कहा चलो जी परवेज मेहदी साहब को गुआ जी। मेरा हर आर्टिस्ट का ਨਿਮਤ ਬਦਲ ਹੈ। ਤੇ ਇਸੇ ਤਰ੍ਹਾਂ ਹੀ ਮਾਈਕਲ ਜੈਕਸਨ ਸਾਹਿਬ ਕਿ ਜਿਨ੍ਹਾਂ ਤੋਂ ਬਾਅਦ ਤੁਸੀਂ ਉੱਥੇ ਇਹ ਨਹੀਂ ਵੀ ਤੁਸੀਂ ਹੁਣ ਕਿਸੇ ਵੀ ਡਾਂਸਰ ਨੂੰ ਤੇ ਖਿਲਾ ਰਹੇ ਆਲਟਰਨੇਟ ਕੋਈ ਨਹੀਂ ਸੀ। ਕੋਈ ਨਹੀਂ। ਨਹੀਂ ਹੋ ਸਕਦਾ। ਦੂਸਰੇ ਸਾਡੇ ਪਾਕਿਸਤਾਨ ਦੇ ਇੱਕ ਜਿਹੜੀ ਸਾਡੀ ਖੁਸ਼ਕਿਸਮਤੀ ਆ ਕਿ ਅਗਰ ਉਹਨਾਂ ਨੇ ਕਹਿਤਾ ਨਾ ਕਿ ਮੈਂ ਨਹੀਂ ਜਾ ਸਕਦਾ ਤੇ ਉੱਥੇ ਕੋਈ ਬਹਿ ਨਹੀਂ ਸਕਦਾ, ਉਹ ਸੀ ਸਾਡੇ ਤੁਫੈਲ ਨਿਆਜ਼ੀ ਸਾਹਿਬ। ਵਾਹ ਵਾਹ ਵਾਹ, ਦੁਰਸਤ ਬਾਤ। ਤੁਫੈਲ ਨਿਆਜ਼ੀ ਸਾਹਿਬ, ਵਾਹ ਵਾਹ ਵਾਹ, ਕੀ ਬਾਤ। ਸਮਝ ਆ ਨਹੀਂ ਗੱਲ ਦੀ? ਤੁਫੈਲ ਨਿਆਜ਼ੀ ਸਾਹਿਬ ਦੀ ਫੈਮਿਲੀ, ਉਹਨਾਂ ਦੇ ਬੇਟੇ, ਉਹਨਾਂ ਦੇ ਭਾਂਜੇ ਭਤੀਜੇ, ਉਹਨਾਂ ਦੇ ਸਾਰੇ, ਉਹਨਾਂ ਦੇ ਵਿੱਚੋਂ ਅਜ਼ੀਮ ਸਾਹਿਬ ਉਸੇ ਹੀ ਫੈਮਿਲੀ ਦੇ ਵਿੱਚੋਂ ਨੇ। ਤੁਹਾਡੇ ਕੀ ਲੱਗਦੇ ਸੀ? ਸਕੇ ਫੁੱਫਾ ਜੀ ਨੇ। ਇਹਨਾਂ ਦੇ ਸਕੇ ਫੁੱਫਾ ਜੀ ਸੀ। ਉਹਨਾਂ ਦੇ ਨਾਲ ਕਿੰਨਾ ਟਾਈਮ ਗੁਜ਼ਰਿਆ ਤੁਹਾਡਾ, ਮਤਲਬ ਉਹਨਾਂ ਨਾਲ ਮੁਲਾਕਾਤਾਂ ਜਾਂ ਲੌਂਗ ਟਾਈਮ ਬੈਠੇ ਹੋ? ਬਹੁਤ ਜ਼ਿਆਦਾ, ਮੇਰੇ ਰਿਕਾਰਡਿੰਗਸ ਵੀ ਕਰਵਾਈਆਂ ਨੇ। ਵਾਲਿਦ ਸਾਹਿਬ ਉਹਨਾਂ ਦੇ ਨਾਲ ਹੀ ਰਹੇ ਨੇ, ਮੁਬਾਰਕ ਨੇ ਅੱਜ ਹਾਂ ਸਾਹਿਬ, ਹਾਂ ਹਾਂ ਹਾਂ। ਤੇ ਕਾਫੀ ਟਾਈਮ ਗੁਜ਼ਰਿਆ। ਉਹ ਤੇ ਇਕਲੌਤੇ ਸਨ, ਮੈਂ ਸੁਣਿਆ। ਸੁਹੈਲ ਨੇ ਸਾਹਿਬ ਆਹੋ। ਤੁਫੈਲ ਨਿਆਜ਼ੀ ਸਾਹਿਬ ਕਿੰਨੇ ਭੈਣ ਭਾਈ ਸੀ ਮਤਲਬ? ਨਹੀਂ, ਉਹਨਾਂ ਦੇ ਦੋ ਭਾਈ ਹੋਰ ਸੀ। ਅੱਛਾ ਕੁਰਬਾਨ ਨਿਆਜ਼ੀ ਸਾਹਿਬ ਵੀ ਉਹਨਾਂ ਦੇ ਭਾਈ ਸੀ। ਹਾਂ। ਤੇ ਇੱਕ ਉਹਨਾਂ ਤੋਂ ਬੜੇ ਭਾਈ ਸੀ ਕੁਰਬਾਨ ਸਾਹਿਬ ਤੋਂ, ਉਹ ਡਰਾਈਵਰ ਸਨ, ਉਹ ਹੀਨੋ ਵਗੈਰਾ ਬੜੀਆਂ ਗੱਡੀਆਂ ਤੇ ਚਲਾਉਂਦੇ। ਤੁਹਾਨੂੰ ਇਹ ਸ਼ੌਕ ਕਿੱਥੋਂ ਪਿਆ? ਵਾਲਿਦ ਸਾਹਿਬ ਤੋਂ ਟ੍ਰਾਂਸਫਰ ਹੋਇਆ। ਕਿੰਨੀ ਦੇਰ ਲੱਗੀ ਇਹਨੂੰ? ਇੱਕ ਪਹਿਲਾ ਗਾਣਾ ਜਦੋਂ ਤੁਸੀਂ A to Z ਪੂਰਾ ਵਜਾ ਲਿਆ, ਉਹ ਕਿੰਨੇ ਸਾਲ ਲੱਗੇ ਨੂੰ ਇੱਕ ਗਾਣਾ ਪਹਿਲਾ ਵਜਾਉਣ 'ਚ? ਮੇਰਾ ਖਿਆਲ 2 ਸਾਲ ਲੱਗ ਗਏ ਮੈਨੂੰ। 2 ਸਾਲ 'ਚ? ਹਾਂ, ਤੀਸਰੀ ਚੌਥੀ ਜਮਾਤ 'ਚ ਮੈਂ ਪੜ੍ਹਦਾ ਸੀ। ਟੋਟਲ ਕਿੰਨੇ ਸਾਲ ਹੋ ਗਏ ਨੇ ਇਸ ਸਾਜ਼ ਨੂੰ ਤੁਸੀਂ? ਉਹ ਦੇਖ ਲਓ, ਤੀਸਰੀ ਚੌਥੀ ਤੋਂ ਵਜਾ ਰਹੇ ਆ ਤੇ ਹੁਣ 74 ਸਾਲ 74 ਸਾਲ। ਕਿ ਨਹੀਂ, ਉਹ ਅਸਲ 'ਚ ਇਹਦਾ ਅੱਖਾਂ ਦੇਖੋ ਨਾ, ਇਹ ਉੱਥੇ ਹੀ ਹੈ 74 72 73 ਉਹ ਉੱਥੇ ਹੀ ਇਹਦਾ ਤਬੀਅਤ ਉਧਰ 10-12 ਸਾਲ ਦੀ ਏਜ 'ਚ ਜਾਣਾ ਸ਼ੁਰੂ ਕੀਤਾ ਜੀ ਜੀ। ਤੇ ਹੁਣ ਏਜ ਮੈਂ ਦੱਸਣੀ ਨਹੀਂ ਆ। ਨਹੀਂ ਦੱਸੋ ਵੀ ਨਾ ਤੁਸੀਂ। ਦੱਸਣਾ ਤੇ ਲੜਾਂ ਨੂੰ ਕਿਹੜਾ ਨਿਕਾਹ ਹੋ ਜਾਣਾ ਤੁਸੀਂ ਤੇ। ਨਹੀਂ ਨਿਕਾਹ ਕਿਸੇ ਵੀ ਉਮਰ 'ਚ ਹੋ ਸਕਦਾ। ਨਿਕਾਹ ਮਰਨ ਤੋਂ 2 ਘੰਟੇ ਪਹਿਲੇ ਵੀ ਕਰ ਪਹਿਲੇ ਸਕਦੇ ਵੀ ਹੋ ਸਕਦਾ ਹੈ। ਇੱਕ ਮਿੰਟ ਹੋ ਸਕਦਾ। ਜੀ ਹਾਂਜੀ ਹੋ ਸਕਦਾ। ਇਹਨਾਂ ਤੋਂ ਇਹ 10 ਸਾਲ ਬਾਅਦ ਵੀ ਇਹਨਾਂ ਦਾ ਹੋ ਸਕਦਾ। ਅੱਲਾ ਇਹਨਾਂ ਦੀ ਜ਼ਿੰਦਗੀ ਕਰੇ, 20 ਸਾਲ ਬਾਅਦ ਵੀ ਇਹਨਾਂ ਦਾ ਹੋ ਸਕਦਾ। ਨਹੀਂ, ਉਹਨਾਂ ਨੇ ਉਸਤਾਦ ਜੀ ਨਾਦਰਾ ਦਫ਼ਤਰ ਵਾਲੇ ਨਾਲ ਗੱਲ ਕੀਤੀ ਕਿ ਮੈਂ ਉਮਰ ਆਪਣੀ ਸਿਗਾ ਰਾਤ 'ਚ ਰੱਖਣੀ। ਉਹ ਭਾਜੀ ਸਿਗਾਰਾਤ ਚ ਰੱਖ ਵੀ ਲੈਣਗੇ, ਹਰ ਸ਼ੇ ਤਾਂ ਨਜ਼ਰ ਆਉਣ ਰਹੀ ਹੈ। ਕਹਤਾ ਨਹੀਂ ਤੇ ਕੀ ਮਤਲਬ ਐਸਾ ਤੈਨੂੰ ਲੱਗ ਰਿਹਾ? ਮਾਸ਼ਾਅੱਲਾ ਵੀ ਖੂਬਸੂਰਤ ਨੇ। ਹਾਂ ਤੇ ਫਿਰ ਬਸ ਗੱਲ ਮੁੱਕੀ। ਖਾਲੀ 2 ਘੰਟੇ ਪਹਿਲੇ ਵੀ ਬੰਦਾ ਕਰਵਾ ਸਕਦਾ ਲੇਕਿਨ ਤੂੰ ਮਰਨ ਤੋਂ। ਹਾਂਜੀ ਕਰਾ ਲਓ ਫਿਰ ਚੁੱਪ ਕਰਕੇ ਸਕੂਨ ਨਾਲ। ਇਹਨੇ ਵੀ 2 ਘੰਟੇ ਪਹਿਲੇ ਵਿਆਹ ਕਰਾਉਣਾ ਸੀ, 3 ਘੰਟੇ ਟੈਂਟ ਵਾਲੇ ਨਹੀਂ ਆਇਆ। ਫਿਰ ਮਰ ਗਏ। ਅਰਬਾਜ਼ ਭਾਈ ਤੁਸੀਂ ਬੇਸਿਕ ਮਤਲਬ ਸਾਰੇ ਸਾਜ਼ ਤੁਸੀਂ ਪਲੇ ਕਰ ਲੈਂਦੇ ਹੋ, ਲੇਕਿਨ ਇੱਕ ਕਿਹੜਾ ਸਾਜ਼ ਐਸਾ ਜਿਹੜਾ ਬੇਸ ਆ ਤੁਹਾਡੀ? ਤਬਲਾ ਹੈ ਬਚਪਨ ਤੋਂ ਹੀ ਤਬਲਾ। ਅਰੇ 8 ਸਾਲ ਦੀ ਏਜ ਤੋਂ ਮੈਂ ਤਬਲਾ ਹੀ ਵਜਾਉਂਦਾ, ਬਲਕਿ ਘਰ ਜਿਹੜੇ ਬਰਤਨ ਹੁੰਦੇ ਸਨ ਨਾ, ਪੀੜੀਆਂ ਵਗੈਰਾ, ਉਹ ਟੈਪ ਉਹ ਭਰਾ ਟੈਪ। ਹਾਂ ਫਿਰ ਉੱਥੋਂ ਦੇ ਜਿਹੜੇ ਸ਼ਾਗਿਰਦ ਸਨ ਤਾਫੋ ਸਾਹਿਬ ਦੇ, ਉਹ ਸੀ ਅੰਦਰੂਨ ਵਾਲੀ ਸਾਈਡ ਤੇ ਰਹਿੰਦੇ ਸਨ। ਉਹ ਬੀਲਡ ਦੇ ਉੱਤੇ ਜਿਹੜੇ ਰੱਖ ਜਾਂਦੇ ਸਨ ਨਾ, ਉਹ ਲੋਹੇ ਦੇ ਉੱਤੇ ਕੰਟੇਨਰ ਹਾਂ। ਸ਼ਟਰ ਟਾਈਪ, ਉਹ ਮੈਂ ਸੁਣਾਣੇ ਤੇ ਮੈਨੂੰ 100 ਰੁਪਏ 200 ਰੁਪਏ ਇਨਾਮ ਹੋਣਾ। ਅੱਛਾ ਉਹ ਜਿਹੜੀ ਵਜਾਉਂਦਾ ਓਕੇ ਸੀ। ਓਕੇ 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 ਕੋਈ ਆਹ ਫੜਾ ਭਾਜੀ ਨੂੰ। ਭਾਜੀ ਆ ਵਜਾਇਆ ਕਦੀ ਤੁਸੀਂ? ਭਾਜੀ ਆ ਦੇਖੋ। ਇਹ ਜਿਹੜਾ ਕਸੂਰ ਨਾਲ ਪਾਰਨਾ ਕਰਨਾ। ਇਹ ਦੇਖੋ ਭਾਜੀ, ਇਹ ਦੇਖੋ, ਇਹ ਦੇਖੋ ਇਹ ਤੁਸੀਂ ਨੂੰ ਪਰਾਤ ਹੀ ਸਮਝਣੀ ਆ। ਇੱਕ ਹਾਂ ਵਾਹ 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 ਜੀ ਕੈਸੀ ਮਜ਼ੇਦਾਰ ਚੀਜ਼ ਹੈ ਭਾਜੀ। ਮੈਂ ਬਚਪਨ ਚ ਗੈਟਮ ਵੀ ਕਰਨਾ ਹੁੰਦਾ ਸਾਂ। ਉਹ ਸੁਣਦੇ ਸਨ ਕਿ ਇਹ ਕਰ ਕੀ ਦੇ ਆ, ਤਾਂ ਉਹ ਐਸਾ ਸੀ ਨਾ, ਉਹ ਮੈਂ ਤੇ ਆਪਣੇ ਚਿਹਰੇ ਵਾਸਤੇ ਕਰਨਾ, ਉਹਨਾਂ ਨੇ ਹੱਸਣਾ ਕਿ ਇਹ ਕੀ। ਨਹੀਂ ਇਹ ਕੀ ਇਹ ਮੈਂ ਫਸਟ ਟਾਈਮ ਵੇਖਿਆ। ਕਿਉਂ ਫਿਰ? ਇਹ ਭਾਜੀ ਸਤਾਰੀ ਤਬਲਾ ਤੇ ਹੁਣ ਜੇ ਚੱਲਿਆ, ਪਹਿਲੇ ਗੱਲਾਂ ਵੀ ਆਉਂਦਾ ਸੀ। ਲੈ ਗੱਲਾਂ ਗੋਰੀ ਬਚਪਨ ਸੀ। ਹਾਂ अच्छा जी। अच्छा ज्यादा मतलब क्रिएटिव तबला ही ज्यादा। और तबले ਤੁਹਾਡੇ ਉਸਤਾਦ ਕੌਣ ਨੇ?
ਉਸਤਾਦ ਤਾਫੂ ਸਾਹਿਬ ਤਾਫੂ ਸਾਹਿਬ ਓ ਹੋ ਵਾਹ ਵਾਹ ਇਹ ਬਕਾਇਦਾ ਮੈਂ ਉਹਨਾਂ ਦੀ ਜ਼ਿੰਦਗੀ 'ਚ ਮੈਂ ਫਿਰ ਸ਼ਾਗਿਰਦੀ ਵੀ ਕੀਤੀ। ਸਾਡਾ ਲਾਤਾ ਮੇਰੇ ਉਸਤਾਦ ਨੇ ਮੇਰਾ ਅੱਛਾ ਇਹ ਆਪ ਦੀ ਨਹੀਂ ਹੋਣ ਲਈ ਮੈਨੂੰ ਮੇਰੇ ਉਸਤਾਦ ਨੇ ਮੇਰਾ ਧਾਗਾ ਲਾਤਾ। ਨਹੀਂ ਨਹੀਂ ਆਮਦ ਤੈਨੂੰ ਹੋ ਰਹੀ ਆ ਲੇਕਿਨ ਬਦਤਮੀਜ਼ ਜਿਹਾ ਹੋ ਗਿਆ ਤੂੰ ਧਾਗੇ ਤੋਂ ਬਾਅਦ। ਅੱਲਾ ਨਾ ਕਰੇ ਉਸਤਾਦ ਜੀ। ਆ ਭਾਜੀ ਅਜ਼ੀਮ ਸਾਹਿਬ ਇੱਕ ਗੱਲ ਦੱਸਣਾ, ਧਾਗਾ ਇੱਕ ਬੰਨਿਆ, ਇਹਦੀ ਮੇਰੀ ਇੱਕ ਬਹਿਸ ਹੀ ਹੋ ਰਹੀ ਸੀ ਕਿ ਧਾਗਾ ਕਿਹੜੀ ਜਗ੍ਹਾ ਧਾਗਾ ਜਿਹੜਾ ਨਾ ਉਹਦਾ ਜਿਹੜੀ ਇੱਕ ਦਿਲ ਨਾਲ ਤੁਹਾਡੀ ਉਸਤਾਦ, ਉਹ ਤੁਹਾਡੀ ਇੱਕ ਅਕੀਦਤ ਆ, ਤੁਸੀਂ ਬਣ ਲਿਆ, ਲੇਕਿਨ ਇਹ ਨਹੀਂ ਜ਼ਰੂਰੀ ਕਿ ਅਗਰ ਧਾਗਾ ਲੱਥ ਗਿਆ ਤੇ ਤੁਹਾਡਾ ਰਿਸ਼ਤਾ ਟੁੱਟ ਗਿਆ ਜਾਂ ਤੁਹਾਡੇ ਦਿਲ 'ਚ ਮੁਹੱਬਤ ਇhtਰਾਮ ਖਤਮ ਹੋ ਗਿਆ। ਧਾਗਾ ਇੰਨਾ ਦੂਰ ਨਹੀਂ ਕਿ ਧਾਗਾ ਬੰਨਿਆ ਤੇ ਧਾਗਾ ਲਾ ਕੇ ਤੂੰ ਮੈਨੂੰ ਕਿਹੜਾ ਗਾਲਾਂ ਕੱਢਣ ਲੱਗ ਪਿਆ। ਨਹੀਂ ਉਸਤਾਦ ਜੀ ਪਤਾ ਠੀਕ ਹੈ ਨਾ, ਲੇਕਿਨ ਮੇਰੇ ਦਿਲ ਮੈਂ ਇਸ ਤੋਂ ਲਾਇਆ ਕਿ ਤੇਰੀ ਉਹ ਜਿਹੜੀ ਸੋਚ ਹੈ ਨਾ ਕਿ ਧਾਗਾ ਲੱਥਾ ਵੀ ਹੋਵੇ ਦਿਲੋਂ ਇhtਰਾਮ ਉਸਤਾਦ। ਅੱਛਾ ਇੱਥੇ ਐਸੇ ਸ਼ਾਗਿਰਦ ਹੈਗੇ ਨੇ ਜਿਨ੍ਹਾਂ ਨੇ ਉਸਤਾਦ ਰੂਹਾਨੀ ਕੋਈ ਕਿਸੇ ਨੂੰ ਫੜ ਲਿਆ ਤੇ ਉਹ ਫੌਤ ਹੋਇਆ ਨੂੰ, ਉਹਨਾਂ ਦੀ ਪੈਦਾਇਸ਼ ਤੋਂ ਪਹਿਲੇ ਤੇ ਫੌਤ ਹੋਏ ਨੇ ਉਹਨਾਂ ਨੇ ਕਿਹਾ ਜੀ ਮੈਂ ਉਹਨਾਂ ਦਾ ਸ਼ਾਗਿਰਦ ਹਾਂ, ਮੈਂ ਉਹਨਾਂ ਦੀਆਂ ਕੇਸਟਾਂ ਸੁਣ ਕੇ, ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਉਹਨਾਂ ਦਾ ਸ਼ਾਗਿਰਦ ਹੋ ਗਿਆ। ਉਹ ਕਿੱਥੇ ਧਾਗਾ ਉਹਨਾਂ ਨੇ ਬਣਾਇਆ ਸੀ, ਤੇ ਇੱਥੇ ਕਈ ਧਾਗਾ ਬਣਵਾ ਕੇ ਐਸੇ ਨਾਮਰਾਦ ਸ਼ਾਗਿਰਦ ਤੇਰੀ ਤਬੀਅਤ ਫਰੈਸ਼ ਹੋ ਜਾਵੇ। ਕੋਈ ਇੱਕ ਅੱਧੇ ਦਾ ਨਾਮ ਮੈਂ ਇੱਕ ਅੱਧਾ ਇਸ ਰਾਤ ਪੈ ਜਾਣੀ। ਇੱਕ ਅੱਧਾ ਤੇ ਲਓ ਨਾ। ਚਲੋ ਨਹੀਂ ਨਹੀਂ ਲੇਕਿਨ ਦੇਖੋ ਨਾ ਇੱਕ ਚੀਜ਼ ਹੈ, ਤੁਸੀਂ ਧਾਗਾ ਕਿੰਨੇ ਅਰਸੇ ਦਾ ਬੰਨਿਆ ਉਸਤਾਦਾਂ ਦਾ? ਜਦੋਂ ਦਾ ਉਹਨਾਂ ਨੇ ਬੰਨਿਆ ਉਦੋਂ ਦਾ ਬੰਨਿਆ ਨਾ। ਸਾਲ ਕਿਤੇ ਹੋ ਗਿਆ। ਅੱਛਾ ਯਾਰ ਇੱਕ ਮਸਾਲਾ ਮੈਨੂੰ 10 ਸਾਲ ਮੈਂ ਬੰਨਿਆ ਧਾਗਾ ਤੇ ਕੱਲ ਉਸਤਾਦ ਹੋਣੇ ਤੋਂ। ਲਓ ਜੀ ਧਾਗੇ ਤੇ ਇੰਨਾ ਡਿਪੈਂਡ ਕਰ ਲਿਆ ਮੈਂ ਇਸ ਤੋਂ ਤੋੜਿਆ ਕਿ ਧਾਗੇ ਤੇ ਇੰਨਾ ਨਹੀਂ ਡਿਪੈਂਡ ਕਰਨਾ। ਉਹ ਲੇਕਿਨ ਇਹ ਵੀ ਤਾਂ ਵੇਖੋ ਬੰਨਿਆ ਕਿਹੜੀ ਹਸਤੀ ਨੇ ਉਹ ਭਾਈ ਜੀ ਮੇਰੇ ਉਸਤਾਦ ਦੇ ਮੌਕੇ ਧਾਗੇ ਨਾਲ ਆਮਦ ਹੋਣੀ ਤੁਹਾਨੂੰ ਪਿੰਨਾ ਲੈ ਦਿੰਦੇ ਪੂਰਾ। ਔਰ ਗੱਲ ਸਮਝੋ, ਉਹ ਨਹੀਂ ਯਾਰ ਮੇਰੇ ਕਿੰਨਾ ਚ ਧਾਗੇ ਨਾਲ ਆਮਦ ਹੋ ਰਹੀ ਮੈਂ ਤੁਹਾਨੂੰ ਪਿੰਨਾ ਲੈ ਦੇਣਾ ਪਊਗਾ। ਬੰਨਿਆ ਤੇ ਮੇਰੇ ਉਸਤਾਦ ਜੀ ਨੇ ਨਾ ਤੇ ਭਾਈ ਨੂੰ ਉਹਨਾਂ ਨੇ ਮਿੰਟਾਂ 'ਚ ਤੋੜ ਤੇ ਮੈਂ ਫੇਰ ਬੰਨ ਦਿੰਦਾ। ਉਹ ਬਸ ਕਰਿਆ ਹੋਰ ਉਸਤਾਦ ਜੀ ਵਿੱਚ ਕਿਹੜੀ ਗੱਲ ਆ? ਕੱਢ ਦਿਓ ਬਸ, ਰਾਤ ਗਈ ਤੇ ਬਾਤ ਗਈ। ਚਲੋ ਠੀਕ। ਲਓ ਜੀ ਦੇਖ ਲਓ ਐਸੇ ਇਹਦੀ ਟੋਨ ਟੈਂਪੋ ਦੇਖ ਰਹੇ ਹੋ, ਇਹ ਸ਼ਾਗਿਰਦ ਮੇਰਾ ਇਸੇ ਤੋਂ ਮੈਂ ਤੋੜਿਆ ਤੱਕ। ਮੇਰੇ ਮਾਈ ਬਾਪ ਤੁਸੀਂ ਉਸਤਾਦ ਜੀ, ਫੌਰਨ। ਮੈਂ ਕਦੇ ਇੰਨਾ ਮਾਫੀ ਦਾ ਮੈਂ ਜੇ ਮੇਰੀ ਧੌਣ ਲਾ ਦੇਣਾ ਮੇਰਾ ਕਤਲ ਮਾਫ ਹੋ ਜਾਏਗਾ ਜਦੋਂ ਅੱਛਾ ਬਾਕੀ ਵੀ ਤਿੰਨ ਜਣੇ ਸ਼ੋਅ 'ਚ ਹੀ ਬੈਠੇ ਨੇ। ਹਾਂ ਤੇ ਤੈਨੂੰ ਮਜ਼ਾਕ ਰਾਚ ਨਹੀਂ ਬੋਲਣ ਦਿੰਦੇ, ਤੂੰ ਇੱਥੇ ਆ ਕੇ ਗੁੱਸਾ ਕੱਢਦਾ। ਤਾਜੀ ਅੱਲਾ ਜ਼ਿੰਦਗੀ ਕਰੇ, ਬਹੁਤ ਸਪੋਰਟ ਕਰਦੇ ਮੇਰੇ ਸਾਰੇ ਭਾਜੀ 38 ਮਿੰਟ ਦਾ 40 ਮਿੰਟ ਦਾ ਪ੍ਰੋਗਰਾਮ ਹੁੰਦਾ ਵਾ। ਜਿਉਂ ਪ੍ਰੋਗਰਾਮ ਸ਼ੁਰੂ ਹੁੰਦਾ ਵਾ ਫੈਸਲ ਸਾਹਿਬ ਦੀ ਐਂਟਰੀ ਹੁੰਦੀ ਹੈ 21 ਮਿੰਟ ਬਾਅਦ, ਉਸ ਤੋਂ ਬਾਅਦ ਦੇ ਤੋਂ ਦੇ 1.5-2 ਮਿੰਟ ਫੈਸਲ ਹੀ ਆ ਬਸ। ਸਾਡੀ ਇੰਨੀ ਵੱਡੀ ਬੰਦੇ ਦੀ ਬਾਡੀ ਹੁੰਦੀ, ਵਿੱਚ ਦਿਲ ਛੋਟਾ ਜਿਹਾ ਹੀ ਹੁੰਦਾ। ਫੈਸਲ ਸਾਹਿਬ ਦਾ ਵੀ ਉਹੀ ਹਿਸਾਬ ਆ। ਹਾਏ ਬੰਨਿਆ ਪਿਆ। ਥੱਲੇ ਕਮੈਂਟਸ ਪੜੋ ਤੁਸੀਂ, ਕਹਿੰਦੇ ਅਗਰ ਇਸ ਟਾਈਮ ਕਿਸੇ ਦੇ ਸ਼ੋਅ ਨੂੰ ਬੰਨਿਆ ਤੇ ਉਮਰਾਨ ਅਸ਼ਰਫ ਸਾਹਿਬ ਆ। ਸੀਰੀਅਸਲੀ ਹਾਂ ਸਹੀ ਗੱਲ। ਉਹ ਕਿੱਥੇ ਜਾ ਕਹਿੰਦਾ ਯਾਰ ਕਲੈਪ ਹੋਣੀ ਚਾਹੀਦੀ। ਉਸਤਾਦ ਜੀ ਮੈਂ ਚੈਲੰਜ ਕਰਦਾ ਪੂਰੀ ਦੁਨੀਆ ਦੇ ਬੰਦਿਆਂ ਨੂੰ, ਚੈਲੰਜ ਕਰਦਾ ਵਾਂ ਹਾਂ ਕਿ ਇੱਕ ਤੇ ਹੁੰਦਾ ਨਾ ਰਾਤ ਉਤਾ, ਤੁਹਾਡੀ ਮਿਸਾਲ ਹੈ ਰਾਤ ਉਤਾ ਉਹ ਬੋਲਦਾ ਹੀ ਬੋਲਦਾ, ਲੇਕਿਨ ਜਦੋਂ ਕਾਠਾ ਬੋਲਦਾ ਨਾ ਉਹ ਵੈਰੀ ਗੁੱਡ। ਕਈਆਂ ਰਾਵਾਂ ਤੇ ਭਾਰੀ ਹੁੰਦਾ। ਮੇਰੇ ਉਸਤਾਦ ਜੀ ਸ਼ੇਖ ਬਰਾਦਰੀ ਹਾਏ ਹਾਏ ਹਰ ਇਨਸਟਰੂਮੈਂਟ, ਵਾਜਾ, ਤਬਲਾ, ਬਾਂਸਰੀ, ਸਰੰਗੀ, ਪਿਆਨੋ, ਵਾਇਲਨ, ਕੀਬੋਰਡ, ਉਹ ਮੈਲੋਡੀਕਾ, ਢੋਲ, ਉਹਲਾ ਕਜੋਨ, ਹਰ ਸ਼ੈ ਵਜਾ ਲੈਂਦੇ, ਹਰ ਡਬਿੰਗ। ਤੇ ਮੇਰੇ ਉਸਤਾਦ ਦਾ ਕੋਈ ਨੇਮ ਬਦਲ ਲਿਆ ਕੇ ਮੇਰੇ ਸਾਹਮਣੇ ਤੇ ਇਹੀ ਤੇ ਕਹਿ ਰਿਹਾ। ਤੁਸੀਂ ਮਾਈਕਲ ਜੈਕਸਨ ਦਾ ਕਹਿ ਰਹੇ ਹੋ ਨਾ, ਮਾਈਕਲ ਜੈਕਸਨ ਦਾ ਨੇਮ ਬਦਲ ਤੇ ਜਸਟਿਸ ਬਾਲਬੀ ਉਹ ਮੁੰਡਾ ਹੈਗਾ ਓਏ ਅੱਛਾ ਯਾਰ ਉਹ ਵਾਲਾ ਜਸਟਿਸ ਬੇਬਲ ਉਹ ਹੈ ਉਹਦਾ, ਠੀਕ ਹੈ। ਮੇਰੇ ਉਸਤਾਦ ਦਾ ਕੋਈ ਨੇਮ ਬਦਲ ਲਿਆ ਕੇ ਨਹੀਂ ਉਸਤਾਦ ਦੇ ਬਾਕੀ ਨੇਮ ਨੂੰ ਬਦਲ ਲਿਆ। ਇਹ ਤਾਂ ਰਾਜਸੀ ਹੈ। ਸ਼ੇਖ ਬਰਾਦਰੀ ਹੋਵੇ ਤੇ ਸਾਰਾ ਕੁਝ ਵੀ ਆ ਲੈਂਦਾ ਹੋਵੇ ਤੇ ਮੇਰੇ ਉਸਤਾਦ ਦਾ ਡਬਿੰਗ ਮਾਸਟਰ ਨੂੰ ਚਾਚਾ ਬੂਟਾ ਕੀਤਾ ਹੋਵੇ, ਬੱਟ ਪੱਟੀ ਕੀਤੀ ਹੋਵੇ ਤੇ ਫਿਰ ਆ ਕੇ ਸਾਨੂੰ ਦੱਸੋ। ਯਾਰ ਹਰ ਇਨਸਟਰੂਮੈਂਟ ਕੰਗੇ ਤੇ ਛਾਪਰ ਚੜਾ ਕੇ ਕਿੰਨਾ ਪਿਆਰਾ ਵਜਾਉਂਦੇ। ਯਾਰ ਤੂੰ ਛੱਡ ਦੇ ਜਿਹੜਾ ਹਾਏ ਹਾਏ ਉਹ ਵੀ ਹੈ ਸਾਡੇ ਫੈਸਲਾਬਾਦ ਦੀ ਇੱਕ ਲੜਕੀ ਹੈਗੀ, ਉਹਦਾ ਨਾਮ ਸੋਬੀਆ ਕਿਸਾਨੀ ਹੈ। ਸਾਜੀ ਨਹੀਂ, ਵੈਸੇ ਤੁਹਾਡਾ ਨੇ ਉਹ ਕਿਸੇ ਦਾ ਵੀ ਨਹੀਂ ਹੁੰਦਾ, ਤੇਰਾ ਹੈ। ਮੇਰੇ ਤਾਂ ਬੜੇ ਤੁਰੇ ਫਿਰਦੇ ਉਹ ਤੇ ਚਵਲ ਮਿੰਟ ਬਾਅਦ ਜਦੋਂ ਮਰਜ਼ੀ ਇਕੱਠੇ ਕਰ ਲਵਾਂ ਮੈਂ, ਲੇਕਿਨ ਤੁਹਾਡਾ ਉਸਤਾਦ ਜੀ ਕੋਈ ਮਿਆਰ ਇੱਕ ਲੈਵਲ। ਅੱਛਾ ਭਾਜੀ ਤੁਸੀਂ ਆਪਸ ਚ ਕੋਈ ਗੱਲ ਕਰਨਾ ਫਿਰ ਜਾਂਦਾ ਹੀ ਆ ਮੈਂ ਇਹੀ ਤੇ ਕਹਿ ਰਿਹਾ ਭਾਜੀ ਨੂੰ ਕਿ ਭਾਜੀ ਕੀ ਕਰੀਏ, ਮਤਲਬ ਜੀ ਤੁਸੀਂ ਮੈਂ- ਹਿਸਾਬ ਲਾਓ ਥੋੜਾ ਜਿਹਾ ਕਿ 6 ਜਣੇ ਬੈਠੇ ਅਸੀਂ। ਗੈਸਟ ਵੀ ਆਏ ਨੇ। ਸੋਰੀ ਉਸਤਾਦ ਜੀ, ਮਾਈ ਬਾਪ ਗਾਲ ਅਜ਼ੀਮ ਸਾਹਿਬ ਓਏ ਇੰਨਾ ਕਿਸੇ ਮੇਰੇ ਚ ਸਬਰ ਬਸ ਬਸ ਸੁਣਨੀ। ਸਮਝ ਆਈ ਭਾਈ ਫੈਸਲ ਹਾਂ, ਸੁਣਾਉਂਦੇ ਬਸ। ਇਸ ਕੋਲ ਸੁਣਾਉਂਦੇ ਬਸ। ਅੱਛਾ ਜੀ ਅਰਬਾਜ਼ ਭਾਜੀ ਗੱਲ ਇਹ ਹੈ ਕਿ ਇੱਕ ਹੁੰਦਾ ਨਾ ਬੰਦੇ ਨੂੰ ਸ਼ੌਕ, ਮੈਨੂੰ ਸੁਰ ਨਾਲ ਮਿਊਜ਼ਿਕ ਨਾਲ ਸ਼ੌਕ ਆ ਜੀ ਠੀਕ ਹੈ ਨਾ। ਉਹਦੇ ਲਈ ਮੈਂ ਹੁਣ ਦੇਖੋ ਵਾਜਾ, ਕੀਬੋਰਡ, ਗਿਟਾਰ, ਲੇਕਿਨ ਪਲੇ ਕਿੰਨੇ ਕੁ ਆਉਂਦੀ ਆ ਵੀ ਸਾਰੇ ਇੰਨਾ ਕੁ। ਲੇਕਿਨ ਮੈਨੂੰ ਸ਼ੌਕ ਹੈ, ਮੈਂ ਰੱਖਿਆ। ਤੁਸੀਂ ਮੈਨੂੰ ਕਹੋ ਭਾਜੀ ਗਿਟਾਰ, ਮੈਂ ਕਹੂੰ ਤੁਸੀਂ ਤਬਲਾ ਅੰਦਰ ਪਿਆ, ਢੋਲਕ ਅੰਦਰ ਪਈ, ਕਾਂਗੋ ਤੱਕ ਮੈਂ ਰੱਖੀ ਆ। ਡਰਮ ਵੀ ਉਹ 6 ਕਾਂਗੋ, ਹਾਲੋ ਡਰਮ, ਵਾਹ
ਕੀਬੋਰਡ ਮਿੱਡੀ ਕੀਬੋਰਡ ਸਾਜੀ ਯਾਦ ਆ ਕੁੱਡਾ ਵੱਡਾ ਕੀਬੋਰਡ ਹਾਂ ਯਾਨੀ ਲੇਕਿਨ ਪਲੇ ਤੋਂ ਮੁਰਾਦ ਇਹ ਹੈ ਕਿ ਉਸ ਹਰ ਸਾਜ਼ ਕੋਈ ਕਮ ਸੇ ਕਮ 5-5 6-6 ਸਾਲ ਮੰਗਦਾ ਹੈ। ਹਾਂਜੀ ਉਹ ਨਹੀਂ ਟਾਈਮ ਹੋ ਗਿਆ ਲੇਕਿਨ ਉਹ ਸਾਜ਼ ਮੈਂ ਰੱਖੇ ਨੇ ਠੀਕ ਹੈ ਨਾ ਹਾਂਜੀ। ਹੁਣ ਅੱਛਾ ਜੀ ਹੁਣ ਦੂਸਰੀ ਗੱਲ ਇਹ ਹੈ ਕਿ ਅਜ਼ੀਮ ਸਾਹਿਬ ਇੱਕ ਗਾਣਾ ਹੈਗਾ ਅਕੇਲੇ ਚਲੇ ਆ जहाँ हो कहाँ क्या कहने, आवाज़ दे क्या कहने, क्या बात। तुमको ओ ਇਹਦੇ ਤੇ ਸੁਣਾਓ ਬਸ क्या क्या कहाँ हो वाह 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 लो जी ਇਹ ਸੁਣਨਾ ਜ਼ਰਾ ਉਸਤਾਦ ਜੀ ਇਹ ਡੈਡੀਕੇਟ ਵੀ ਕਰਦੇ ਹੋ ਕਿਸੇ ਨੂੰ ਸਾਡੀ ਡੈਡੀਕੇਟ ਇਹ ਅਸੀਂ ਅਕੇਲੇ ਹਾਂ ਚਲੇ ਆਓ ਕਹਾਂ ਹੋ ਨਹੀਂ ਸਰਦਾਰ ਸਾਹਿਬ ਕਰਦੇ ਹੋ। ਸਰਦਾਰ ਸਾਹਿਬ ਨੂੰ ਕਰਦੇ ਆ ਅਸੀਂ ਹਾਏ ਤਾਫੂ ਹਾਏ। ਸਾਹਿਬ ਨੂੰ ਕਰਦੇ ਹਾਏ ਆ ਹਾਏ। ਅਸੀਂ ਜਿਹੜੇ ਸਾਡੇ ਤੋਂ ਚਲੇ ਗਏ ਸੀ ਉਹਨਾਂ ਨੂੰ ਡੈਡੀਕੇਟ ਕਰਦੇ ਵਾਹ ਵਾਹ ਬੁਲਾ ਚੱਲੋ ਲਓ ਤੁਹਾਨੂੰ ਵੀ ਕਰ ਦੇਣਗੇ। ਤੁਸੀਂ ਪਹੁੰਚ ਜਾਓ ਅਸੀਂ ਬਾਤ ਮੈਂ ਕੀ ਕਰ ਦਾਂਗੇ ਤੁਹਾਨੂੰ ਬੈਠੇ ਹੀ ਹੋ ਜਾਣਾ ਪੈਣਾ। ਤੂੰ ਵੋਗ ਜਾ ਸਾਡੀ ਖੈਰ ਜੀ ਵਾਹ 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 ਕੀ ਬਾਤ ਵਾਹ 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 ਕੀ ਕਹਿਣੇ ਉਸਤਾਦ ਜੀ ਕਸਮ ਹੈ ਮੈਂ ਕਿਤੇ ਹੋਰ ਚਲਾ ਗਿਆ ਸੀ ਕਸਮ ਹੈ ਮੇਰਾ ਸਰ ਉਸਤਾਦ ਜੀ। ਬਹੁਤ ਹੀ ਡੀਸੈਂਟ 뮤직 ਹੈ ਯਾਨੀ ਕਿਆ ਕਿ- ਅੱਛਾ ਮੈਂ ਅਕਸਰ ਦੇਖਿਆ ਕਿ ਤੁਸੀਂ ਯਾਨੀ ਪਾਕਿਸਤਾਨ ਚ ਜੰਪਲ ਪਾਕਿਸਤਾਨੀ ਫੈਸਲਾਬਾਦੀ ਲੇਕਿਨ ਤੁਸੀਂ ਵਾਇਲਨ ਦੇ ਵਿੱਚ ਗਾਣੇ ਤੁਸੀਂ ਅਕਸਰ ਲਤਾ ਜੀ ਰਫੀ ਸਾਹਿਬ ਕਿਸ਼ੋਰ ਸਾਹਿਬ ਤੇ ਜ਼ਿਆਦਾ ਜਿਹਨੂੰ ਤੁਸੀਂ ਉਹ ਕੀਤੇ ਨੇ ਮਤਲਬ ਉਹਨੂੰ ਜ਼ਿਆਦਾ ਪਸੰਦ ਕਰਦੇ ਹੋ ਉਸ 뮤직 ਹਾਂਜੀ। ਨੂੰ ਜਾਂ ਵਾਇਲਨ ਚੋਂ ਜ਼ਿਆਦਾ ਨਹੀਂ ਕੁਝ ਪਛਾਣਦੇ ਵੀ ਨੇ ਲੇਕਿਨ ਸਾਡੇ ਪਾਕਿਸਤਾਨ ਦੇ ਵੀ ਬਹੁਤ ਬਹੁਤ ਅੱਛੇ ਹਾਂ। ਮਤਲਬ ਬੈਦੀ ਨਹੀਂ ਸਾਹਿਬ ਮੈਂ ਇਹਦੇ ਬਹੁਤ ਚ ਸ਼ੌਕ ਇਹਦੇ ਨਾਲ ਚ ਵਜਾਉਨਾ। ਇਹਦੇ ਚ ਨਾ ਕੋਈ ਅਜ਼ੀਮ ਸਾਹਿਬ ਹਰਜ ਨਹੀਂ ਹੈਗਾ ਇਹ ਗਲਤ ਹੈ ਗੱਲ ਕਿ ਅਗਰ ਮੈਂ ਮਤਲਬ ਲਤਾ ਜੀ ਨੂੰ ਪਸੰਦ ਕਰਦਾ ਤੇ ਮੇਰੇ ਤੇ ਐਲੀਗੇਸ਼ਨ ਲੱਗੇ ਯਾਰ ਕਿ ਤੂੰ ਮੈਡਮ ਨੂੰ ਕਿਉਂ ਨਹੀਂ ਕਰਦਾ ਉਹ ਸਾਡੀ ਆ ਤੂੰ ਗੈਰਨ ਕਿਤੇ ਤੁਹਾਡੀ choice ਲੇਕਿਨ ਆ। ਸੁਰ ਲੈ ਦਾ ਕੋਈ ਮਤਲਬ ਮੁਜ਼ਬ ਨਹੀਂ ਹੁੰਦਾ ਬੇਸ਼ੱਕ, ਬੇਸ਼ੱਕ। ਉਹ ਮਤਲਬ ਲਤਾ ਜੀ ਅਗਰ ਲਤਾ ਜੀ ਨੇ ਤੇ ਉਹਨਾਂ ਦੇ ਜਿਹੜਾ ਉਹ ਦਿੱਤਾ ਹੈ, ਉਹ ਵੀ ਤਾਂ ਰੱਬ ਨੇ ਉਹਨਾਂ ਨੂੰ ਦਿੱਤਾ ਤੇ ਅਸੀਂ ਵੀ ਕਿਸੇ ਲਈ ਉਹਨੂੰ ਪਿਆਰ ਕਰ ਰਹੇ ਹਾਂ ਕੋਈ ਐਸਾ ਗਾਣੇ ਦਾ ਕੋਈ ਪੀਸ ਜਿਹੜਾ origignal ਵੀ ਵਾਇਲਨ ਚ ਹੀ ਵੱਜਾ ਹੋਵੇ ਗਾਣੇ ਚ ਜੀ। ਮਸ਼ਹੂਰ ਹੋਵੇ ਔਰ ਤੁਸੀਂ ਉਹਨੂੰ ਉਹ ਵਜਾ ਕੇ ਲਓ ਜੀ ਪੁੱਛਣਾ ਜੀ ਗਾਣਾ ਕਿਹੜਾ ਠੀਕ ਹੈ ਜੀ
ਪਿਆਰ ਕਰਨਾ। ਵਾਹ 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 क्या कहने हैं ਹਾਏ 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 ਵਾਹ 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 ਉਹ ਤਾਂ ਮੈਂ ਵੇਟ ਕਰ ਰਿਹਾ ਡੈ 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 ਦੁਬਾਰਾ ਆਵਾਜ਼ ਹਾਂ ਹਾਂ ਵਾਹ 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 ਬਹੁਤ ਸਹੀ ਕੀ ਬਾਤ ਵਾਹ ਜੀ ਵਾਹ ਅੱਛਾ ਜੀ ਅਸੀਂ ਅਰਬਾਜ਼ ਭਾਈ ਕੋਲੋਂ ਵੀ ਕੁਝ ਸੁਣਾਂਗੇ ਲੇਕਿਨ ਇਹਨਾਂ ਕੋ ਅਕੋਰਡੀਅਨ ਸੁਣਾਂਗੇ ਲੇਕਿਨ ਅਕੋਰਡੀਅਨ ਦੇ ਥੋੜਾ ਜਿਹਾ ਰਿਕੁਆਇਰਮੈਂਟ ਇਹ ਆ ਕਿ ਉਹ ਅਗਰ ਤੁਸੀਂ ਥੋੜਾ ਉੱਪਰ ਕਿਤੇ ਬੈਠੇ ਹੋ ਤੇ ਉਹਨੇ ਇੱਥੇ ਰੱਖਣਾ ਇੱਥੇ ਜ਼ਰਾ ਉਹ ਮਤਲਬ ਸਹੀ ਪਰਫਾਰਮ ਨਹੀਂ ਕਰ ਪਾਉਣਗੇ ਤੇ ਉਹ ਅਸੀਂ ਜਦੋਂ ਅਕੋਰਡੀਅਨ ਸੁਣਾਂਗੇ ਉਦੋਂ ਅਸੀਂ ਇਹਨਾਂ ਨੂੰ ਪੂਰਾ ਉਹ ਰੱਖ ਕੇ ਫਿਰ ਥੋੜਾ ਕੈਮਰਾ ਸ਼ੈਮਰਾ ਸੈਟਿੰਗ ਕਰਕੇ ਇਹਨਾਂ ਕੋ ਅਕੋਰਡੀਅਨ ਪੂਰਾ ਸੁਣਾਂਗੇ ਅਰਬਾਜ਼ ਭਾਈ ਇਹ ਦੱਸੋ ਕਿ ਅਬ ਕੀ ਕਰਨਾ ਚਾਹ ਰਹੇ ਹੋ ਤੁਸੀਂ ਮਤਲਬ ਲਾਈਫ 'ਚ ਕੀ ਏਮ ਆ ਕੀ ਤੁਸੀਂ ਚਾਹ ਰਹੇ ਹੋ ਕਿ ਵੀ ਮੈਂ ਅਰਬਾਜ਼ ਭਾਈ ਦਾ ਸਟੂਡੀਓ ਵੀ ਹੈ ਲਾਹੌਰ ਰਿਕਾਰਡਿੰਗ ਵਗੈਰਾ ਵੀ ਆਡੀਓ ਕਿਤੇ ਤੁਸੀਂ ਰਿਕਾਰਡਿੰਗ ਕਰਾਉਣੀ ਹੋਵੇ ਕਿਤੇ ਸੌਂਗਸ ਕੰਪੋਜੀਸ਼ਨ ਬਣਵਾਉਣੀ ਹੋਵੇ ਕੁਝ ਵੀ ਠੀਕ ਹੈ ਜੀ ਤੇ ਕੀ ਇਦਾਂ ਹੀ ਕਰੀ ਜਾਣਾ ਸਟੂਡੀਓ ਜਿਹੜਾ ਕੁਝ ਏਮ ਕੀ ਹੈ ਬਸ ਸ਼ੌਕ ਇਹ ਹੈ ਕਿ ਉਸਤਾਦ ਜ਼ਾਕਿਰ ਖਾਨ ਸਾਹਿਬ ਨੇ ਜਿਵੇਂ ਤਬਲੇ ਨੂੰ ਹਿੰਦੁਸਤਾਨ ਪਾਕਿਸਤਾਨ ਦੋਵਾਂ ਮੁਲਕਾਂ ਦੇ ਵਿੱਚੋਂ ਜਿਵੇਂ ਇੰਟਰਨੈਸ਼ਨਲ ਕੀਤਾ ਨਾ ਉਸ ਤਰ੍ਹਾਂ ਮੈਂ ਇਹਨੂੰ ਲੈ ਕੇ ਜਾਵਾਂ ਤੁਸੀਂ ਮਿਹਨਤ ਕਰ ਰਹੇ ਹੋ ਉਹ ਉਹਨਾਂ ਅੱਲਾ ਦਾ ਸ਼ੁਕਰ ਹੈ ਵੀ ਕਿ ਐਨੇ ਜੋਗੇ ਅਸੀਂ ਹੋ ਗਏ ਆ ਕਿ ਅਸੀਂ ਆਪਣੇ ਵਾਲਦ ਸਾਹਿਬ ਨੂੰ ਵੀ ਕਹੇ ਕਿ ਤੁਸੀਂ ਈਜ਼ੀ ਹੋ ਜਾਓ ਅਸੀਂ ਬੈਠੇ ਆ ਸਾਰਾ ਹਾਂ ਓਕੇ ਤੇ ਹੁਣ ਉਹ ਸਭ ਸੈੱਟ ਹੋ ਗਿਆ ਆਪਣਾ ਹੁਣ ਤਬਲੇ ਦੀ ਇਨਸ਼ਾਅੱਲਾ ਹੈ ਹਾਂ ਉਸਤਾਦ ਜੀ ਦੇ ਚਲਮ ਸ਼ਰੀਫ ਤੋਂ ਬਾਅਦ ਨਾ ਫਿਰ ਮਿਹਨਤ ਸ਼ੁਰੂ ਹੋ ਜਾਏਗੀ ਹਾਂ ਉਹ ਲਾਜ਼ਮੀ ਵਾਜਿਦ ਸਾਹਿਬ ਉਸਤਾਦ ਨੇ ਮੇਰੇ ਇਸ ਟਾਈਮ ਉਹਨਾਂ ਤੋਂ ਬਾਅਦ ਤੇ ਉਸਤਾਦ ਬੱਲੂ ਖਾਨ ਸਾਹਿਬ ਉਹਨਾਂ ਤੇ ਫਿਰ ਬੈਠ ਕੇ ਉਹ ਸਾਰਾ ਫਿਰ ਜਗ੍ਹਾ ਜਗ੍ਹਾ ਫਿਰ ਵਜਾਵਾਂਗੇ ਹਾਂ ਨਹੀਂ ਵਜਾਓ ਨਾ ਵਜਾਓ ਪ੍ਰੋਗਰਾਮ ਆਵੇ ਨਾ ਆਵੇ होमवर्क ਤੁਹਾਡੀ ਘਰ ਦੀ ਰਿਆਜ਼ ਜਿਹੜਾ ਨਾ ਉਹ ਜ਼ਿੰਦਗੀ में तो सभी रियाज किया करते हो ਉਹ ਤੁਸੀਂ ਲਾਜ਼ਮੀ ਕਰਨਾ ਨਹੀਂ ਭਾਈ ਤੁਹਾਨੂੰ ਤਬਲਾ ਛੋਟਾ ਨਹੀਂ ਪੈਂਦਾ ਜਿੱਡਾ ਪਿੰਡਾ ਵਾ ਤਬਲਾ ਵੈਸੇ ਵੀ ਭਲਵਾਨੀ ਸਾਜ਼ ਦੀ ਸਾਡੇ ਜਿੰਨੇ ਵੀ ਬਜ਼ੁਰਗ ਨਾ ਇਹ ਖਾਨਦਾਨੀ ਸਾਡਾ ਲੇਕਿਨ ਤੈਨੂੰ ਥੱਪੜ ਜਿਹੜਾ ਪੈਣਾ ਉਹ ਛੋਟਾ ਨਹੀਂ ਹੋਣਾ ਵੇਖੀ ਨਹੀਂ ਅਸੀਂ ਸਿਰਫ ਆਪਣੇ ਕੰਮ ਤੇ ਹੀ ਬਦਮਾਸ਼ ਹੌਸਲਾ ਨਹੀਂ ਤਾਂ ਫਿਰ ਜੋ ਤਬਲਾ ਹੀ ਵਜਾਈ ਜਾਂਦੇ ਕਬਜ਼ਾ ਲੈਣ ਕਦੋਂ ਜਾਂਦੇ ਹੋ ਉਹ ਯਾਰ ਨਹੀਂ ਉਹ ਇਸ ਤਰ੍ਹਾਂ ਦੇ ਉਹ ਅੱਲਾਹ ਪਾਕ ਸਾਰਾ ਰਿਜ਼ਕ ਦੇ ਰਿਹਾ ਕਬਜ਼ਾ ਵਾਲੀ ਸੀ ਬੰਦੇ ਹੀ ਨਹੀਂ ਸਹੀ ਗੱਲ। ਉਸਤਾਦ ਜੀ ਇਹ ਅੱਛਾ ਹੁਣ ਗੱਲ ਸੁਣੋ ਨਾ ਦੇਖੋ ਉਹ ਜੱਟ ਆ ਲੇਕਿਨ ਇਹਨਾਂ ਦੇ ਕੋਲੋਂ ਨਾ ਕੋਈ ਮਤਲਬ ਜਗ੍ਹਾ ਕੋਈ ਕਬਜ਼ਾ ਕਰ ਲਵੇ ਨਾ ਜਗ੍ਹਾ ਤੇ ਉਹ ਗਲੀ ਵਾਲੀ ਜਗ੍ਹਾ ਤੇ ਵੀ ਕਰ ਲਵੇ ਨਾ ਉਹ ਵੀ ਜਵਾਬ ਨਹੀਂ ਜਿਹੜੀ ਜਗ੍ਹਾ ਕਿਆ ਜਗ੍ਹਾ ਕਹੀ ਹੈ ਉਹਦੇ ਤੇ ਵੀ ਇਹਨਾਂ ਦਾ ਕਬਜ਼ਾ ਹੋ ਜਾਂਦਾ ਇਹਨਾਂ ਕੋਈ ਨਹੀਂ ਜਾਂਦੀ ਉਹ ਕੋਈ ਹੋਰ ਕਹਿ ਰਿਹਾ ਹੁੰਦਾ ਭਾਜੀ ਤੁਸੀਂ ਇੱਥੇ ਜਗ੍ਹਾ ਨਹੀਂ ਕਹੀ ਭਾਜੀ ਉੱਥੇ ਕਬਜ਼ਾ ਹੋਇਆ ਉੱਥੇ ਕਟਾਈ ਦਾ ਕਬਜ਼ਾ ਹੋਇਆ ਉਹ ਕਹਿ ਰਿਹਾ ਇਹਦੇ ਇੱਕ ਭਰਾ ਨੇ ਕੂਲਰ ਛੋਟੇ ਕਰਤੇ ਸੀ ਤਬਲਾ ਕੋਈ ਸਮਝ ਕੇ ਵੀ ਹਾਂ
ਤੇ ਉਹ ਭਾਜੀ ਇਹਨਾਂ ਦਾ ਰੌਲਾ ਹੈਗਾ। ਅੱਛਾ ਜੀ, ਤੇ ਜਿਹੜੇ ਤਾਬੂ ਖਾਨ ਸਾਹਿਬ ਨੇ, ਜੀ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਇਸ 2024 ਦੇ ਵਿੱਚ ਇੰਨਾ ਜ਼ਿਆਦਾ AI ਟੈਕਨੋਲੋਜੀ ਔਰ ਤੁਸੀਂ ਸੋਸ਼ਲ ਮੀਡੀਆ ਔਰ ਮੋਬਾਈਲਾਂ ਦੇ ਕੈਮਰੇ, ਸਾਡੇ DSLR ਕੈਮਰੇ ਨਾਲੋਂ ਵੀ ਜ਼ਿਆਦਾ ਅੱਛੇ ਕੈਮਰੇ ਆ ਰਹੇ ਨੇ ਅੱਜ ਕੱਲ। ਆਡੀਓ ਦੀ ਕੁਆਲਿਟੀ ਮੋਬਾਈਲਾਂ 'ਚ ਉਹਨਾਂ ਨੇ ਐਸੀ 360 ਦੇਤੀ ਹੈ ਕਿ ਤੁਸੀਂ ਇੰਜ ਮੋਬਾਈਲ ਫੜਿਆ, ਇਧਰੋਂ ਵੀ ਆਡੀਓ ਰਿਕਾਰਡ ਹੋ ਰਹੀ, ਇਧਰੋਂ ਵੀ। ਇਹਦੇ ਬਾਵਜੂਦ ਖਾਨ ਸਾਹਿਬ ਦੀ ਕੋਈ ਇੱਕ ਚੈਨਲ, ਕੋਈ ਇੱਕ ਐਸੀ ਵੀਡੀਓ ਜਿਹੜੀ HD 4K ਰਿਜ਼ਲਟ ਹੋਵੇ ਕਿਉਂ ਨਹੀਂ ਹੈਗੀ? ਵਜ੍ਹਾ ਇਹਦੇ 'ਚ ਉਹਨਾਂ ਦਾ ਕਸੂਰ ਨਹੀਂ ਹੈਗਾ, ਇਹ 'ਚ ਤੁਹਾਡਾ ਕਸੂਰ ਮੈਂ ਗਿਣਾਂਗਾ ਸਹੀ ਕਹਿ ਰਹੇ। ਕਿ ਤੁਹਾਨੂੰ ਚਾਹੀਦਾ ਸੀ, ਕਿਉਂਕਿ ਉਹ ਤੇ ਮਤਲਬ ਤੁਸੀਂ ਅੱਜ ਦੇ ਬੱਚੇ ਹੋ, ਤੇ ਕਿਉਂ ਨਹੀਂ ਇਦਾਂ ਕਰਦੇ ਵੀ ਉਹਨਾਂ ਦਾ ਆਡੀਓ ਵੀਡੀਓ ਤੁਸੀਂ ਇੱਕ ਅੱਛੇ ਰਿਜ਼ਲਟ 'ਚ ਰਿਕਾਰਡ ਕਰਕੇ ਇੱਕ ਚੈਨਲ ਬਣਾਓ, ਉਹਨਾਂ ਦੀਆਂ 40 50 100 200 ਤੇ ਵੀਡੀਓ ਪਈਆਂ ਹੋਣ। ਇਹ ਹੁਣ ਇਨਸ਼ਾਅੱਲਾ ਕਰ ਰਿਹਾ ਸਟਾਰਟ, ਤੁਹਾਨੂੰ ਦੱਸਿਆ ਸੀ ਕੱਲ ਵੀ ਕਿ ਚੈਨਲ ਨਵਾਂ ਹੀ ਬਣਾਇਆ ਹੈ, ਤੇ ਇੰਨਾ ਪਤਾ ਵੀ ਨਹੀਂ ਹੈ ਕਿ ਕਿਹੜੇ ਕੋ ਟੈਗ ਸ਼ੈਗ ਲਾਣੇ ਨੇ ਕਿਵੇਂ, ਉਹ ਆਸਤਾ ਆਸਤਾ ਹੀ ਕਰਕੇ ਚੱਲਣਾ ਸੀ ਪਤਾ। ਕੋਈ tension ਹੁਣ ਨਹੀਂ। ਇਨਸ਼ਾਅੱਲਾ ਇੱਥੇ ਅਸੀਂ ਤੁਹਾਨੂੰ ਚੈਨਲ ਬਣਾਉਣ ਦਾ ਸਿਰਫ ਮਸ਼ਵਰਾ ਹੀ ਨਹੀਂ ਦਿੰਦੇ, ਕੈਮਰੇ, ਕਾਸਟ, ਐਡੀਟਰ, ਹਰ ਸ਼ਾਇਦ ਚੜਾਣੇ ਵੀ ਅਸੀਂ, ਟੈਗ ਵੀ ਅਸੀਂ, ਤੁਸੀਂ ਸਿਰਫ ਪੇਮੈਂਟ ਲਿਆ ਕਰਨੀ। ਤੁਸੀਂ ਸੂਟ ਪਾ ਕੇ ਆਉਣਾ। YouTube ਤੋਂ ਕਨਫਰਮ ਕਰਤੇ ਹੋ ਸਕਦਾ ਤੁਹਾਡਾ ਐਡਸਨ ਦੀ ਅਬਦੁੱਲਾ ਨੂੰ ਆ ਜਾਵੇ। ਹਾਂਜੀ ਉਹ ਬਈ ਫੈਸਲ ਦੇ ਵੱਡੇ ਆਮ ਜਾਂਦੇ ਸੀ, ਇੱਕ ਮਰ ਗਿਆ, ਉਹ ਕਹਿੰਦੇ ਸਪੀਡ ਨਾਲ ਐਂਡ ਤੇ ਉਹਨੇ ਇਦਾਂ ਕੀਤਾ, ਉਹਦਾ ਗਲਾ ਵੱਢਿਆ। ਅੱਛਾ, ਇੰਜ ਕਰਦੇ ਕਰਦੇ ਇੰਜ ਹੋ ਗਿਆ। ਗਾਣੇ ਦਾ ਮੁਕਾ ਕੀਤਾ, ਆਪਣਾ ਵੀ ਕਰ ਲਿਆ। ਭਾਜੀ ਅਤਾਈਆਂ, ਇਹ ਦੁਨੀਆ ਦੀ ਜਿਹੜੀ ਸਜਾਵਟ ਹੈ ਨਾ, ਹਾਂ ਇਹ ਅਤਾਈਆਂ ਦੇ ਨਾਲ ਆ। ਜੀ ਸਰ। ਤੁਹਾਨੂੰ ਪਤਾ ਉਸਤਾਦ ਜੀ, ਯਾਨੀ ਪਾਕਿਸਤਾਨ ਕਹਿ ਲਓ, ਪੰਜਾਬ ਕਹਿ ਲਓ, ਪੰਜਾਬ ਦੀ ਗੱਲ ਕਰ ਲੈਣੇ ਪੰਜਾਬੀ। ਪੰਜਾਬ ਖੂਬਸੂਰਤ ਨਹੀਂ ਲੱਗਦਾ ਤਾਈਆਂ ਤੋਂ ਬਗੈਰ। ਹਾਏ ਹਾਏ, ਤਾਈ ਨਾ ਹੁਣ ਕਿੱਥੇ ਜਾਓਗੇ, ਤੁਹਾਨੂੰ ਕੋਈ 10-10 ਕਿਲੋਮੀਟਰ ਬਾਅਦ ਇੱਕ ਬੰਦਾ ਨਜ਼ਰ ਆਏਗਾ। ਫਾਇਦਾ ਹਾਂਜੀ, ਸਹੀ ਗੱਲ ਆ। ਉਸਤਾਦ ਜੀ ਸਾਰੇ ਤਾਈ ਚੁੱਕ ਲਓ, ਹਾਂ ਤੇ ਪਤਾ ਲੱਗੇ ਜੀ ਮੈਂ ਰਾਤੀ ਵੀਡੀਓ ਪਾਈ, ਬਹੁਤ ਅੱਛਾ ਰਾਗ, ਮੈਂ ਮਾਲਕੋਸ ਵਜਾ ਕੇ ਵੀਡੀਓ ਪਾਈ, 4 ਵਿਊਜ਼ ਹੋ ਗਏ ਭਾਈ। ਤੇ ਚਾਰ ਵੀ ਬੜੇ ਹਾਂ ਕਿ ਯਾਰ ਤਾਈ ਚਲੋ, ਤੇ ਚੁੱਕੇਗੇ। ਹਾਂ। ਤੇ ਭਾਜੀ ਇਸ ਤੋਂ ਇਹ ਪੰਜਾਬ ਦੀ ਸਜਾਵਟ ਆ ਤਾਈਆਂ ਦੇ ਨਾਲ। ਆ ਓਏ ਓਏ ਮਰੇ ਫਿੱਟੇ ਪਲਾ, ਇਹ ਸਜਾਵਟ ਆ। ਇਹ ਵੀ ਇਹਦੇ ਨਿੱਕੇ ਨਿੱਕੇ ਫੁੱਲ ਨੇ। ਸਾਨੂੰ ਅਕਸਰ ਬਰੀਕ ਲੋਕਾਂ ਨੂੰ ਅਕਸਰ ਇਹਦਾ ਥੋੜਾ ਡਿਸਟਰਬ ਕਰਦੇ ਨੇ, ਲੇਕਿਨ ਸਾਰੇ ਨਾ ਹੋਣ ਨਾ ਤੇ ਕੀ ਕਰਾਂਗੇ ਅਸੀਂ? ਵੈਰੀ ਗੁੱਡ। ਜਿਹੜੇ 4-4 ਮਿੰਟ ਬਾਅਦ ਇੱਕ ਅੱਛੀ ਗੱਲ ਜੇਨ ਬੜੀ ਜਾਵੇ, ਅੱਛੀ ਗੱਲ ਕਰ ਰਹੇ ਨੇ। ਬਾਕੀ 3 ਮਿੰਟ ਵਿਹਲੇ ਚੁੱਪ ਬੈਠੇ। ਉਸ ਮੈਂ ਨਾ ਉਹ YouTube ਤੇ ਆਪਣਾ ਸੁੱਟਿਆ ਨਾ, ਤਾਂ ਮੈਂ ਵਿੱਚ ਦੱਸਿਆ ਸਾਰਾ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਐਲਬਮ, ਜਦੋਂ ਫਸਟ ਐਲਬਮ ਦਾਦਾ ਜੀ ਨੇ ਤੇ ਵਾਲਾ ਸਾਹਿਬ ਨੇ ਸਟਾਰਟ ਕੀਤਾ, ਤਾਂ ਮੈਂ ਉਹ ਸਾਰੀ ਗੱਲਾਂ ਪਤਾ ਕਰਕੇ ਨਾ ਉੱਥੋਂ ਇੰਨਾ ਬੋਲਣਾ ਵੀ ਨਹੀਂ ਆਉਂਦਾ ਕੈਮਰੇ ਕਿ ਬਸ ਮੈਂ ਲੰਘਾ ਲਿਆ, ਉਹ ਮੈਂ ਵਜਾਇਆ ਤੇ ਬੜੇ ਅੱਛੇ ਕਮੈਂਟ ਆਏ ਨੇ। ਤੇ ਤੀਸਰਾ ਕਮੈਂਟ ਉਹਦੇ ਥੱਲੇ ਕਹਿੰਦੇ ਕਰਕੇ ਬੰਦੇ ਦਾ ਹੈ, ਤੂੰ ਇੰਗਲਿਸ਼ ਵੇਖੀ ਹੈ, ਬੜਾ ਲੰਬਾ ਓਏ ਲਿਖਿਆ, ਇਹ ਬੜੀ ਇਹਨਾਂ ਨੂੰ ਬਿਮਾਰੀ ਇੰਗਲਿਸ਼ ਦੇ ਵਿੱਚ ਲਿਖੀ। ਐਂਡ ਤੇ ਥੱਲੇ ਨਾ ਲਿਖਿਆ ਉਰਦੂ ਦੇ ਵਿੱਚ ਤੈਨੂੰ ਇਹ ਕਿ ਤੂੰ ਜਿੱਦਾਂ ਮਰਜ਼ੀ ਵਜਾ ਲੈ ਕੋਡੀ, ਤੂੰ ਰਾਜ ਕਪੂਰ ਵਰਗਾ ਨਹੀਂ ਵਜਾ ਸਕਦਾ। ਮੇਰਾ ਨਾਮ ਜੋਕਰ ਦੇ ਵਿੱਚ ਨਹੀਂ। ਆਵਾਰਾ। ਅੱਛਾ, ਉਹਨੇ ਕਿਹਾ ਤੂੰ ਚਿੱਟਾ ਮਾਰਦੀ ਅੱਛਾ ਵਜਾ, ਤੂੰ ਰਾਜਪੂਰ ਸਾਹਿਬ ਵਰਗਾ ਨਹੀਂ ਵਜਾ ਸਕਦਾ। ਓਏ ਹਾਂ, ਦੇਖੋ ਨਾ, ਇਹ ਦੇਖਿਆ ਉਹਨਾਂ ਦੀ ਗੱਲਾਂ ਅਸੀਂ ਸਾਰੇ ਹੱਸੇ। ਇਹ ਖੂਬਸੂਰਤੀ ਹੈ। ਅਤਾਈ ਵੀ ਆਪਣਾ ਇੱਕ ਮੁਕਾਮ ਰੱਖਦੇ ਨੇ ਦੁਨੀਆ ਤੇ, ਉਸਤਾਦ ਜੀ, ਉਹਨਾਂ ਦਾ ਵੀ ਇੱਕ ਵਜ਼ਨ ਆ। ਭਾਜੀ ਨੂੰ ਦੇਖ ਕੇ ਲੱਗਦਾ ਨਹੀਂ ਵੀ ਉਹ ਸਹੇਲ ਸਾਹਿਬ ਵੱਡੇ ਹੋਏ ਨੇ ਉਹਦੇ ਬੇਟੇ, ਵਾਲ ਨੂੰ ਰੱਖੇ ਦੇ ਰਸੇ। ਨਹੀਂ ਮੈਨੂੰ ਤੇ ਸਾਰਾ ਉਹ ਤਾਬੂ ਭਾਜੀ ਵਾਲਾ ਚਿਹਰਾ ਲੱਗ ਰਿਹਾ ਇਹਦੇ ਜਵਾਨੀ ਦਾ। ਤੁਸੀਂ ਸੁੱਟੀ ਡੇਲੇ ਦੇ YouTube ਭਾਈ। ਤੇ ਆਪਣੀ ਵੀਡੀਓ? ਹਾਂ ਜੀ, ਇਹਨਾਂ ਨੇ ਆਪਣੀ ਪਹਿਲੀ ਵੀਡੀਓ YouTube ਤੇ ਸੁੱਟੀ, YouTube ਐਡ ਨੂੰ। ਨਹੀਂ ਨਹੀਂ YouTube ਤੇ ਸੁੱਟੀ ਨਹੀਂ, YouTube ਤੋਂ ਬਾਲੇ ਤੱਕ ਮੈਸੇਜ ਆ ਗਿਆ, ਭਾਈ ਵਾਲ ਤੇ ਹੌਲੇ ਕਰਾ। ਨਹੀਂ ਭਾਈ। ਆਪਣੀ ਸਾਡੀ ਚਿਹਰਾ ਨਹੀਂ ਪਛਾਣ ਚਾਹੁੰਦਾ। ਅੱਛਾ ਚਲੋ, ਮਾਲਕ ਦਾ ਆ ਗਿਆ। ਦੇਖਣਾ YouTube ਤੇ ਮਾਲਕ ਦਾ ਜਦੋਂ ਮੈਸੇਜ ਹੈ ਨਾ, ਤਾਂ ਉਹਦਾ ਹੋਣਾ ਚਾਹੀਦਾ ਕਿ ਯਾਰ ਵਾਟ ਇਜ਼ ਇਹ ਬੋਲ। ਅੱਛਾ, ਉਹਦਾ ਮਾਲਕ ਵਾਪਾ ਹੋਵੇ, ਇਹ ਮਾਲਕ ਨਹੀਂ ਹੁੰਦਾ YouTube। ਸਾਡੀ ਇਹਨਾਂ ਨੇ YouTube ਤੇ ਮਾਲਕ ਲੈ ਕੇ ਤੂੰ ਕੋਈ ਚਪਲ ਹੀ ਮਾਰਨੀ ਹੈ, ਤੂੰ ਤੇ ਲੈਵਲ ਦੀ ਤੇ ਗੁੱਤ ਕੋਰ ਕੇ ਮਾਰ ਭਾਈ ਮਾਰ ਤੇ ਹੌਲਾ ਕਰਾ। ਮਤਲਬ ਇਹ ਦੇਖੋ ਨਾ, ਹੈਗਾ ਅੰਦਾਜ਼ਾ ਵੇ ਖੂਬਸੂਰਤ ਲੈ। ਵੱਡੇ ਮਨ ਵਾਲੇ ਬਣਿਆ YouTube ਉੱਥੇ ਦਾ ਮਾਲਕ। ਸਾਰੀ YouTube ਤੇ ਇਹਨਾਂ ਨੇ ਆਪਣੀ ਵੀਡੀਓ ਸੁੱਟੀ, ਉਹ ਦੂਸਰੀ ਸਾਈਡ ਤੇ ਇੱਟਾਂ ਰੱਖ ਕੇ ਲੈਵਲ ਕਰਨ ਦੇ। ਅੱਛਾ, ਪਹਿਲੀ ਤਾਂ ਗੱਲ ਆ, ਤੁਸੀਂ ਅੱਜ ਤੋਂ ਬਾਅਦ, ਕੀ ਨਾਮ ਤੁਹਾਡਾ? ਅਰਬਾਨ ਭਾਜੀ। ਅੱਜ ਤੋਂ ਬਾਅਦ ਤੁਸੀਂ ਇਹ ਨਹੀਂ ਕਹਿਣਾ ਮੈਂ YouTube ਤੇ ਵੀਡੀਓ ਸਿੱਟੀ, ਤੂੰ ਕਹਿਣਾ ਮੈਂ YouTube ਤੇ ਵੀਡੀਓ ਅਪਲੋਡ ਕੀਤੀ। ਅਪਲੋਡ ਕੀਤੀ ਸੁੱਟੀ ਵਾਲਾ ਲਫ਼ਜ਼ ਨਹੀਂ ਕਹਿਣਾ, ਜ਼ਿੰਦਗੀ ਚੋਂ ਕੱਢ ਦਿਓ ਆਪਣੇ ਚ। YouTube ਦਾ ਮਾਲਕ ਮੈਂ YouTube ਤੇ ਵੀਡੀਓ ਅਪਲੋਡ ਕੀਤੀ। ਕੀਤੀ ਹਾਂ ਜੀ। ਅਨਲੋਡ ਕਰਨੇ। ਸਾਸਾ ਸਾਹਿਬ, ਗੱਲ ਇਹ ਹੈ, ਜਿਹੜਾ ਸੁਰ ਤੇ ਟੈਂਪੋ ਹੈ ਨਾ, ਟੈਂਪੋ ਤੇ ਸੁਰ ਤੇ ਲੈ, ਰਿਦਮ ਤੇ ਸੁਰ। ਜੀ। ਜਿਹੜਾ ਬੰਦਾ ਕਹਿੰਦਾ ਨਾ ਉਹ ਮੇਰਾ ਕੋਈ ਤਾਲੁਕ ਨਹੀਂ ਯਾਰ, ਮੈਨੂੰ ਇਹ ਪਸੰਦ ਹੀ ਨਹੀਂ ਯਾਰ, ਇਹ ਮੈਨੂੰ ਚੰਗਾ ਹੀ ਨਹੀਂ ਸਮਝਦਾ, ਉਹਦੀ ਲਾਈਫ 'ਚ ਵੀ ਇਹ ਦੋਵੇਂ ਚੀਜ਼ਾਂ ਹੈ ਨੇ, ਉਹਨੂੰ ਪਤਾ ਹੀ ਨਹੀਂ। ਜੀ ਬਿਲਕੁਲ ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ। ਬਿਲਕੁਲ ਠੀਕ। ਉਹਨੂੰ ਇਹਨਾਂ ਦੀ ਪਛਾਣ ਨਹੀਂ, ਲੇਕਿਨ ਉਹਦੀ ਲਾਈਫ 'ਚ ਹੈ ਨੇ, ਟੈਂਪੋ ਦੀ ਲਾਈਫ 'ਚ ਹੈ।
ਉਹਦੇ ਅੰਦਰ ਚੱਲਣ ਦੇ ਹੀ ਟੈਂਪੋ ਟਿਕ ਟਿਕ ਟਿਕ, ਵਾਹ 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 ਠੀਕ ਹੈ ਨਾ, ਜਿਹੜਾ ਬਾਦੀ ਔਰ ਸੁਰ ਵੀ, ਉਹਦੇ ਸੁਰ ਵੀ, ਯਾਨੀ ਇਹ ਐਸੀ ਚੀਜ਼ ਆ, ਇਹ ਤੁਸੀਂ ਕਹੋਗੇ ਜੀ ਮੈਨੂੰ ਮੌਸੀਕੀ ਨਹੀਂ ਪਸੰਦ ਹੈ, ਮੈਂ ਨਹੀਂ ਸੁਣਦਾ ਜੀ ਐਵੇਂ, ਲੇਕਿਨ ਤੁਹਾਡੇ ਅੰਦਰੋਂ ਹੈ। ਤੁਹਾਡੀ ਕਾਇਨਾਤ ਦੀ, ਰੱਬ ਦੀ ਹਰ ਸ਼ੈ ਸੁਰ ਤੇ ਲੈਅ 'ਚ ਚੱਲਣ ਦੀ, ਵਾਹ ਐਸੇ ਹੀ ਹੈ ਬੇਸ਼ੱਕ। ਹਰ ਸ਼ੈ। ਤੁਹਾਡੀ ਹਵਾ ਜਿਹੜੀ ਚੱਲਦੀ ਹੈ ਬੇਲਾਈ ਹੋ ਜੇ, ਲੈ ਦੇ ਜਾਏ ਤੁਹਾਨੂੰ। ਇਸ ਤਰ੍ਹਾਂ ਤੁਹਾਡੀ ਬਾਰਿਸ਼ ਬੇਲਾਈ ਹੋ ਜੇ 15 ਮਿੰਟ, ਦੁਬਈ ਵੇਖੋ ਨੇ ਕੀ ਹਾਲ ਕੀਤਾ, ਸੁਣਿਆ ਪਿੱਛੇ ਜੇ? ਆਹੋ ਸਰ, ਸਿਰਫ ਉਹਦੀ ਟੈਂਪੋ ਚੜੀ ਹੈ ਲੈ ਦੇ ਗਈ ਤੇ ਦੁਬਈ ਦਾ ਉਹਨੇ ਕੀ ਹਾਲ ਕੀਤਾ। ਤੇ ਦੁਬਈ ਉਹ ਸ਼ਹਿਰ ਆ ਕਿ ਜਿੱਥੇ ਕਹਿੰਦੇ ਨੇ ਕਿ ਦੁਨੀਆ ਦੀ ਹਰ ਸੇਫਟੀ ਹੈ, ਤੇ ਉਹਨੇ ਸਿਰਫ ਇਹ ਸੁਰ ਚੜਾਇਆ ਥੋੜਾ ਜਿਹਾ ਬਾਰਿਸ਼ ਦਾ, ਤੇ ਇਹ ਗੱਡੀਆਂ ਤਰ ਰਹੀਆਂ ਨੇ। ਕੀ ਬਾਤ। ਤੁਹਾਡੀ ਕਾਇਨਾਤ ਦੀ ਉਹ ਸੰਸਾਰ ਹੈ ਇੱਕ ਨਦੀਆ, ਸੁਣਿਆ ਜੇ ਗਾਣਾ ਮੁਕੇਸ਼ ਸਾਹਿਬ ਲਤਾ ਜੀ? ਮੈਂ ਨਹੀਂ हाँ, एक लय में एक सुर में संसार की हर शय। ਸਿੰਪਲ ਤੁਹਾਡੇ ਕੰਨ ਨੇ, ਇਹ ਵੀ ਇੱਕ ਸੁਰ ਦੀ ਲਿਮਟ ਫ੍ਰੀਕੁਐਂਸੀ ਸੁਣ ਸਕਦੇ ਨੇ, ਇਸ ਤਰ੍ਹਾਂ ਉਸ ਤੋਂ ਉੱਤੇ ਜਾਏਗਾ ਪਰਦਾ ਫਟ ਜਾਏਗਾ ਤੁਹਾਡਾ। ਹਾਂਜੀ, ਥੱਲੜੀ ਫ੍ਰੀਕੁਐਂਸੀ ਤੁਸੀਂ ਇੱਕ ਹੱਦ ਤੱਕ ਸੁਣ ਸਕਦੇ ਜੀ, ਉਸ ਤੋਂ ਥੱਲੇ ਆਵਾਜ਼ ਹੋਏਗੀ ਉਹ ਹਾਂਜੀ। ਤੁਹਾਡੇ ਕੰਨ ਨਹੀਂ ਸੁਣਨਗੇ। ਉਹ ਐਸਾ ਜਾਨਵਰ ਕੋਈ ਸੁਣੇਗਾ ਜਿਹਦੀ ਫ੍ਰੀਕੁਐਂਸੀ ਅੱਲਾ ਨੇ ਉਸ ਤੋਂ ਥੱਲੇ ਸੁਣਨ ਵਾਲੀ ਰੱਖੀ। ਵਾਹ ਵਾਹ ਵਾਹ। ਜੀ, ਜਿੱਦਾਂ ਲਾਈਕ ਤੁਹਾਡੇ ਸਪੀਕਰ ਮਿਲਦੇ ਨੇ ਬਾਜ਼ਾਰੋਂ, ਅਸੀਂ ਸਪੀਕਰ ਲੈਂਦੇ ਆ, ਉਹਦੀ ਲੋ ਫ੍ਰੀਕੁਐਂਸੀ ਉਹਦੇ ਉੱਤੇ ਲਿਖੀ ਹੁੰਦੀ, ਸਾਨੂੰ ਤਾਂ ਖੈਰ ਪਤਾ ਹੀ ਨਹੀਂ ਨਾ, ਅੱਜ ਮੈਂ ਤੁਹਾਨੂੰ ਦੱਸ ਦਿੰਦਾ ਉਹਦਾ ਕੀ ਹੁੰਦਾ। ਉਹਦੀ ਲੋ ਹਾਈ ਫ੍ਰੀਕੁਐਂਸੀ ਲਿਖੀ ਹੁੰਦੀ ਕਿ ਇਹ 20,000 ਮੈਗਾ ਤੋਂ ਲੈ ਕੇ ਇੰਨੇ ਗੈਗਾ ਤੇ ਤੱਕ ਦੀ ਹੈ। ਹੁਣ ਅਗਰ ਤੁਸੀਂ ਸਪੀਕਰ ਲੈਣ ਦਾ ਜਿਹਦੀ ਲੋ ਫ੍ਰੀਕੁਐਂਸੀ ਇੰਨੀ ਜ਼ਿਆਦਾ ਨਹੀਂ, ਤੁਸੀਂ ਉਹਨੂੰ ਲਾਇਆ ਤੇ ਇੱਕ ਤੁਸੀਂ ਗਾਣਾ ਪਲੇ ਕੀਤਾ ਜਿਹਦੇ 'ਚ ਇੱਕ ਬੇਸ ਗਿਟਾਰ ਵੱਜੀ ਜਿਹੜੀ ਉਸ ਫ੍ਰੀਕੁਐਂਸੀ ਦੇ ਥੱਲੇ ਵਜਾਈ ਉਹਨੇ, ਉਹ ਤੁਹਾਡੇ ਸਪੀਕਰ 'ਚ ਨਹੀਂ ਆਏਗੀ। ਤੁਸੀਂ ਕਹੋਗੇ ਸਪੀਕਰ ਨਹੀਂ ਸਹੀ ਚੱਲਣਾ। ਸਹੀ ਬਾਤ। ਬੇਸਰ ਇਹ ਸਪੀਕਰ ਹੈ ਜੀ, ਇਹ ਬੇਸਰ ਆ। ਬੇਸਰ ਦੀ ਫ੍ਰੀਕੁਐਂਸੀ ਬਹੁਤ ਥੱਲੇ ਹੁੰਦੀ, ਇਸ ਤੋਂ ਉਹ ਨਿੱਕੀ ਨਿੱਕੀ ਵੀ ਪੂਰੀ ਆ ਰਹੀ ਹੁੰਦੀ। ਇਹ ਇੱਕ ਟੈਕਨੀਕਲ ਇੱਕ ਗੱਲ ਆ ਕਿ ਤੁਹਾਡੇ ਸਪੀਕਰ, ਹੁਣ ਤੁਹਾਡਾ ਕੰਨ ਆ, ਸੇਮ ਕੰਨ ਦੀ ਫ੍ਰੀਕੁਐਂਸੀ ਆ ਕਿ ਇਹਨੇ ਇੱਥੇ ਤੱਕ ਸੁਣਨਾ, ਉਸ ਤੋਂ ਥੱਲੇ ਦੀ ਆਵਾਜ਼ ਨਹੀਂ ਸੁਣੇਗਾ। ਉਸ ਤੋਂ ਥੱਲੇ ਦਿਲ ਕਰੇ ਘੋੜਾ ਸੁਣਦਾ ਹੋਵੇ, ਉਹਨੂੰ ਰੱਬ ਨੇ ਉਹਦੀ ਕਪੈਸਿਟੀ, ਉਸ ਤੋਂ ਦਿਲ ਕਰੇ। ਹੋਰ ਮੈਂ ਤੈਨੂੰ ਬਰੀਕ ਗੱਲ ਦੱਸਾਂ, ਇਹ ਜਿਹੜੀ ਕਹਿੰਦੇ ਨੇ ਕੀੜੀ ਨੇ ਗੱਲ ਕੀਤੀ ਕਿ ਉਹ ਇਹ ਅੱਲਾ ਦੇ ਨਬੀ ਆ ਰਹੇ ਨੇ ਤੇ ਸਾਨੂੰ ਰੋਣ ਦੇਣਗੇ, ਤੇ ਉਹਨਾਂ ਨੇ ਸੁਣ ਲਈ। ਲੌਜੀਕਲੀ ਅੱਜ ਜਿਹੜੇ ਸਾਇੰਸਦਾਨ ਕਹਿ ਰਹੇ ਨੇ ਨਾ ਕਿ ਇਸ ਵਾਕਿਏ ਦੇ ਪਿੱਛੇ ਇਸ ਚੀਜ਼ ਦਾ ਅਰਥ ਕਿ ਉਹ ਫ੍ਰੀਕੁਐਂਸੀ ਅੱਲਾ ਨੇ ਆਪਣੇ ਨਬੀ ਨੂੰ ਅਤਾ ਕੀਤੀ, ਉਹ ਫ੍ਰੀਕੁਐਂਸੀ ਉਹਨਾਂ ਨੇ ਸੁਣੀ। ਹੋਰ ਕੋ ਕੀੜੀ ਦੀ ਆਵਾਜ਼ ਬਹੁਤ ਉੱਚੀ ਨਹੀਂ ਸੀ ਜੀ। ਇਹ ਲੌਜੀ ਤਾਂ ਕਿ ਮੇਰੇ ਕੰਨ ਦਾ ਪੜਦਾ ਹੈ ਨਹੀਂ, ਇਹਦੀ ਫ੍ਰੀਕੁਐਂਸੀ ਕਿੰਨੀ ਰਹਿ ਗਈ ਹੁਣ? ਉਹ ਸਿਰਫ ਕੰਨ ਦਾ ਨਹੀਂ, ਇਹਦੀ ਫ੍ਰੀਕੁਐਂਸੀ ਨਹੀਂ, ਇਹ ਮੁੱਲ ਕੁਐਂਸੀ ਚ ਪਵਾ ਡਾਕਟਰ ਕੋ ਜਾ ਕੇ। ਹੁਣ ਉਸਤਾਦ ਜੀ ਦੇਖੋ, ਮੈਂ ਟੋਟਲ ਫ੍ਰੀਕੁਐਂਸੀ ਨਹੀਂ, ਇਹਦੇ ਚ ਪੇੜ ਕੁਐਂਸੀ ਪਵਾ। ਉਸਤਾਦ ਜੀ ਮੈਂ ਸੁਣਨ ਦਾ ਬੜਾ ਸੁਰੀਲਾ ਵਾਂ। ਭਾਜੀ 3 ਲੱਖ ਰੁਪਏ ਦੀ ਸੈਲਰੀ ਹੈ, ਤੁਸੀਂ ਇਹ ਜੱਟ ਆ, ਤੁਸੀਂ ਇਹਦਾ ਆਲਮ ਚੈੱਕ ਕਰਨਾ ਅਜ਼ੀਮ ਭਾਜੀ, ਤੇ ਕੀ ਨਾਂ ਤੁਹਾਡਾ? ਅਰਬਾਜ਼ ਭਾਜੀ, ਇਹਦਾ ਤੁਸੀਂ ਆਲਮ ਚੈੱਕ ਕਰਨਾ। ਅੱਛਾ, ਸ਼ਕਰ ਹੂ ਬਹੂ ਯਾਦ ਨਾਮ ਲਿਆ। ਹਰਾਮ ਆ ਆਪਣੀ ਜ਼ਾਤ ਤੇ, ਆਪਣੇ ਲਾਇਸੈਂਸ ਤੇ, ਆਪਣੇ ਕਿਸੇ ਡਾਕੂਮੈਂਟਸ ਤੇ ਕਦੀ ਪੈਸਾ ਲਾਇਆ ਹੋਵੇ। ਯਾਰ ਸਿਹਤ ਨਾਲੋਂ ਕੀ ਚੰਗਾ ਹੁੰਦਾ ਅਜ਼ੀਮ ਸਾਹਿਬ? ਸਿਹਤ ਹਾਂ, ਨਾਲੋਂ ਕੋਈ ਸ਼ੈ ਔਰ ਨਹੀਂ ਸਿਹਤ ਵੀ ਉਹ ਖਰਾਬ ਜਿਹਦੇ ਨਾਲ ਤੁਹਾਡਾ ਰੋਜ਼ਮਰਰਾ ਚ ਤੁਹਾਡੇ ਕੰਨ ਨੂੰ ਪ੍ਰੋਬਲਮ, ਤੁਸੀਂ ਇਗਨੋਰ ਨਹੀਂ ਕਰ ਸਕਦੇ। ਤੁਹਾਡੇ ਕੋਈ ਐਸੀ ਪ੍ਰੋਬਲਮ ਆ ਕਿ ਤੁਸੀਂ ਲੋਕ ਅੱਛਾ ਯਾਰ ਮੈਂ ਜਾਵਾਂਗਾ ਡਾਕਟਰ ਕੋ ਕਰਾ ਲਾਂਗਾ, ਲਾਈਫ ਚੱਲੀ ਜਾ ਰਹੀ, ਕੰਨ 'ਚ ਸੁਣਨਾ ਘੱਟ ਹੋ ਗਿਆ, ਕਿੰਨੀ ਕੁ ਦੇਰ ਤੁਹਾਨੂੰ ਡਾਕਟਰ ਕੋ ਪਹੁੰਚਣਾ ਚਾਹੀਦਾ? ਕਿੰਨੀ ਕੁ ਦੇਰ ਇਗਨੋਰ, ਕਿੰਨੇ ਦਿਨ ਕਿੰਨੇ ਮਹੀਨੇ ਇਗਨੋਰ ਕਰਨਾ ਚਾਹੀਦਾ? ਕਰਨਾ ਹੀ ਨਹੀਂ ਚਾਹੀਦਾ। ਅੱਖ 'ਚ ਪ੍ਰੋਬਲਮ ਆ ਗਈ ਦੇਖਣ 'ਚ, ਫੌਰਨ ਠੀਕ ਆ, ਦਾੜ ਦੀ ਦਰਦ ਹੋ ਗਈ, ਖਾਇਆ ਨਹੀਂ ਜਾ ਰਿਹਾ, ਕਿੰਨੀ ਦੇਰ 'ਚ ਪਹੁੰਚੋਗੇ? ਕਿਉਂਕਿ ਇਹ ਚੀਜ਼ਾਂ ਸਾਡੇ ਇੱਕ ਸਾਹ ਦੇ ਨਾਲ ਇਹਨਾਂ ਦਾ ਤਲਕ। ਬੱਚੇ ਦਾ ਕੰਨ ਔਰ ਗਲਾ, ਠੀਕ ਹੈ ਜੀ, ਜੱਟ ਆ ਨਾ, ਮਤਲਬ ਸੁਣਵਈਆ ਵੀ ਕੱਖ ਨਹੀਂ ਤੇ ਗਲਵੇ ਵੀ ਕੱਖ ਨਹੀਂ, ਠੀਕ, ਤੇ ਕੰਨ ਔਰ ਗਲਾ ਰੱਬ ਨੇ ਖੋਲਿਆ। ਰੱਬ ਨੇ ਨਹੀਂ ਖੋਇਆ ਜੀ। ਸੁਰ ਦੀ ਬੇਹੁਰਮਤੀ ਕਰ। ਔਰ ਕਿੰਨੇ ਸਾਲ, 4 ਸਾਲ ਇਹਨੂੰ ਮੇਰੇ ਕੋ ਹੋ ਗਏ ਨੇ, 4 ਸਾਲ ਤੋਂ ਕਹਿ ਰਿਹਾ ਮੇਰੇ ਕੰਨ ਦਾ ਪਰਦਾ ਪਟਾ, ਔਰ ਉਹਦੀ ਵਜ੍ਹਾ ਨਾਲ ਮੇਰੇ ਗਲੇ ਨੂੰ ਪ੍ਰੋਬਲਮ ਹੋ ਰਹੀ, ਔਰ ਲੱਖਾਂ ਰੁਪਈਆ ਕਮਾਇਆ, ਤਿੰਨਾਂ ਚੈਨਲਾਂ ਤੇ ਕੰਮ ਕਰ ਰਿਹਾ, ਲੇਕਿਨ ਡਾਕਟਰ ਦੇ ਕੋਲ 10-20 ਹਜ਼ਾਰ ਰੁਪਇਆ। ਹਾਂ, ਅੱਜ ਮੈਂ ਕਹਿ ਦਵਾਂ ਕਿ ਫਲਾਂ ਡਾਕਟਰ ਨਾਲ ਮੈਂ ਗੱਲ ਕੀਤੀ, ਪੈਸਾ ਕੋਈ ਨਹੀਂ ਦੇਣਾ, ਮਿੱਠੇ ਜਾ ਚਲਾ ਜਾ, ਇਹ ਇੰਜ ਜਾਏਗਾ ਜਿਵੇਂ ਕਾਰਟੂਨ ਨਹੀਂ, ਪਹਿਲੇ ਕੱਲੀਆਂ ਲੱਤਾਂ ਇੰਜ ਦੀਆਂ ਟਕ ਟਕ ਟਕ, ਇਹ ਇੰਜ ਸਿਰਫ ਮੁਫਤਾ। ਮਾਸ਼ਾਅੱਲਾ, ਉਹ 3 ਲੱਖ ਰੁਪਏ ਸੈਲਰੀ ਲੈ ਰਹੇ, ਅਸੀਂ 1 ਰੁਪਈਆ ਨਹੀਂ ਲੈਂਦੇ। ਲੇਕਿਨ ਹੁਣ ਮੈਂ ਕੱਲ ਡਾਕਟਰ ਕੋ ਗਿਆ ਵਾਂ, ਹਾਂਜੀ, ਉਹ ਕਹਿੰਦੇ ਮੇਰੇ ਅੰਦਰ ਤਾਂ ਕਿੰਨੇ ਕੰਮ ਹੋਣ ਵਾਲਾ, ਲੇਕਿਨ ਮੈਂ ਉਹਨਾਂ ਨੂੰ ਟਾਈਮ ਦਿੱਤਾ। ਜਿਹੜਾ ਤੇਰੇ ਅੰਦਰ ਦਾ ਕੰਮ ਹੋਣ ਵਾਲਾ ਨਾ, ਇਹ ਕਿਸੇ ਰੂਹਾਨੀ ਵਾਲੇ ਬੰਦੇ ਨੇ ਕਰਨਾ, ਕਿਉਂਕਿ ਤੇਰੀ ਪ੍ਰੋਬਲਮ ਉਧਰ ਨੀਅਤ ਗੰਦੀ, ਯਾਨੀ ਇਹਦਾ ਹਾਰਡਵੇਅਰ ਨਾਲ ਕੋਈ ਤਲਕ ਨਹੀਂਗਾ ਜੀ, ਇਦਾਂ ਹੀ ਹੈ। ਸਹੀ ਗੱਲ ਹੈ। ਅੱਛਾ, ਇੱਧਰ ਦੇਖੋ ਅਜ਼ੀਮ ਸਾਹਿਬ, ਸਰ ਜੀ ਤੁਸੀਂ ਆਪ ਦੇਖਣਾ ਵਾ, ਵਸਾਇਲ ਹੋਣ ਬੰਦੇ ਦਾ ਦਿਲ
ਸਾਈਲ ਦੀ ਗੱਲ ਨਾ ਇਹ ਤੁਹਾਨੂੰ ਸਮਝ ਆਏਗੀ ਮੈਂ ਛੋਟੀ ਰੱਖੀ ਕਿਉਂ ਆ, ਕਿਉਂਕਿ ਤੁਸੀਂ ਸ਼ਾਇਦ ਉਦੋਂ ਦੇ ਸੋਚਦੇ ਹੋ ਕਿ ਇਹ ਕਿਉਂ ਇੱਥੇ ਪਿਆ ਮਾਈਕ ਦਾ ਸਟੈਂਡ। ਇਹ ਸਪੈਸ਼ਲ ਮੈਂ ਸਟੈਂਡ ਮੰਗਵਾਇਆ, ਥੱਲੜਾ ਸਟੈਂਡ ਲਾ ਕੇ ਮੈਂ ਸਿੱਟ ਦਿੱਤਾ, ਔਰ ਇਹਨੂੰ ਮੈਂ ਆਪਣੇ ਹਿਸਾਬ ਦਾ ਕਰੈਕਟਰ ਤੱਕ ਤਬਦੀਲ ਕਰ ਲੈਣਾ। ਠੀਕ ਹੈ ਜੀ। ਇਸ ਬੰਦੇ ਕੋਲ ਲਾਇਸੈਂਸ ਨਹੀਂ ਹੈਗਾ। ਅਸੀਂ ਲਾਇਸੈਂਸ ਵਾਲੇ ਆਫਿਸ ਗਏ ਸ਼ੋਅ ਕਰਨ, ਉਹਨੇ ਕਿਹਾ ਮਿੱਠਾ ਭਾਈ ਤੁਹਾਡੇ ਕੋਲ ਲਾਇਸੈਂਸ? ਇਹਨੇ ਕਿਹਾ ਨਹੀਂ ਹੈਗਾ। ਉਹਨੇ ਕਿਹਾ ਲਿਆ ਯਾਰ, ਇੱਥੇ ਲੋਕੀ ਲੈਣਾ ਚ ਲੱਗ ਕੇ ਜ਼ਲੀਲ ਹੁੰਦੇ ਨੇ ਕਈ ਦਿਨ, ਜਾਂ ਤੂੰ ਜਾਨੀ ਭਾਈ ਨਾ ਆ 3200 ਰੁਪਏ ਗਵਰਨਮੈਂਟ ਦੀ ਫੀਸ ਪੇ ਕਰ, ਜਾਂ ਹੁਣੇ ਤੇਰੇ ਮੈਂ ਲਾਇਸੈਂਸ ਦੇਣਾ। ਇਸ ਭਾਈ ਨੇ ਉਹਨੂੰ ਮੈਸੇਜ ਕੀਤਾ, ਕੀ ਨਾ ਆਪਣਾ ਯਾਰ ਇਹ ਗੱਲ ਹੀ ਬਦਲੋ। ਲੇਕਿਨ ਚਕੀਲ ਅਨੁਵਾਦ ਅਰਬਾਜ਼ ਉਹਨੇ ਅੱਛਾ ਹਾਲੇ ਉਹਨੇ 3200 ਨਹੀਂ ਦੱਸਿਆ, ਉਹਨੇ ਕਿਹਾ ਲਿਆਓ ਮੈਂ ਤੁਹਾਨੂੰ ਬਣਾ ਦਿੰਦਾ। ਲੇਕਿਨ ਉਹ ਬੰਦਾ ਆਪ ਕੁਝ ਨਹੀਂ ਲੈ ਰਿਹਾ, ਇੱਕ ਗਵਰਨਮੈਂਟ ਦੀ ਫੀਸ ਜਿਹੜੀ ਗਵਰਨਮੈਂਟ ਨੂੰ ਆਨਲਾਈਨ ਪੇ ਹੋਣੀ ਜਾਣੀ। ਉਹ ਮੈਂ ਛੱਡ ਸਕਦਾ, ਜਾਂ ਉੱਥੇ ਮੇਰਾ ਅੱਬਾ ਵੀ ਬੈਠਾ ਹੋਵੇ ਛੱਡ ਸਕਦਾ, ਜਾਂ ਤੇ ਉਹ ਪੱਲਿਓਂ ਦੇਵੇ ਜਾਂ ਮੈਂ ਦਵਾਂ, ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਦੇਣੀ ਦੇ। ਲੌਜੀਕਲੀ। ਉਹਨੇ ਹਲੇ ਇਹ ਨਹੀਂ ਦੱਸਿਆ ਕਿ 3200 ਦੇਣਾ, ਇਹਨੇ ਉਹਨੂੰ ਮੈਸੇਜ ਮੇਰਾ ਆਈਡੀ ਕਾਰਡ, ਮੇਰਾ ਫਲਾਣਾ, ਮੇਰੀ ਗੱਡੀ ਦਾ, ਮੇਰੀ ਸਾਰਾ ਨੂੰ ਇੰਜ ਸੈਂਡ ਕੀਤਾ, ਸਾਡੇ ਬੈਠੇ ਆ। ਸੈਂਡ ਕਰਨ ਤੋਂ ਬਾਅਦ ਉਹਨੇ ਕਿਹਾ ਓਕੇ ਡਨ ਹੋ ਗਿਆ, ਮੈਨੂੰ ਆ ਗਿਆ, ਲਓ 3200 ਰੁਪਏ ਦਿਓ ਇੱਧਰ ਜਮ੍ਹਾਂ ਕਰਵਾਉਣਾ। ਭਾਜੀ ਨੂੰ ਨੇ ਇੰਜ ਵੇਖਿਆ ਤੇ ਉਹ ਜਿਹੜਾ ਨਹੀਂ ਹੁੰਦਾ ਡਿਲੀਟ ਫੋਰ ਐਵਰ, ਸਾਰੇ ਮੈਸੇਜ ਉਹ ਕਰਦੇ WhatsApp ਉਹਦੇ ਮੋਬਾਈਲ 'ਚ ਵੀ ਗੈਪ ਕਰ। ਦੁੱਖ ਮੈਂ ਇਹ ਕੀ ਹੈ ਜੀ? ਉਹਨੇ 3200 ਰੁਪਇਆ ਮੈਂ ਮੋਟਰਸਾਈਕਲ ਚਲਾਉਂਦਾ, ਖੁਦਾ ਨਾ ਖਾਸਤਾ ਮੋਟਰਸਾਈਕਲ ਚਲਾਉਂਦੇ ਕੋਈ ਐਕਸੀਡੈਂਟ ਹੋ ਜੇ ਭਾਜੀ, ਅਜ਼ੀਮ ਭਾਜੀ ਤੁਸੀਂ ਕਾਰ ਚਲਾ ਰਹੇ ਹੋ ਲਾਇਸੈਂਸ ਤੋਂ ਬਗੈਰ, ਕੋਈ ਤੁਹਾਡਾ 19 ਕੀ ਹੋ ਗਈ ਸਿੱਧੀ 302। ਹਾਂਜੀ ਲਾਇਸੈਂਸ ਦੇ ਨਾਲ ਉਹ ਆ ਜਾਂਦਾ ਹਾਦਸਾ, ਲੇਕਿਨ ਲਾਇਸੈਂਸ ਤੋਂ ਬਗੈਰ ਉਹ ਜਾਣ ਹੀ ਨਹੀਂ ਛੁੱਟਦੀ। ਭਾਜੀ ਲਾਇਸੈਂਸ ਨਹੀਂ ਹੈਗਾ, 3200 ਰੁਪਏ ਦਾ ਲਾਇਸੈਂਸ ਨਹੀਂ ਭਾਜੀ ਨੇ ਬਣਵਾਇਆ। ਔਰ ਸਰ ਜੀ ਖੈਰ ਉਹ ਆਪ ਇਤਨਾ ਘਰ ਆਈਦਾ ਘਰੋਂ ਜਾਈਦਾ ਆਈਦਾ ਕੋਈ ਮਸਲਾ ਨਹੀਂ, ਹੈਲੋ। ਇੱਥੇ ਆ ਕੇ ਇਦਾਂ ਲੱਗਦਾ ਮੈਂ ਡੈਡ ਬੋਡੀ ਆ, ਮੈਂ ਬਿਲਕੁਲ ਮਰ ਗਿਆ, ਕਾਇਨਾਤ ਤੋਂ ਉਹ ਉੱਠ ਗਿਆ, ਤੂੰ ਮੈਂ ਸਾਇਆ। 3 ਲੱਖ ਰੁਪਏ ਸੈਲਰੀ ਲੈ ਰਹੇ ਅਸੀਂ, ਵੇਖ ਲੈ ਰੁਪਈਆ ਨਹੀਂ ਲਈਦਾ ਤੇ ਲੇਕਿਨ ਹੈਪੀ ਆ। ਆ ਵੇਖ ਲੈ ਮੇਰੀ 3 ਲੱਖ ਮੈਨੂੰ ਪਤਾ ਹੀ ਨਹੀਂ। ਭਾਜੀ ਇਹ ਜਦੋਂ ਖਰਮਾ ਮੈਨੂੰ ਪਤਾ ਨਹੀਂ 3 ਲੇਕਿਨ ਸਾਜੀ ਲਾਇਸੈਂਸ ਅੱਲਾ ਜਾਣਦਾ ਮੇਰਾ ਵੀ ਨਹੀਂ ਬਣਿਆ। ਉਹ ਭਾਜੀ ਮੋਟਰਸਾਈਕਲ ਦਾ ਕਤਲ ਸਾਧ ਇੱਥੋਂ ਆਉਣਾ ਇੱਥੇ ਲਾ ਦੇਣੀ ਵੀ ਮੈਂ ਕਿਤੇ ਚੈੱਕ ਚਲਾਉ ਗਿਆ। ਲੌਜਿਕ ਚੈੱਕ ਕਰੋ। ਆਹੋ। ਇਹ ਕੌਮ ਆ ਸਾਡੀ, ਇਹ ਆਪਣੀ ਇਦਾਂ ਦੀ ਕੌਮ ਦੀ ਨਾ ਇਹ ਉਹ ਕਰ ਰਿਹਾ ਸਾਰੀ, ਤੁਸੀਂ ਇਹਨੂੰ ਕੱਲੇ ਨਹੀਂ ਸਮਝਦੇ, ਇਦਾਂ ਦੇ ਬਹੁਤ ਨੇ। ਨਾ ਇੱਥੋਂ ਮੈਂ ਆਉਣਾ, ਅੱਛਾ ਲਾਇਸੈਂਸ ਮਤਲਬ ਇੱਥੋਂ ਹੁਣ ਤੂੰ ਕੋਟ ਉਦੋਂ ਜਾਣਾ ਫਿਰ ਬਣਾਉਣਾ ਲਾਇਸੈਂਸ ਮੋਟਰਸਾਈਕਲ। ਉਸਤਾਦ ਜੀ ਵੀ ਮੇਰੇ ਕੋਲ ਕਿਹੜਾ 7 ਸੀਟਰ 70 ਆ, ਹੈਲੋ ਜੀ, ਮੈਂ ਕੱਲਾ ਲੇਕਿਨ ਸਾਡੀ ਕੋ ਰੋਕ ਕੇ ਵਿਖਾ, ਸਾਨੂੰ ਰੋਕ ਕੇ ਕਿੰਨੇ ਇਹ ਕੌਮ ਆ ਸਾਡੀ। ਨਹੀਂ ਤੇ ਇੱਕ ਤੇ ਜੀ ਪੂਰੀ ਕੀ ਆ ਜੀ, ਗਵਰਨਮੈਂਟ ਨਹੀਂ ਚੰਗੀ, ਸਾਨੂੰ ਹੁਕਮਰਾਨ ਨਹੀਂ ਚੰਗੇ ਮਿਲੇ, ਸਾਡੇ ਇਦਾਰੇ ਨਹੀਂ ਚੰਗੇ, ਸਾਡਾ ਆ ਦੇਖ ਆਪਣਾ ਹਾਲ ਦੇਖੋ ਇਹਨਾਂ। ਨਹੀਂ ਤੇ ਸਾਰੇ ਮੈਂ ਇਸ਼ਾਰੇ ਲਾਣ ਫਿਰ ਆਹੋ। ਹਰ ਪਾਸੇ ਅਸੀਂ ਲਾਇਸੈਂਸ ਬਣਾਉਂਦੇ ਆ ਲੈ। ਨਾਲੇ ਤੁਸੀਂ ਮੈਂ ਤੁਹਾਨੂੰ ਭਾਜੀ ਸਰ ਜੀ ਅਗਰ ਵਸੈਲ ਹੋਣ, ਮੈਂ ਪਰਦਾ ਪਵਾ ਲਵਾਂ, ਪਰਦਾ ਮਹਿੰਗਾ ਹੀ ਸਰਜਰੀ ਪਾਉਂਦਾ, ਇੱਥੋਂ ਨਹੀਂ ਹੋਣੀ, ਉੱਥੋਂ ਵਿਚਕਿੰਡਨ ਚ ਹੋਣੀ, ਕਿਤੇ ਉੱਥੇ ਜਾਣਾ ਪੈਣਾ, ਵਿਚਕਿੰਦਨ ਤੋਂ ਕਿਤੇ ਨਹੀਂ ਹੋਣੀ, ਇੱਥੋਂ ਹੀ ਕਰਾ ਦੇਣਾ ਮੈਂ, ਲਿਆ ਪੈਸੇ ਦੇ ਦੂਜਾ ਪੈਣਾ ਮਖਮਲ ਦਾ 10,000 ਤੂੰ, ਮੈਂ ਇੱਥੋਂ ਤੈਨੂੰ ਟਾਟਾ ਮੇਲ ਤੋਂ ਕੱਪੜਾ ਸੋਹਣਾ ਪਰਦਾ ਲਿਆ ਕੇ ਤੇਰੇ ਕੰਨ 'ਚ ਪਾ ਦੇ। ਅੱਛਾ ਸਾਜੀ ਕਿੰਨੇ ਪੈਸੇ ਲੱਗ ਰਹੇ ਨੇ, ਕਿੰਨੇ ਪੈਸੇ ਲੱਗ ਰਹੇ? ਯਾਰ ਸਾਡਾ ਕੱਪੜੇ ਦਾ ਕੰਮ ਅਸੀਂ ਦੇ ਦੇ। ਭਾਜੀ ਦੱਸੋ ਕਿੱਦਾਂ ਦਾ ਕੱਪੜਾ ਭਾਜੀ ਨਹੀਂ। ਅੱਛਾ ਉਸ ਕੱਪੜੇ ਕੋਰਾ ਕੱਪੜਾ ਲੈ ਕੇ ਡਿਜ਼ਾਈਨ ਵੀ ਆਪਣਾ ਉੱਤੇ ਮਿੱਠਾ ਪੁਰੀਆ ਉਹ ਲਗਾ ਦੇ ਕੰਨ ਦੇ ਪਰਦੇ ਕਿ ਡਾਕਟਰ ਕਦੀ ਕੰਨ ਚੈੱਕ ਕਰੇ ਕੋਈ ਵਾਹ ਯਾਰ ਤੇਰੇ ਪਰਦੇ ਤੇ ਲਿਖਿਆ ਵੀ ਜੱਟ ਬਰਾਦਰਾਂ ਨੂੰ। ਭਾਜੀ ਇੱਥੇ ਨਹੀਂ ਸਰਜਰੀ ਹੁੰਦੀ ਕੰਨ ਦੀ, ਨਾਲੇ ਮੈਂ ਕਿਹੜਾ ਬਹੁਤਾ ਕੋਈ ਜ਼ਿਆਦਾ ਉੱਚਾ ਮਿਊਜ਼ਿਕ ਸੁਣਨਾ, ਵੱਡੇ ਡੱਬੇ ਘਰ ਕੱਖ ਵੀ ਨਹੀਂ ਹੈਗਾ। ਮੈਂ ਕਿਹੜਾ ਮੋਟਰਸਾਈਕਲ ਤੇ ਇੱਥੇ ਹੋਣਾ, ਇਹ ਲੌਜਿਕ ਹੋ ਗਈ, ਕੰਨ ਦੀ ਹੋ ਗਈ, ਮੈਂ ਕਿਹੜਾ ਬਹੁਤਾ ਉੱਚਾ ਸੁਣਨਾ, ਇਹ ਲੌਜਿਕ ਹੋ ਗਈ। ਸਾਦਾ ਸਾਦਾ ਹੁਣ ਕੱਲ ਨੂੰ ਤੇਰੀ ਖੁਦਾ ਨਾ ਖਾਸਤਾ ਠੀਕ ਹੈ ਨਾ, ਤੇਰੀ ਸਟੀਰੀਓ ਅੱਖ ਜਿਹੜੀ ਇਹ ਲੈਫਟ ਸਾਈਡ ਦੀ ਬੰਦ ਹੋ ਗਈ ਐਂਪਲੀਫਾਇਰ ਪਿੱਛੋਂ, ਕਿਉਂ ਠੀਕ ਹੈ ਨਾ, ਸਟੀਰੀਓ ਅੱਖਾਂ ਤੇਰੀਆਂ ਬੰਦ ਹੋ ਗਈਆਂ, ਇੱਕ ਰਹਿ ਗਈ ਤੇ ਤੂੰ ਕਹੇਗਾ ਉਹ ਮੈਂ ਕੋਈ ਨਹੀਂ ਇਕਣਾ ਵੀ ਤਾਂ ਨਜ਼ਰ ਆਉਣੀ ਤੇ ਮੈਂ ਕਹਿਣਾ ਕੁਝ ਕਰਾਂ, ਦੇਖੋ ਆ ਰਿਹਾ ਆ ਬਾਸ ਬੈਠਾ ਫਲਾਣਾ ਬੈਠਾ ਇੰਜ ਕਹੇਗਾ। ਕਰੋ ਹੈਪੀ ਆਈਦਾ ਵਾ ਹਰ ਸ਼ਾਮ। ਹਾਂ ਕੱਲ ਨੂੰ ਦੋਵੇਂ ਅੱਖਾਂ ਬੰਦ ਹੋ ਗਈਆਂ ਤੇ ਉੱਥੇ ਕਹੀਂ ਕਿ ਕੋਈ ਗੱਲ ਨਹੀਂ, ਜਦੋਂ ਕੋਈ ਬੋਲਦਾ ਮੈਨੂੰ ਪਤਾ ਲੱਗ ਹੀ ਜਾਂਦਾ ਵੀ ਆਹ ਅੱਲਾ ਪਾਕ ਕਰਮ ਕਰੀ। ਆ ਦੇਖੋ ਜੀ ਕਿਉਂ ਆ ਬੰਦ ਹੋਇਆ ਕੰਮ, ਇੱਥੋਂ ਉੱਠਣਾ ਵਾ ਹਰ ਸ਼ਾ ਸੌਣ ਲੱਗ ਜਾਣੀ, ਮੈਨੂੰ ਲੱਗਣ ਲੱਗ ਰਿਹਾ ਮੈਂ ਉਦਾਂ ਦਾ। ਇਹ ਮੈਂ ਤੈਨੂੰ ਜੈਨਮਨ ਕਹਿ ਰਿਹਾ ਵਾਂ, ਇਹ ਗੱਲਾਂ ਵਾਪਸ ਲੈ, ਉਸਤਾਦ ਜੀ ਕੋ ਮਾਫੀ ਮੰਗ, ਮੇਰੀ ਗੱਡੀ ਵੇਖ ਲੈ ਵਰਕਸ਼ਾਪ ਹੀ ਰਹਿੰਦੀ, ਉਸਤਾਦ ਜੀ ਨੇ ਕਿਹਾ ਜੀ। ਉਹ ਮੈਨੂੰ ਵੀ ਲੱਗਣ ਮੈਂ ਲੱਗ ਕਹਿ ਗਿਆ ਰਿਹਾ ਵਾ ਤੇਰੇ ਲਈ ਕੋਈ ਹਾਦਸਾ ਹੋਣੀ, ਆਖੂ ਖਦਾ ਜਾਂ ਕਰਦਾ ਅੱਲਾ ਪਾਕ ਦਾ। ਬਾਜੀ ਮੇਰੇ ਇਹਨਾਂ ਦੀ ਕਿਸੇ ਗੱਲ ਦਾ ਲੂੰ ਗੱਡੇ ਖੜੇ ਹੁੰਦੇ ਨੇ, ਅੰਦਰ ਨੂੰ ਮੁੜ ਜਾਂਦੇ ਆ, ਯਕੀਨ ਮੰਨੋ। ਜੈਨਮਨ ਕਹਿੰਦੇ ਉਸਤਾਦ ਜੀ, ਉਹਨੂੰ ਵਿਚਾਰੇ ਨੂੰ ਵੇਖ ਲੈਣਾ, ਉਹਦੀ ਅੱਖ ਜਾਂ ਬਾਜੀ ਕੰਮ ਦਾ ਉਹ ਤੁਹਾਡੀ 3 ਲੱਖ ਸੈਲਰੀ ਹੋਵੇ, ਥੋੜੇ ਥੱਲੇ ਘੱਟੋ ਘੱਟ ਕੋਰੇ ਤੇ ਹੋਏਗੀ, ਉਹ ਸਹਿਮਤੀ ਹੋਣੀ ਨਹੀਂ ਹੋਏਗੀ। ਓਏ ਨਹੀਂ ਕਰਦੀ ਹੈ ਤੇਰੀ ਇਹ ਭਰਾ ਭਾਜੀ ਇਹਦੀ ਵਜ੍ਹਾ ਤੋਂ ਪਲਨ ਦੇ ਵਾਲਦਾ ਇਹਦੀ ਅਬੂ ਤਾਇਆ ਅਬੂ ਭਾਜੀ, ਹੈਲੋ। ਚਾਚਾ ਖੈਰ ਦਾ ਤਾਇਆ ਅਬੂ ਚਾਚਾ ਅਬੂ ਨਾਨਾ ਫਲਾਣਾ ਅਬੂ ਨਾਨਾ ਉਹ ਚੋਰ ਹੋ ਗਿਆ, ਸਾਰੇ ਚਲੇ ਉਹ ਗਏ। ਪਲਨ ਦੇ ਨੇ, ਬੁੱਢੀ ਇਹਦੀ, ਬੱਚੇ ਇਹਦੇ 3 ਲੱਖ ਰੁਪਏ ਚ ਅੱਜ ਦੇ ਦੌਰ ਚ ਇਹ ਲੈ ਸਕਦਾ ਕਾਰ? ਕਹਦੇ ਹਾਏ ਹਾਏ ਹਾਏ, ਇਹ ਜਿੱਦਾਂ ਦੀ ਤੈਨੂੰ ਤੁਸੀਂ ਦੇਣ ਰਹੇ ਇਹ ਚ ਕੋਈ ਵੀ ਕਾਰ ਨਹੀਂ ਲੈ ਸਕਦਾ। ਮੈਨੂੰ ਤੇਰੀ ਨਹੀਂ ਆਉਣ ਡਈ, ਮੈਨੂੰ ਤੇਰੇ ਤੱਕ ਚਾਹੋ ਤੁਸੀਂ। ਯਾਰ ਮੈਂ ਸ਼ੁਕਰਾਪਨ ਨਹੀਂ ਕਰੀਦਾ, ਠੀਕ ਆ ਬਾਜੀ ਹੋਰ ਦੀ ਤਿੰਨ ਹੈਗੀ ਨਾ, ਦੇਖੋ ਮਾਸ਼ਾਅੱਲਾ, ਵੈਸੇ ਉਹ ਗੱਡੀ ਮਾਸ਼ਾਅੱਲਾ ਵਾਲੀ ਨਹੀਂ, ਚਲੋ ਅੱਲਾ ਪਿਆਰ ਕਰੇ ਫੇਰ ਵੀ ਕਿਹੜੀ? ਉਦਾਂ ਹੀ ਤਾਂ ਆ ਨੇ। ਕਿਹੜੀ ਗੱਲ?
ਉਸਤਾਦ ਜੀ ਬੇਟਾ ਮੇਰੀ ਸੈਲਰੀ ਨਾ ਸ਼ੋਅ ਕਰ, ਮੇਰੀ ਸੈਲਰੀ ਜਿੰਨੀ ਵੀ ਹੈ ਨਾ ਸ਼ੁਕਰ ਆ, ਲੇਕਿਨ ਇੱਥੋਂ ਮੈਂ ਰੁਪਈਆ ਨਹੀਂ ਲੈਂਦਾ, ਮੈਨੂੰ ਅਸੀਂ ਕਹਿ ਨਹੀਂ ਸਕਦੇ। ਮੇਰੇ ਉਸਤਾਦ ਜੀ ਨੇ, ਮੇਰੇ ਮਾਈ ਬਾਪ ਨੇ, ਹੁਣ ਮੇਰਾ ਰਾਈਟ ਬਣਦਾ ਕਿ ਮੈਂ ਆਪਣੇ ਉਸਤਾਦਾਂ ਨੂੰ ਕਮਾ ਕੇ ਦੇਵਾਂ। ਆਹ ਵਾਹ, ਇਹ ਹੁੰਦਾ ਸੀ ਇਹ ਹੁੰਦਾ ਨਸਲੀ। ਸਾਜੀ ਇਹ ਭਲਾ ਕਾਤੋਂ ਨਹੀਂ ਲੈ ਰਹੇ ਸੈਲਰੀ, ਇਹਨਾਂ ਨੇ ਇੱਕੋ ਦਫਾ ਹੀ ਮਕਾਨ ਦਾ ਘੁੱਟ ਭਰ ਜਾਣਾ। ਆਓ ਭਾਜਨ, ਹਾਂਜੀ ਨਾਲੇ ਸਰ ਜੀ ਗਲੇ ਦੀ ਖੈਰ ਆ, ਕੋਈ ਮਸਲੇ ਹਲਕੀ ਉਲਕੀ ਖਰਾਸ਼ ਆਉਂਦੀ ਆ ਵੀ ਮੈਂ ਬੜੇ ਕਿਹੜਾ ਵੀ ਕਿਤੇ ਬਹੁਤ ਕੋਣਾ ਵੀ ਮੈਂ ਆ ਤਾਂ ਮਸਲਾ ਮੈਂ ਕੰਸਰਟ ਕਰਦਾ ਨਹੀਂ ਆ 7-8 ਸਾਲ ਗੁਫ਼ਤਗੂ ਕਰ ਵੀ ਇੰਨਾ ਗਲਾ ਚੱਲ ਜਾਂਦਾ ਵਾ ਭਾਈ। ਸਾਜੀ ਉੱਤੋਂ ਇਹ ਤੀਲੀ ਵੀ ਬੜੀ ਮਾਰਦਾ ਕੰਨਾਂ 'ਚ। ਉਹ ਤੀਲੀ ਜਾਂਦਾ ਵੀ ਬਹੁਤ ਜੀ। ਹਾਂਜੀ ਸਾਜੀ ਤੀਲੀ ਸੁੱਟਦਾ ਵਾ, ਇੱਧਰ ਨੂੰ ਕਰਦਾ ਇੱਧਰ ਵੱਜਣ ਲੱਗ ਪੈਂਦੀ, ਇੱਧਰ ਕਰਦਾ ਇੱਧਰ ਵੱਜਣ ਲੱਗ ਪੈਂਦੀ। ਐ ਮੇਰਾ ਆਰਕੈਸਟਰਾ ਸਿੱਖਣ ਦਾ ਸ਼ੌਕ ਆ। ਮੈਂ ਪਹਿਲੇ ਤਾਂ ਸਭ ਤੋਂ ਤਮੂਰ ਸਿੱਖਣਾ ਵਾ, ਢੋਲ ਤਮੂਰ ਨਹੀਂ ਹੁੰਦਾ ਉਹ ਸਿੱਖਣਾ, ਫਿਰ ਉਹ ਵੈਲਨ ਸਿੱਖਣਾ, ਫਿਰ ਆਪਾਂ ਆਵਾਜ਼ਾਂ। ਹਾਂ ਠੀਕ ਹੈ ਸਰ। ਭਾਜੀ ਕੁਝ ਸੁਣਾਓ ਸਾਨੂੰ। ਹਾਂ, ਲੇਕਿਨ ਭਾਜੀ ਭਾਜੀ ਕੋਈ ਉਸਤਾਦ ਜੀ ਇੱਧਰੋਂ ਕੋਈ ਉਹ ਨਹੀਂ ਇਧਰੋਂ ਹੀ ਸਹੀ ਹੈ। नहीं वो तो ਇਹ ਮੈਂ ਐਂਡ ਰੱਖਿਆ ਵਾ। ਮਾਈਨਰ ਮਲਾਈ ਹਾਂ ਲੇਕਿਨ ਉਸਤਾਦ ਜੀ ਜਿੱਦਾਂ ਦਾ ਮਰਜ਼ੀ ਵੀ ਜਾਣ, ਲੇਕਿਨ ਜੋ ਮੁਹੱਬਤ ਫਿਲਮ 'ਚ ਸ਼ਾਹਰੁਖ ਖਾਨ ਨੇ ਵਜਾਇਆ ਨਾ, मैंने राती यार वो बच्चे ने सुनाया, वो मेरे जहन च आ रहे हाँ, बहुत मैडम अच्छा, जी का, हाँ। बहुत अच्छा। ਵਾਹ 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 ਵਾਹ। ਵਾਹ ਵਾਹ। ਵਾਹ ਵਾਹ। ਸਰ ਜੀ ਅੱਛਾ ਅਜ਼ੀਮ ਭਾਜੀ, ਇੱਕ ਤੇ ਤੁਸੀਂ ਵਿਚਾਰ ਰਹੇ ਹੋ ਵੋਕਲ, ਇੱਕ ਲਾਇਕ ਕੋਈ ਗਾਣਾ ਜਿੱਦਾਂ ਇਹੀ ਗਾਣਾ ਅਗਰ ਮੈਂ ਗਾਵਾਂ ਵੋਕਲ ਨਾਲ ਤੇ ਇਹਦੇ ਛੋਟੇ ਛੋਟੀ ਛੋਟੀ ਫੀਲਿੰਗ ਹੁੰਦੀ, ਉਹ ਵੀ ਕਰ ਲੈਂਦਾ। हाँ बिल्कुल आई, बिल्कुल आई। ਪੱਕਾ ਉਰੇ ਆ ਲੋ ਨਹੀਂ। ਇਹ ਤੁਹਾਨੂੰ ਰਾਤੀ ਢੋਨੀ ਨੇ ਗਾਣਾ ਸੁਣਾਇਆ, ਤੁਹਾਡੇ ਜੇਨ 'ਚ ਉਦੋਂ ਦਾ ਰਹਿ ਗਿਆ। ਧਿਆਨ ਨਾਲ ਪੁੱਤ। ਨੋਨੀ ਇਧਰ ਆ, ਚੱਲ ਸਲਾਮ ਭਾਜੀ, ਚਲੋ ਇਹਦੇ ਨਾਲ ਭਾਜੀ। ਅੱਛਾ ਹੁਣ ਮੈਂ ਪੁੱਛਣਾ ਨਹੀਂ, ਜਦੋਂ ਮੈਂ ਤੁਹਾਡੇ ਨੂੰ ਵੇਖਿਆ ਤੁਸੀਂ ਕਹਿੰਦਾ ਰਬਾਬ। ਚਲੋ ਜੀ ਨੋਨੀ ਸਾਹਿਬ। सजना रा तेरा तक तक हरिया दिल दे मबूए खोले नैना दियां बारियां सजना रा तेरा तेरे विछोड़े आदि अग चन्ना भूक दी हर वेले जिंद मेरी माही माही कूक दी तेरे विछोड़े आदि अग चन्ना फूक दी हर वेले जिंद मेरी माही माही कूक दी तेरे पिछे रोंदिया ने सदरा बिचारियां
ਦਿਲ ਦੇ ਮੈਂ ਬੂਏ ਖੋਲੇ ਨੈਣਾ ਦੀਆਂ ਬਾਰੀਆਂ ਸਜਣਾ ਦਾ ਤੇਰਾ। ਵਾਹ 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 ਵਾਹ। ਇੱਕ ਮਿੰਟ ਆ ਜਾਓ ਭਾਜੀ, ਬਿੱਲ ਤਰ ਗਿਆ ਨੋਨੀ ਸਾਹਿਬ ਹਾਂਜੀ ਜੀ? ਤਰ ਗਿਆ ਤੇ ਬਿੱਲ ਤਰ ਗਿਆ ਤੇ ਅੱਗੇ ਤੇ 4 ਦਿਨ ਇੱਥੇ ਹੀ ਸਾਂ, ਅੱਜ 4 ਵਜੇ ਸ਼ਾਮ ਨੂੰ ਘਰੋਂ ਆਉਣਾ। ਹਾਏ ਉਸਤਾਦ ਜੀ ਸਵੇਰੇ ਗਿਆ ਵੀ ਤੇ 11 ਵਜੇ ਗਿਆ ਲੋ ਇਹ ਤਿਆਰੀ ਚੈੱਕ ਕਰੋ ਹੈ। ਚਲੋ ਸ਼ਾਬਾਸ਼, ਇੱਕ ਅੱਛੀ ਜੀ 2-3 ਚਾਵਾਂ ਸਾਡੇ ਵਾਸਤੇ ਬਣਾ ਕੇ ਲਿਆਓ, ਜਾਏ ਖੂਬਸੂਰਤ ਹੈ, ਪਕਾ ਕੇ ਆ ਪੂਰੀ ਅਮਰੀਕੀਆਂ ਸੈਨ ਹੈ। ਚਲੋ ਮਿੱਠਾ ਘੱਟ ਚਲੋ ਮਿੱਠਾ ਘੱਟ ਰੱਖਣਾ ਵਾ, ਮੈਨੂੰ ਅੱਧਾ ਕੱਪ ਦੇਣਾ ਸਿਰਫ। ਅੱਛਾ ਅੱਛਾ ਜੀ। ਉਸਤਾਦ ਜੀ ਵੇਖੋ ਨਾ, ਇੱਕੋ ਇਨਸਟਰੂਮੈਂਟ ਐ ਵੇਖੋ, ਉਹਨਾਂ ਨੇ ਮਿਹਨਤ ਕੀਤੀ, ਤੁਸੀਂ ਸਾਰਾ ਹੀ ਕੁਛ ਰੱਖਿਆ, ਡਰਮ ਵੀ ਰੱਖਿਆ, ਵਾਜਾ ਤਬਲਾ, ਸਾਰੇ 15-20 ਲੱਖ ਮਿੱਟੀ ਕੀਤਾ। ਢੋਲਕ ਵੀ ਨਾ ਕਿਸੇ ਦੇ ਕੰਮ, ਨਾ ਕਿਸੇ ਸ਼ਾਗਿਰਦ ਦੇ ਕੰਮ, ਨਾ ਕਿਸੇ ਦੇ ਆਪਣੇ ਦੇ ਕੰਮ, ਸਾਰੇ ਮਿੱਟੀ ਕੀਤਾ। ਤੇ ਮੈਂ ਵਜਾਉਣਾ ਦੇ ਉਹ ਬਾਤ ਕਰੋ ਉਸਤਾਦ ਜੀ, 10-10 ਦਿਨ ਮਜਾਬ ਜੂ ਕੇ ਸਾਈਡ ਤੇ ਰੱਖੇ ਹੋਏ ਨੇ। ਪੂਰੀ ਤੇ ਨਹੀਂ ਨਾ ਜਾ ਉਹ ਸਕੀ। ਉਹ ਕਜੋਨ ਤੁਸੀਂ ਕਿਸੇ ਨੂੰ ਦਿੱਤਾ, ਉਹ ਜਿਹੜੀ ਉਹ ਸੀ ਰੁਬਾਬ, ਉਹ ਕਿਸੇ ਨੂੰ ਦਿੱਤੀ, ਕੋ ਵਜਾਣ ਵਾਲਾ ਹੁੰਦਾ ਸੀ ਉਹ ਵੀ ਕਿਸੇ ਨੂੰ ਦੇ ਦਿੱਤਾ। ਉਹ ਤੂੰ ਉਹ ਵੀ ਲੈਣੀ ਟੋਪ ਉਹ ਸਾਰਾ ਕੁਝ, ਉਹ ਤੁੰਬਾ ਮੈਂ ਮੰਗਾ ਕੇ ਦਿੱਤਾ ਸੀ, ਉਹ ਵੀ ਤੁੰਬਾ, ਦਿੱਤਾ। ਉਹ ਫਰੀਦ ਨੂੰ ਇੱਕ ਉਹ ਦੇ ਦਿੱਤਾ। ਹਰ ਸ਼ੈ ਉਹ ਬੇਸਿਕ ਤੌਰ ਤੇ ਨਾ, ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਚਾਹੀਦਾ, ਹੈ ਸਾਡਾ ਵੀਗਰੀ ਆ, ਭਰਾ ਦਾ ਫਰੀਦ। ਸਹੀ ਉਸ ਬੰਦੇ ਨੇ ਨਾ ਉਸਤਾਦ ਨੂੰ ਖਰਾਬ ਕੀਤਾ। ਹਾਂ ਉਸ ਬੰਦੇ ਨੂੰ ਵਾਜੇ ਦਾ ਸ਼ੌਕ, ਉਹਨੇ ਕਹਿਣਾ ਉਸਤਾਦ ਜੀ ਵਾਜਾ ਵੀ ਕੱਢਿਆ ਭਲਾ ਸਸਤਾ ਜੇ, ਮੈਂ ਤੁਹਾਡਾ ਅੱਗੋਂ ਬਕਵਾ ਦਿੰਦਾ। ਉਹਨੇ 70-80 ਹਜ਼ਾਰ ਬਾਉਂਡ ਕਰਾ ਦੇਣਾ ਤੇ ਉਹ ਵਾਜਾ ਆਪ ਵਜਾਉਂਦਾ ਰਹਿੰਦਾ। ਫਿਰ ਉਹ ਇਹ ਵਾਲਾ 25-30 ਹਜ਼ਾਰ ਰੁਪਏ ਦਾ, ਇਹ ਜਿਹੜਾ ਛੋਟਾ ਜਿਹਾ 38 ਹਜ਼ਾਰ ਰੁਪਏ ਦਾ ਲਿਆ ਸੀਗਾ ਇਸਲਾਮਾਬਾਦ। ਤਰੀਫਾ ਬਹੁਤ ਕਰਦਾ ਵਾ ਆਹੋ, ਤਰੀਫਾਂ ਹੀ ਕਰੀ ਜਾਣ। ਉਸਤਾਦ ਜੀ ਕੀ ਹੋ ਗਿਆ ਤੂੰ ਐ ਕਰਕੇ ਨਾ ਉਸਤਾਦ ਜੀ ਪਹਿਲੋ ਅੱਛਾ ਜੀ, ਇੱਕ ਮਿੰਟ ਉਹ ਮੰਨਦੇ ਹੀ ਨਹੀਂ ਕਿਸੇ ਨੂੰ। ਇੱਕ ਮਿੰਟ। ਆਹੋ, ਸਿਰਫ ਮੂੰਹ ਤੇ ਇੱਕ ਦੂਸਰੇ ਨੂੰ ਕਹੀ ਜਾਂਦੇ। ਇੱਕ ਮਿੰਟ ਭਾਜੀ, ਉਹ ਤਾਂ ਇੱਕ ਮਿੰਟ ਯਾਰ, ਕਿਆ ਦੁਬਾਰਾ ਤੂੰ ਬਾਦ ਨਾ ਆਵੇ ਹੁਣ ਬਾਦ ਨਾ ਆਵੇ। ਯਾਰ ਉਸਤਾਦ ਜੀ ਨੂੰ ਵੀ ਬੋਲੋ। ਮੈਨੂੰ ਨਾ ਤੇਰੇ ਉਹਦਾ ਕੀ ਉਹਨੂੰ ਕਹਿੰਦੇ ਅਕਬਰ ਬਾਦਸ਼ਾਹ, ਨਾ ਜਹਾਂਗੀਰ, ਮੈਨੂੰ ਕਿਸੇ ਦਾ ਕੋਈ ਭਾਰ ਨਹੀਂ। ਉਸਤਾਦ ਜੀ ਤੂੰ ਤੁਸੀਂ ਮੁਗਲ ਹੋਏਗਾ, ਚੱਲ ਨਿਕਲ। ਇੱਕੋ ਹੀ ਕਸ਼ਤੀ ਤੇ ਸਵਾਰ ਹੋ ਨਾ, ਤੁਸੀਂ ਵੀ ਕਦੇ ਵਾਜਾ ਸਿਕੰਡੇ ਤੋਂ ਬੜਾ ਬਿਆਨੋ ਇਹ ਉਹ। ਲਓ ਜੀ, ਲਓ ਜੀ, ਤੁਸੀਂ ਹੁਣ ਥੋੜਾ ਜਿਹਾ ਸਟਾਰਟ ਵਾਲਾ ਪ੍ਰੋਗਰਾਮ ਜ਼ਰਾ ਜ਼ਿਹਨ ਚ ਲਿਆਓ ਕਿ ਮੈਂ ਇਕੱਲਾ ਹੀ ਸਾ ਦੁਨੀਆ ਤੇ ਹਰ ਸ਼ਹਿਰ ਮੈਂ ਸ਼ੇਖ ਹੋ ਕੇ ਮੇਰਾ ਉਸਤਾਦ ਕਿਆ ਕਹਿੰਦੇ ਆ ਵੀ ਐਸਾ ਹੈ, ਮੇਰਾ ਉਸਤਾਦ ਵੱਡੀ ਦੁਨੀਆ ਮੇਰੇ ਉਸਤਾਦ ਵਰਗਾ ਹੈ ਹੀ ਕੋਈ ਨਹੀਂ, ਹਰ ਸਾਲ ਤੇ ਦੇਖ ਲਓ ਇਹ ਜਿਸ ਤਰ੍ਹਾਂ ਨਹੀਂ ਉਸਤਾਦ ਜੀ ਗੱਲ ਤਾਂ ਠੀਕ ਕੀਤੀ ਨਾ ਕਿ ਕਿਸੇ ਇੱਕ ਤੇ ਅਬੂਰ ਹਾਸਲ ਮੈਂ ਇਹੀ ਕਹਿ ਰਿਹਾ ਕਿ ਜਦੋਂ ਪ੍ਰੋਗਰਾਮ ਸਟਾਰਟ ਹੋਇਆ ਉਦੋਂ ਹੀ ਠੀਕ ਕਰ ਲੈਣਾ। ਐਨ 50 ਮਿੰਟ ਬਾਅਦ ਜੋ ਕਰਕੇ ਬਾਅਦ ਚ ਉਹਨੂੰ ਠੀਕ ਕੀਤਾ ਤੇ ਪਹਿਲਾਂ ਹੀ ਠੀਕ ਕਰ ਦਿੰਦਾ। ਉਸਤਾਦ ਜੀ ਤੁਹਾਡੀ ਪੋਤੀ ਜਿਹੜੀ, ਉਹ ਮੈਨੂੰ ਕਹਿਣ ਦੀ ਕਿ ਪਾਪਾ ਮੈਨੂੰ ਗਿਟਾਰ ਲਿਆ ਕੇ ਦਿਓ। ਉਹ ਯਾਰ ਤੂੰ ਗਿਟਾਰ ਅੰਦਰ ਪਈ ਵੇਖ ਲਈ, ਅੱਜ 3 ਦਿਨ ਹੋ ਗਏ ਤੈਨੂੰ। ਉਹ ਬੇਟਾ ਇੱਥੋਂ ਬਚਾ 15,000 ਰੁਪਏ ਦੀ ਬਿਹਤਰੀਨ 10-12 ਹਜ਼ਾਰ ਦੀ ਤੈਨੂੰ ਗਿਟਾਰ ਲੱਭ ਜਾਣੀ ਪੋਤੀ ਵਾਸਤੇ, ਠੀਕ ਹੈ? ਵਾਹ 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 ਵਾਹ। ਹਾਂਜੀ, ਕਿਆ ਬਾਤ। ਇਹ ਜਿਹੜੀ ਅੰਦਰ ਗਿਟਾਰ ਪਈ ਨਾ ਬੇਟੇ, ਉਹ ਨਹੀਂ। ਹਾਂ ਉਹ ਉਸਤਾਦ ਜੀ, ਉਹ ਗਿਟਾਰ ਜਿਹੜੀ ਉਹ ਮੇਰੇ ਘਰ ਵਾਲੀ ਨਹੀਂ ਹੈ, ਠੀਕ ਹੈ ਨਾ। ਮੈਂ ਜਿਹੜੀ ਗਿਟਾਰ ਆਪਣੀ ਬੇਟੀ ਨੂੰ ਲੈ ਕੇ ਦੇਣੀ, ਉਹ ਵੀ ਉਹ ਨਹੀਂ ਹੋਣੀ। ਹਾਂ, ਤੂੰ ਅੱਛੀ ਗਿਟਾਰ ਲੈ ਕੇ ਦੇ। ਮੈਂ ਮੇਰੇ ਬੱਚੇ ਨੇ, ਉਹ ਮੈਨੂੰ ਸ਼ੇਰ ਫਿਰ ਯਾਦ, आज मेरे बच्चे ने की है चांद की फरमाइश, आखिर बच्चा मेरा है बाप रह जाएगा। ਯਾਰ ਨੂੰ ਕੋਈ ਸਸਤਾ ਇੰਸਟਰੂਮੈਂਟ ਦਿਓ। ਉਹ ਨਹੀਂ ਯਾਰ, ਮੇਰੇ ਬੱਚੇ ਨੂੰ ਦੇਣਾ ਚਾਹੋ। ਓਏ ਬੱਚੀ ਨੂੰ ਨਾ ਉਹਨੂੰ ਕਹਿ ਮਾਂ ਦੇ ਨਾਲ ਖਾਂਡੀ ਰੋਟੀ ਸਿੱਖੇ, ਪਾਲਕ ਗੋਸ਼ਤ ਪਕਾਉਣਾ ਸਿੱਖੇ, ਕਚਨਾਰ ਗੋਸ਼ਤ ਪਕਾਉਣਾ ਸਿੱਖੇ, ਬੇਟਾ ਕਰੇਲੇ ਕੀਮਾ ਪਕਾਉਣਾ ਸਿੱਖੇ, ਅੱਛੀ ਧਨੀਆ ਕੀਮਾ, ਅੱਛੀ ਕੱਚੀ ਲੱਸੀ ਵਾਲੀ ਕੜੀ ਪਕਾਉਣੀ ਸਿੱਖੇ, ਇਹ ਬਾਤ ਜਿਹੜੀ ਠੀਕ ਆ। ਉਸ ਤੋਂ ਬਾਅਦ ਛੋਟੇ ਪਾਵੇ ਜਿਹੜੇ ਰਾਤ ਨੂੰ ਰੱਖੇ ਜਾਂਦੇ ਸਵੇਰ ਤੱਕ ਪੱਕਦੇ, ਉਹ ਪਕਾਉਣਾ ਸਿੱਖੇ। ਹੈ ਤੈਨੂੰ ਭਾਜੀ ਤੁਹਾਨੂੰ ਕੋਈ ਡਿਸਟਰਬੈਂਸ ਨਹੀਂ ਇਹ ਚੀਜ਼ਾਂ ਸੁਣ ਕੇ 4-5 ਰਾਜੀ ਅੱਜ ਮੈਂ ਨਾਸ਼ਤਾ ਹੋਈ ਕਰਕੇ ਆਇਆ। ਪੁਦੀਨੇ ਦੀ ਚਟਣੀ ਬਣਾਈ ਉਹਨੇ ਦੁਪਹਿਰੇ, ਆਏ ਹਾਏ, ਭਿੰਡੀ ਗੋਸ਼ਤ, ਭਿੰਡੀਆਂ ਕੱਟ ਕੇ। ਭਿੰਡੀ ਕੱਟ ਕੇ? ਹਾਂਜੀ ਉਸਤਾਦ, ਅੱਛਾ, ਉਹ ਜੋ ਕੱਟ ਕੇ ਜਿਹੜੀ ਉਹ ਇੱਥੇ ਲਾ ਲੈਂਦੇ ਸੀ ਬੱਚੇ, ਇੱਥੇ ਲਾਏ ਹੁੰਦੇ ਸੀ ਉਹ। ਭਿੰਡੀਆਂ ਕੱਟ ਕੇ ਦੇਸੀ ਘਿਓ ਉੱਤੇ ਮੇਖਾਂ ਪਾਈਆਂ। ਕੀ ਪਾਈਆਂ ਉਹ ਮੇਖਾਂ? ਮੇਖਣੀ ਉਹ ਜਿਹੜੀ ਵੇਖਾ ਛਾਏ ਆਦੀ ਰਾਤ ਬੈਰਨ ਬਣ ਕੇ ਨਿੰਦੀ ਆ। ਤੇ ਨਾਮ ਉਸਤਾਦ ਜੀ ਪੁਦੀਨੇ ਦੀ ਚਟਣੀ। ਓਏ ਹੋਏ ਉਸਤਾਦ, ਤੁਸੀਂ ਸੁਣਿਆ ਗਾਣਾ ਮੇਘਾ ਛਾਏ ਆਦੀ ਰਾਤ ਬੈਰਨ ਬਣ ਕੇ ਨਿੰਦੀ ਆ? ਓਏ ਹੋਏ ਹੋਏ ਹੋਏ, ਵਾਹ ਵਾਹ। ਇੱਧਰੋਂ ਵੀ ਕੁਝ ਸੁਣ ਲਓ। ਅੱਛਾ ਜੀ, ਹੁਣ ਆਪਾਂ ਸੁਣਦੇ ਆ ਜਨਾਬ ਜੀ ਅਰਬਾਜ਼ ਅਰਬਾਜ਼ ਮੇਰੇ ਵੀਰ ਕੋ ਸੁਣਦੇ ਆ। ਅਕੋਰਡੀਅਨ, ਲੇਕਿਨ ਅਕੋਰਡੀਅਨ ਵਾਸਤੇ ਥੋੜਾ ਤੁਹਾਨੂੰ ਸੈਟਅਪ ਚੇਂਜ ਕਰਨਾ ਪੈਣਾ। ਚੇਅਰ ਕਿੰਨਾ ਮਤਲਬ ਜਿੱਦਾਂ ਬਹਿ ਜਾਂਦਾ ਬੰਦਾ, ਹਾਂਜੀ ਹਾਂਜੀ ਚੇਅਰ ਟਾਈਪ, ਇਹ ਉਹ ਜਿਹੜਾ ਇੱਕ ਹੁੰਦਾ ਕਾਲਾ ਜਿਹਾ ਜਿਹਦੇ ਤੇ ਇੰਜ ਪੂਰਾ ਬਹਿ ਜਾਂਦਾ, ਯਾਨੀ ਤੁਸੀਂ ਉਹਨੂੰ ਇੱਥੇ ਰੱਖਣਾ। ਚਲੋ ਅਸੀਂ ਜੋ ਵੀ ਹੈ ਨਾ ਉਹ ਕਰਕੇ ਨਾ ਤੇ ਤੁਹਾਡੇ ਨਾਲ ਦੁਬਾਰਾ ਮਿਲਦੇ ਜਰਾ, ਠੀਕ ਆ? ਤੇ
ਨਾਲ ਅਸੀਂ ਚਾय पी लिए जरा ठीक है जी अपना ख्याल रखो मिलते एक ब्रेक तो बाद पहली बारी वगैरह मिलते एक शॉर्ट ब्रेक के बाद लो जी नाज़रीन वेलकम बैक प्रोग्राम में दोबारा खुश आमदीद जनाब जी मेरे वीरा अरबाज अरबाज वालों मैं एक गल बल्कि आप ही कह रहे तू एडो तू ऊपर बैठा ਉਹਦੇ ਵਾਲੇ ਨਾਲ जी मैं मेरे सारे भरा बैठे ने सीनियर ਇਹ ਜ਼ਰਾ ਐਸਾ ਇੰਸਟਰੂਮੈਂਟ ਹੈ ਚੇਅਰ ਤੋਂ ਬਗੈਰ ਨਹੀਂ ਵੱਜ ਸਕਦਾ ਤੇ ਤਦ ਕਰਕੇ ਮੈਂ ਉੱਤੇ ਬੈਠਾ ਹਾਂ ਹਾਂ ਮਤਲਬ ਉਹ ਕਹਿ ਰਹੇ ਸੀ ਕਿ ਨਹੀਂ ਮੈਂ ਤੁਸੀਂ ਸਾਰੇ ਉੱਪਰ ਹੋਏ ਤਾਂ ਮੈਂ ਨਹੀਂ ਬਹਿਣਾ ਮੈਂ ਕਿਹਾ ਇਹ ਰਿਕੁਆਇਰਮੈਂਟ ਆ ਮਤਲਬ ਇਹਦੇ 'ਚ ਕੋਈ ਬੇਅਦਬੀ ਨਹੀਂ ਤੇ ਉਹ ਬੜੀ ਅੱਛੀ ਗੱਲ ਆ ਕਿ ਇਹਨੇ ਫੀਲ ਕੀਤਾ ਲਿਆਦਾ ਇਹ ਸਿਰਫ ਇੱਥੇ ਬੈਠਾ ਹੈ ਇਸ ਤੋਂ ਕਿ ਰਿਕੁਆਇਰਮੈਂਟ ਨੀਚੇ ਬੈਠ ਕੇ ਨਾ ਇਹਨੂੰ ਪਲੇ ਨਹੀਂ ਚਾਹੀਦਾ ਇਹਦਾ ਪਹਿਲੋ ਦਾ ਇੱਕ ਚੱਕਰ ਹੈ ਇਹਦਾ ਇਨ ਆਊਟ ਦਾ ਚਲੋ ਜੀ ਲੋ ਜੀ ਇਹ ਤੇ ਇਹ ਦੋਨੇ ਮੇਰੇ ਵੀਰ ਨਾਰਮਲ ਜਿਹਾ ਮਤਲਬ ਜਿੰਨਾ ਕਾਨੂੰਨ ਦਾ ਪਲੇ ਕਰਨਗੇ ਅਸਲ ਤੁਸੀਂ ਇਹ ਸੁਣਨਾ ਕੰਮ ਆ ਅਸਲ ਤੁਸੀਂ ਇੱਧਰ ਗੌਰ ਕਰਨਾ ਵਾ ਇਹ ਬਾਤ ਤੁਸੀਂ ਬਸ ਠੀਕ ਆ ਜੀ ਵਾਹ ਵਾਹ ਅੱਛਾ ਸਰ ਪਹਿਲੇ ਥੋੜਾ ਗਾਣਾ ਦੱਸ ਦਿਓ ਕਿਹੜਾ जो ना मिल सके वही बेवफा नजीर अली साहब का है जो ना मिल मैडम मुझे ने गाया है वही बे ਇਹ ਗਾਣਾ ਜੀ ਠੀਕ ਹੈ ਜੀ ਮੇਰੇ ਦਾਦਾ ਜੀ ਉਸਤਾਦ ਸਾਹਿਬ ਸਨ ਬਖਸ਼ ਜੀ ਨੇ ਉਹਦੇ ਚ ਕੋਡਿੰਗ ਵਜਾਇਆ तो ਪੀਸ ਵੀ ਮੈਂ ਤੁਹਾਨੂੰ ਸੁਣਾਵਾਂਗਾ ਸਾਰੇ ਤੇ ਬਸ ਥੋੜਾ ਜਿਹਾ ਗੁਜ਼ਾਰਿਸ਼ ਹੀ ਹੈ ਕਿ ਕੋਡੀਅਨ ਇਟਾਲੀਅਨ ਜਰਮਨੀ ਸਾਜ਼ ਹੈ ਤੇ ਜ਼ਿਆਦਾਤਰ ਉੱਥੇ ਉਹਦਾ ਇੱਕ ਸਟਾਈਲ ਹੀ ਹੈ ਥੋੜਾ ਜਿਹਾ ਤੁਹਾਨੂੰ ਸੁਣਾ ਰਿਹਾ ਜਿਵੇਂ ਹੁਣ ਇਹਦੇ ਤੋਂ ਹਟ ਕੇ ਇਹਨੂੰ ਪਾਕਿਸਤਾਨ ਚ ਪੂਰੇ ਹਿੰਦੁਸਤਾਨ ਪਾਕਿਸਤਾਨ ਚ ਦਾਦਾ ਜੀ ਨੇ ਸਿਰਫ ਇਹਨੂੰ ਬਹੁਤ ਜ਼ਿਆਦਾ ਇੱਕ ਕਲਾਸੀਕਲ ਦੇ ਨਾਲ ਇਹਨੂੰ ਮਿਕਸ ਕਰਕੇ ਇੱਕ ਬੜਾ ਅੱਛਾ ਜਿਹਾ ਇਹਦਾ ਬਣਾਇਆ ਹੈ ਥੋੜਾ ਜਿਹਾ ਮੈਂ ਤੁਹਾਨੂੰ ਸੁਣਾ ਦੇਣਾ ਅੱਛਾ ਮੈਂ ਇੱਥੇ ਇੱਕ ਗੱਲ ਦੱਸ ਦਿਆਂ ਇੱਥੇ ਅਕਸਰ ਅਸੀਂ ਉਹਨਾਂ ਹਸਤੀਆਂ ਦੀ ਗੱਲ ਕਰਦੇ ਹੁੰਦੇ ਜਿਨ੍ਹਾਂ ਨੇ ਬਹੁਤ ਬਹੁਤ ਅੱਛੀ ਗੱਲ ਕੀਤੀ ਹੈ ਅਕਸਰ ਅਸੀਂ ਸੁਣਾਉਂਦੇ ਹੁੰਦੇ ਨਾ ਨਜ਼ਾਕਤ ਭਾਜੀ ਦੀ ਗੱਲ ਫਲਾਣੇ ਦੀ ਭਗ ਖਾਨ ਸਾਹਿਬ ਦੀ ਅਕਸਰ ਭਗ ਖਾਨ ਸਾਹਿਬ ਦੀ ਇਹ ਉਹਨਾਂ ਦੀ ਗੱਲ ਕਰ ਰਹੇ ਨੇ ਪੋਤੇ ਨੇ ਉਹਨਾਂ ਦੇ ਭਗ ਖਾਨ ਸਾਹਿਬ ਇਸ ਤੋਂ ਬਾਅਦ ਅਸੀਂ 5 ਮਿੰਟ ਵੱਡਿਆਂ ਲੋਕਾਂ ਦੀਆਂ ਸਿਰਫ ਗੱਲਾਂ ਸੁਣਨੀਆਂ ਨੇ ਬਸ ਠੀਕ ਹੈ ਜੀ ਵਾਹ ਵਾਹ ਕੀ ਬਾਤ ਉਸਤਾਦ ਜੀ ਮੈਂ ਜਿਹੜੀਆਂ ਇੱਕ ਦੋ ਜੁਗਤਾਂ ਕੀਤੀਆਂ ਸੀ ਉਹ ਬਾਤ ਅਸੀਂ ਵੀ ਕੀਤੀਆਂ ਆਦਰ ਤਾਂ ਯਕੀਨ ਕਰੋ ਬੌਸ ਦਾ ਜਿਹੜਾ ਸ਼ੋਅ ਹੈ ਜਾਨੀ ਪੈ ਜਾਂਦਾ ਅਸੀਂ ਕਿਸੇ ਵੀ ਸ਼ਹਿਰ ਹੋਈਏ ਨਾ ਜਿੱਥੇ ਮਰਜ਼ੀ ਬੈਠੀ ਹੋਈਏ ਸੀ YouTube ਤੇ ਕੁਝ ਵੇਖ ਨਾ ਸ਼ੌਕ ਨਾਲ ਇਹ ਸਿਰਫ ਜਾਨੀ ਪੈਦਾ ਪ੍ਰੋਗਰਾਮ ਕੀ ਬਾਤ ਹੈ ਤੁਹਾਨੂੰ ਸਾਰਿਆਂ ਨੂੰ ਐਸੀ ਦਾਤ ਹੈ ਕਿ ਹਰ ਪ੍ਰੋਗਰਾਮ 'ਚ ਨਵੀਂ ਤੋਂ ਨਵੀਂ ਜੁਗਤ ਹੈ ਕੋਈ ਕਿਸੇ ਨਾਲ ਮੈਚ ਨਹੀਂ ਅੱਲਾਹ ਪਾਕ ਦਾ ਤੁਹਾਡੇ ਤੇ ਕਰਮ ਹੈ ਕਿ ਤੁਹਾਡੇ ਖਾਨੇ ਜਿਹੜੇ ਨੇ ਨਾ ਉਹ ਖਾਨੇਵਾਲ ਹੋ ਗਏ ਨਹੀਂ ਭਾਜੀ ਇਹਦਾ ਕਮਾ ਇਹ ਬੈਲੈਂਸ ਇਹਨਾਂ ਨਾਲ ਇਹਨਾਂ ਦੀ ਵੱਟੀ ਹੈ ਸੁਰ ਕਰਨ ਵਾਲੀ ਨਹੀਂ ਲੇਕਿਨ ਉਸਤਾਦ ਜੀ ਇਹ ਵੇਖੋ ਨਾ ਆ ਭੈਣ ਹੋਰੀ ਬੈਠੇ ਨੇ ਅਕਸਰ ਲੋਕ ਪੁੱਛਦੇ ਨੇ ਯਾਰ ਤੁਹਾਡਾ ਡਾਇਰੈਕਟਰ ਪਿੱਛੇ ਬੜਾ ਮਜ਼ਬੂਤ ਹੈ ਰਾਈਟਰ ਇਹ ਉਹ ਆ ਵੇਖ ਲਓ ਬੈਠੇ ਆ ਉਸਤਾਦ ਜੀ ਸਾਡਾ ਕੋਈ ਰਾਈਟਰ ਨਹੀਂ ਹੈਗਾ ਉਸਤਾਦ ਜੀ ਸਰ ਕੁਛ ਨਹੀਂ ਇਹਦੇ ਕੋਈ ਡਾਇਰੈਕਟਰ ਵੀ ਨਹੀਂ ਹੈ ਕੋਈ ਐਸਾ ਪੀਸ ਕੋਈ ਜਿਹੜਾ ਕਾਰਡੀਅਨ ਦਾ ਜਾਂ ਕੋਈ ਐਸੀ ਚੀਜ਼ ਜਿਹੜੀ ਤੁਹਾਨੂੰ ਬਹੁਤ ਉਹਦਾ ਥੋੜਾ ਇੰਗਲਿਸ਼ ਸਟਾਈਲ ਕੋ ਨਿਜ਼ਾਮ ਤੁਹਾਡੀ ਇਜਾਜ਼ਤ ਨਾਲ ਇੱਕ ਰਿਕੁਐਸਟ ਕਰ ਲਾਂ ਜੀ ਇਹਨਾਂ ਨੇ ਸ਼ੁਰੂ ਚ ਦੱਸਿਆ ਕਿ ਇਹ ਇਟਾਲੀਅਨ 뮤직 ਆ ਤੇ ਸਟਾਰਟ ਜੋ ਤੁਸੀਂ ਥੋੜਾ ਜਿਹਾ ਪੀਸ ਵਜਾਇਆ ਇਟਾਲੀਅਨ ਹੀ ਕੋਈ ਜਰਮਨੀ ਦਾ ਨਹੀਂ ਯਾਰ ਕੋਈ ਜਿਹੜੀ ਸਾਡੇ ਕਲਚਰ ਤੋਂ ਹਟ ਕੇ ਜਰਾ ਕੋਈ ਜਿਹੜਾ ਚੀਜ਼ ਇੰਸਟਰੂਮੈਂਟ ਹੈ ਨਾ ਉਹ ਟੀਮ ਵਜਾ ਹਾਂ ਪੈਂਸਲ ਬਾਤ ਨਹੀਂ ਕੋਡਸ ਕੋਆਰਡੀਨੇਸ਼ਨ ਹੀ ਇਹਦੀ ਉਹਦੀ ਆਡੀਓ ਆ ਰਹੀ ਵਾਹ 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 ਯਾਰ ਵਾਹ ਟੋਮਨ ਜਰੀ ਯਾਰ ਕਦੇ ਪੁੱਛਿਆ ਵਾਲ ਸਾਹਿਬ ਨਾ ਕਹਿੰਦੇ ਕਿ ਇਹਦੀ ਕੀ ਤਾਰੀਖ ਹੈ ਕਿੰਨਾ ਦਾ ਬੇਸਿਕਲੀ ਹੈਗਾ ਹੈ ਕਿੰਨੇ ਇਜਾਦ ਕੀਤਾ ਜੀ ਇਹਦੀ ਕੀ ਹਿਸਟਰੀ ਕੋ ਪਤਾ ਕੁਛ ਬੌਸ ਪਾਕਿਸਤਾਨ ਨੂੰ ਤਾਂ ਸਿਰਫ ਰਾਜ ਕਪੂਰ ਸਾਹਿਬ ਦਾ ਹੀ ਪਤਾ ਹੈ ਤੇ ਜਿਹੜਾ ਉਹਨੇ ਲਗਾਇਆ ਹਾਂ ਜੀ ਬੇਸਿਕਲ ਇਹ ਜਰਮਨੀ ਹੀ ਹੈ ਇਨਸਟਰੂਮੈਂਟ ਤੇ ਉੱਥੇ ਜ਼ਿਆਦਾਤਰ ਨਾ ਕੀਆਂ ਤੋਂ ਬਗੈਰ ਵੀ ਵੱਜਦਾ ਹੈ ਉਹ ਬਹੁਤ ਮੁਸ਼ਕਲ ਹੈ ਇੱਕੋ ਹੈਗਾ ਜਿਹਦੀ ਇਹਦੀ ਜਗ੍ਹਾ ਤੇ ਵੀ ਇਸ ਤਰ੍ਹਾਂ ਦੀ ਹਾਂ ਜੀ ਬਟਨ ਹੈ ਉਹ ਬਟਨ ਵਾਲਾ ਕੰਮ ਆ ਬਹੁਤ ਮੁਸ਼ਕਲ ਲੇਕਿਨ ਉਹਨਾਂ ਵਰਗਾ ਜੋ ਉਹਨਾਂ ਦਾ ਸਟਾਈਲ ਹੈ ਉਹ
ਉਹਨਾਂ ਤੋਂ ਯਾਰ ਕੋਈ ਵੀ ਨਹੀਂ ਗੋਰੇ ਜਾ ਵਜਾਉਂਦੇ ਸਕਦਾ। ਨੇ ਉਹ ਨਾਨ ਸਟਾਪ ਜਾਂਦੇ ਨੇ। ਤੁਸੀਂ ਉਹ ਜਾਣਨਾ ਉਹ ਜਿਹੜਾ ਕੋਈ ਰਾਜ ਕਪੂਰ ਸਾਹਿਬ ਦਾ ਆਵਾਰਾ ਹੋ ਜਾਂ ਇਸ ਤਰ੍ਹਾਂ ਦਾ ਕੋਈ ਪੀਸ ਜਿਹੜਾ ਅਕੋਰਡੀਅਨ ਤੇ ਵੱਜਾ ਹੋਵੇ ਪਹਿਲੇ ਵੀ ਆਹਾ ਵਾਹ 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 एक किसी की मुस्कुराहटों पे हाँ जी ਉੱਥੇ ਹੀ ਜਿਹੜਾ किसी की मुस्कुराहटों पे ਕਾਜੀ ਇਹ ਸੱਚੀ ਮੁਝੇ ਜਰਮਨ ਦੀ ਯਾਦ ਹੈ ਹਿਟਲਰ ਦੀ ਜਿਹੜੀ ਮਹਿਬੂਬਾ ਸੀ ਨਾ ਟੀਨਾ ਚੌਧਰੀ ਇਹ ਉਹਨੇ ਸਾਡੀ ਗਿਫਟ ਕੀਤਾ ਸੀਗਾ ਉਹਨੂੰ ਇਹ ਉਹਨਾਂ ਦੀ ਯਾਦ ਹੈ ਉਹਨੇ ਆਪਣਾ ਇਸ ਘਰ ਨਹੀਂ ਨਹੀਂ ਸਾਡੀ ਘਰ ਨਹੀਂ ਬਣਾਇਆ ਸੀ ਹਾਂ। ਇਹ ਯਾਦ ਪੁਰਾਣੀ ਹੈ ਲੇਕਿਨ ਉਹ ਰੰਗ ਨੂੰ ਉਹਨਾਂ ਨੇ ਆਪ ਕੀਤਾ ਸੀਗਾ ਇਹ ਜਰਮਨੀ ਦੀ ਯਾਦ ਹੈ ਜੀ ਸਰ ਬਾਜੀ ਇਹਦਾ ਬਹੁਤ ਯਕੀਨ ਕਰੋ ਕਿ ਇਹਦੀ ਬਲਾਈਂਡ ਇੱਕ ਹਿਸਾਬ ਦਾ ਹੈ ਵੀ ਹਾਂਜੀ, ਨਜ਼ਰ ਨਹੀਂ ਹਾਰਮੋਨੀਅਮ ਆ ਰਿਹਾ। ਬਿਲਕੁਲ ਸਾਹਮਣੇ ਹੁੰਦਾ ਹੈ ਸਾਹਮਣੇ ਤੇ ਨਜ਼ਰ ਆ ਇਹਦੀ ਰਿਹਾ। ਪਲੇਇੰਗ ਉਤੋਂ ਇਹਦਾ ਵਜ਼ਨ ਹੀ ਬਹੁਤ ਹੈ ਇਹਦਾ weight ਵੀ ਬਹੁਤ ਹੈ ਇਹਨੂੰ ਸਮਝੋ ਕਿ ਸਾਰਾ ਤੁਹਾਡੇ ਮਸਕਲ ਜਿੰਨੇ ਵੀ ਨੇ ਇੱਥੇ ਹੀ ਸਮਝੋ ਇਹ ਪਾਣਾ ਹੈ ਤੇ ਬੜੇ ਚੌਕਸ ਤਰੀਕੇ ਦੇ ਨਾਲ ਵਜਾਉਣਾ ਪੈਂਦਾ ਹੈ ਓਏ ਤੇ ਵਾਲਾ ਸਾਹਿਬ ਨੂੰ ਉਹ ਗੁਰੂ ਹਾਸਲ ਬਹੁਤ ਜ਼ਿਆਦਾ ਜਾ ਕੇ ਤੇ ਬੰਦੇ ਦੇ ਬਸ ਹੋ ਜਾਂਦੀ ਵੀ ਵੇਟ ਹੈ ਬਹੁਤ ਜ਼ਿਆਦਾ। ਵੇਟ ਹਾਂ ਨਹੀਂ ਨਹੀਂ ਸਾਜੀ ਥੱਲੇ ਉਹਨਾਂ ਨੇ ਕੋਈ ਸਟੈਂਡ ਵੀ ਲਾਇਆ ਹੁੰਦਾ ਨਹੀਂ ਨਹੀਂ ਸਟੈਂਡ ਲੱਗ ਕੇ ਹੋ ਨਹੀਂ ਸਕਦਾ ਹੈ ਅੱਛਾ ਜੀ ਹਾਂਜੀ ਇਹਨੂੰ ਆਪਣੇ ਹਿਸਾਬ ਨਾਲ ਇਹਨੂੰ ਤੁਸੀਂ ਮੂਵ ਬਾਡੀ ਦੇ ਨਾਲ ਇਹਨੇ ਕਰਨਾ ਸਟੈਂਡ ਤੇ ਫਿਕਸ ਕਰ ਦੇਗਾ ਇਹਨੂੰ ਸਾਜੀ ਹਕੂਮਤ ਪਾਕਿਸਤਾਨ ਨੂੰ ਚਾਹੀਦਾ ਵਾ ਕਿ ਹਰ ਕੋਡੀਅਨ ਵਜਾਉਣ ਵਾਲੇ ਨੂੰ ਇੱਕ ਮਾਲਸ਼ੀਆ ਦਿੱਤਾ ਜਾਏ। ਔਰ ਲੇਕਿਨ ਕੋਲ ਜਿਹੜਾ ਹੈ ਕਿਨੇ ਕਾ ਹੁਣ ਜਿਹੜਾ ਨਵਾਂ ਨਿਕਲਿਆ ਕੌਮੀ ਖਜ਼ਾਨੇ ਚੋਂ। ਹਾਂਜੀ ਸਾਜੀ ਬੜਾ ਲਾਈਟ weight ਵਾਲਾ ਹੁਣ ਨਿਕਲਿਆ ਜਿਹੜਾ ਹੁਣ ਉਹ weight ਆ ਜੀ ਚੁੱਕ ਲਓ ਬਹੁਤ ਸਾਰਾ ਉਹ ਅੱਛਾ ਹੈ। ਹਾਂਜੀ ਉਹ ਥਰਮਾਕੋਲ ਦਾ ਬਣਿਆ ਸਾਰਾ। ਫੈਬਰ ਦਾ ਦੇਖਿਆ ਨਾ ਤੁਹਾਨੂੰ ਬੁਲਾ ਰਿਹਾ ਸੀ ਉਦੋਂ ਤੁਸੀਂ ਬੋਲ ਨਹੀਂ ਸੀ ਬੋਲ ਪੈਣਾ ਆਹ ਬਾਈ ਨਹੀਂ ਤੁਹਾਡੇ ਚ ਤਾਕਤ ਵੀ ਠੀਕ ਹੈ ਤੁਹਾਡੇ ਹਿਸਾਬ ਨਾਲ ਠੀਕ ਹੈ। ਆਦੇ ਬਾਈ ਫੈਸਲ ਲੇਕਿਨ ਸਾਡੇ ਇੰਨਾ ਇਹਦਾ ਕੰਮ ਹੀ ਨਹੀਂ ਹੈ ਪਾਕਿਸਤਾਨ 'ਚ ਇਹ ਸਿਰਫ ਵਾਲਾ ਸਾਹਿਬ ਨੇ ਇਹਨੂੰ ਜਿਹੜਾ ਹੈ ਨਾ ਥੋੜਾ ਬਹੁਤ ਜ਼ਿੰਦਾ ਰੱਖਿਆ ਹੈ ਆਪਣੇ ਵਾਲਾ ਸਾਹਿਬ ਨੇ। ਮੈਡਮ ਜੀ ਦਾ ਕੋਈ ਗਾਣਾ ਮੈਡਮ ਜੀ ਦਾ ਜਿਹੜਾ ਚਲੰਤਰ ਚਲੰਤਰ ਟੈਪ ਟੈਪ। ਮਸ਼ਹੂਰ ਕੋਈ ਜਾਂ ਉਹ ਜਿਹੜਾ ਡਾ ਰਾ 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 ਜਾਂ ਫਿਰ ਉਹਦਾ ਆਵਾਰਾ ਹੂੰ ਟਾ ਰਾ 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 ਟਾ ਡਾ ਰਾ ਰਾ ਡਾ ਰਾ 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 ਮੈਂ ਤਾਂ ਦਿਲ ਪਰ ਜਾਨੀ ਮੈਡਮ ਹਾਂ ਮੇਰਾ ਦਿਲ ਪਰ ਜਾਨੀ ਵਾਹ 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 ਬੁੱਲੀਆਂ ਤੇ ਵਾਹ ਵਾਹ ਚਲੋ ਜੀ ਭਾਜੀ ਲੋ ਜੀ ਨਾਜ਼ਰੀਨ ਹੁਣ ਭਾਜੀ ਹੁਣੀ ਆਉਣ ਲੱਗੇ ਨੇ ਸਾਡੇ ਬਰਾਬਰ ਤੇ ਯਾਰ ਕੀ ਬਾਤ ਹੈ ਯਾਰ ਅਰਬਾਜ਼ ਭਾਜੀ ਮੰਗਾ ਲਿਆ ਆਪਣਾ ਵੀ ਅੱਛਾ ਭਾਜੀ ਪਤਾ ਕੀ ਗੱਲ ਆ ਸੁਣਨਾ ਹੁਣ ਇਹਨਾਂ ਨੂੰ ਸੁਣਨਾ ਪੈਣਾ ਤਾਂ ਅੱਜ ਹੀ
ਬਗੈਰ ਸੁਣੇ ਜਾ ਨਹੀਂ ਕੇ ਭਾਈ ਪਤਾ ਕੀ ਗੱਲ ਆ ਤਾਂ ਤੁਸੀਂ ਤੁਹਾਡੇ ਦੋਨਾਂ ਦੇ ਜ਼ਿਹਨ 'ਚ ਇਹ ਸੀ ਕਿ ਵੀ ਅਸੀਂ ਪ੍ਰੋਗਰਾਮ ਤੇ ਚੱਲੇ ਆ ਤੇ ਅਸੀਂ ਕੁਝ ਸੁਣਾਉਣਾ ਇਹ ਗੱਲ ਗਲਤ ਸੀ ਮੈਂ ਅਸਲ 'ਚ ਮੈਂ ਬੰਦੇ ਲੱਭਦਾ ਹੁੰਦਾ ਜਿਹੜੇ ਮੈਨੂੰ ਸੁਣਨ ਤੁਸੀਂ ਸੁਣਾਉਣਾ ਤੇ ਮੈਂ ਉਹ ਗੇੜੇ ਨਾਲ ਬੁਲਾਉਣੇ ਹੁੰਦੇ ਨੇ ਇਹਨੇ ਤਾਂ ਬੁਲਾਇਆ ਤੁਹਾਨੂੰ ਹਣਾ ਨਹੀਂ ਉਹ ਇੱਕ ਦਿਨ ਭਾਈ ਜਾਦ ਕੈਸਰ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਜੀ ਆ ਜਾਓ ਤੁਸੀਂ ਕਿਹਾ ਸੀ ਮੈਂ 9 ਵਜੇ ਆ ਜਾਵਾਂਗਾ ਤੇ 10 ਵਜ ਗਏ ਨੇ 10:30 ਉਹ ਯਾਰ ਮੈਂ ਇੱਧਰ ਬੈਠਾ ਹਾਂ ਭਾਈ ਹਸਨ ਸਾਦਕ ਹਲ ਤੇ ਕੋਈ ਪਤਾ ਨਹੀਂ ਕਿੱਥੇ ਦਾ ਸਿੰਗਰ ਆਇਆ ਤੇ ਅਸੀਂ ਉਹਨੂੰ ਸੁਣ ਰਹੇ ਤੇ ਉਸ ਤੋਂ ਬਾਅਦ ਨਾ 11 ਵਜ ਗਏ 12 ਵਜ ਗਏ 1 ਵਜ ਗਿਆ ਮੈਂ ਕਿਹਾ ਭਾਜੀ 1 ਘੰਟਾ ਸੁਣ ਲਿਆ 2 ਘੰਟੇ ਸੁਣ ਲਏ ਕਹਿੰਦੇ ਨਹੀਂ 1 ਘੰਟਾ ਤੇ ਅਸੀਂ ਉਹਨੂੰ ਸੁਣਿਆ ਫਿਰ ਅਸੀਂ ਨਹੀਂ ਸੀ ਉਹਨੂੰ ਸੁਣਾਉਂਦੇ ਆ ਵੀ ਤੇ ਕਿਹੜੇ ਸੀ ਉਸਤਾਦ ਜੀ ਉਹ ਬੰਗਾਲੀ ਸਾਹਿਬ ਜਿਹੜੇ ਸਾਡੇ ਦੋਸਤ ਹੈਗੇ ਉਹਨਾਂ ਦੇ ਵੀ ਸ਼ਾਗਿਰਦ ਨੇ ਨਾ ਗਾਣਾ ਉਸਤਾਦ ਜੀ ਤਿਆਰ ਕੀਤਾ ਤੇ ਉਹ ਕਹਿੰਦੇ ਜੀ ਉਸਤਾਦ ਜੀ ਮੈਂ ਤਿਆਰ ਕਰ ਲਿਆ ਤੁਸੀਂ ਸੁਣਨ ਆਓ ਕਹਿੰਦੇ ਮੈਂ ਉਹਦੇ ਘਰ ਗਿਆ ਤੇ ਪਤਾ ਲੱਗਾ ਕਿ ਉੱਪਰ ਕਮਰੇ 'ਚ ਬੈਠੇ ਨੇ ਕਹਿੰਦੇ ਮੈਂ ਉੱਪਰ ਗਿਆ ਤੇ ਉਹਦਾ ਕਾਰਪੇਟ ਵਿਛਿਆ ਹੋਇਆ ਸੀਗਾ ਤੇ ਕਹਿੰਦਾ ਮੈਂ ਉਂਝ ਹੀ ਕਾਰਪੇਟ ਚਲੇ ਕਹਿੰਦਾ ਉਸਤਾਦ ਜੀ ਜੁੱਤੀਆਂ ਤੇ ਲਾ ਲਓ ਕਹਿੰਦੇ ਪੁੱਤਰ ਪਹਿਲੇ ਸੁਣ ਤੇ ਲਈਏ ਅਲਗਾ ਸਾਜ ਜੁੱਤੀ ਤੇ ਲਾ ਲਓ ਕਹਿੰਦਾ ਪੱਤੇ ਪੁੱਤ ਪਹਿਲੇ ਸੁਣ ਕੇ ਲਈ। ਕਹਿੰਦਾ ਮੈਂ ਕਾਰਪੇਟ ਵਾਲੇ ਕਮਰੇ 'ਚ ਉਲਝੀ ਆ ਗਈ ਅੱਛਾ ਜੀ ਪਰ ਅੱਛਾ ਜੀ ਭਾਜੀ ਕੀ ਗੱਲ ਸੀ ਭੱਗ ਖਾਨ ਸਾਹਿਬ ਹਾਂ ਤੇ ਇੱਕ ਸਾਦਕ ਹਰਿਆਣੀਆਂ ਸਾਦਕ ਹਰਿਆਣੀਆਂ ਸਾਹਿਬ ਠੀਕ ਆ ਜੀ ਸਾਦਕ ਰਿਹਾਣੀਆਂ ਰਿਆਣੀਆਂ ਅੱਛਾ ਰਿਆਣੀਆਂ ਰਿਆਣੀਆਂ। ਓਕੇ ਭਾਜੀ ਉਹਦੀ ਰਾਤੀ 2-3 ਗੱਲਾਂ ਨਹੀਂ ਸੁਣਾਈਆਂ ਭਾਈ ਸਾਦਕ ਉਹ ਸੁਣਾ ਦਿਓ ਬਸ ਲਓ ਜੀ ਨਾਜ਼ਰੀਨ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ ਅੰਕਲ ਭਾਗ ਸਾਹਿਬ ਜੀ ਮੈਂ ਸੁਣਾਉਣਾ ਸਾਰੀਆਂ ਸਰਾਣੀਆਂ ਫਿਰ ਤੁਸੀਂ ਤਾਂ ਨਹੀਂ ਨਾ ਸੁਣਾਓਗੇ ਹਾਂ। ਉਹ ਕਿਧਰੇ ਬਾਜ਼ਾਰ ਜਾ ਰਹੇ ਨੇ ਤੇ ਆਪਣੇ ਪੋਤਰੇ ਨੂੰ ਨਾ ਏਦਾਂ ਚੁੱਕਿਆ ਹੋਇਆ ਤੇ ਹੁਣ ਪੋਤਰੇ ਦੇ ਇੱਕ ਚੂਸਣੀ ਮੂੰਹ 'ਚ ਆ ਤੇ ਇੱਕ ਗਲ 'ਚ ਆ। ਅੱਗੋਂ ਕੋ ਭਾਗ ਸਾਹਿਬ ਦਾ ਸ਼ਾਗਿਰਦ ਫੈਨ ਮਿਲ ਗਿਆ 2 ਚੂਸਣੀਆਂ ਨੇ ਇੱਕ ਉਹਨੇ ਮੂੰਹ 'ਚ ਲਈ ਆ ਇੱਕ ਗਲੇ 'ਚ। ਜੀਤੇ ਤੇ ਟੱਗਾ ਗੱਲ ਚ ਪਾਈ ਹੈ ਉਹ ਫੈਨ ਉਹਨਾਂ ਦਾ ਭਾਗ ਸਾਹਿਬ ਦਾ ਮਿਲ ਗਿਆ ਤੇ ਉਹਨੇ ਇੰਜ ਗੋਡਿਆਂ ਨਾਲ ਹੱਥ ਲਾ ਕੇ ਸਲਾਮ ਕੀਤਾ ਕਹਿੰਦਾ ਵਾਹ 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 ਭਾਜੀ ਮਾਸ਼ਾਅੱਲਾ ਪੋਤਰਾ ਚੁੱਕਿਆ ਹੋਇਆ ਤੇ ਇੱਕ ਚੂਸਣੀ ਮੂੰਹ 'ਚ ਆ, ਇੱਕ ਗਲ 'ਚ ਆ। ਕਹਿੰਦੇ ਆਹੋ ਯਾਰ ਇੱਕ ਦੂਰ ਦੀ ਇੱਕ ਨੇੜੇ ਦੀ ਉਹਨੇ ਇੱਕ ਦੂਰ ਦੀ ਆ, ਇੱਕ ਨੇੜੇ ਦੀ ਆ। ਉਹਨਾਂ ਦੀ ਤੇ ਬੜੀਆਂ ਕਮਾਲ ਓਏ ਹੋਏ ਹੋਏ ਐਨਕ ਹੁੰਦੀ ਨਾ ਦੂਰ ਦੀ ਕਹਿੰਦੇ ਇੱਕ ਦੂਰ ਦੀ ਚੂਸਣੀ ਇੱਕ ਨੇੜੇ ਦੀ ਸਾਦਕ ਸਾਹਿਬ ਦੀ ਬੜੀ ਮਸ਼ਹੂਰ ਗੱਲ ਕਹਿੰਦੇ ਉਹ ਸ਼ਾਮ 84 ਸ਼ਾਮਤ ਖਾਨ ਸਾਹਿਬ ਉਹਨਾਂ ਦੇ ਮਾਮੂ ਸੀ ਨਾ ਉਹਨੇ ਸਾਦਕ ਸਾਹਿਬ ਨੇ ਕਿਤੇ ਮਿਲਣ ਆਉਣਾ ਤੇ ਉਹਨਾਂ ਨੇ ਕਹਿਣਾ ਮਾਮੂ ਜੀ ਆ ਗਏ ਤੁਸੀਂ ਤੇ ਉਹ ਇਤਫਾਕ ਨਾਲ ਨਾ ਪਿਛਲੇ ਹਫਤੇ ਨੇਰੀ ਨੂੰ ਚੱਲੀ ਆ ਤੇ ਉਹ ਵਾਲਦਾ ਦੀ ਕਬਰ ਤੇ ਥੋੜੀ ਜਿਹੀ ਮਿੱਟੀ ਪਾ ਹੋ ਜਾ ਕੇ ਉਹਨਾਂ ਦੀ ਸਿਸਟਰ ਸੀ ਉਹ ਜਿਹੜੀ ਭਾਂਜੇ ਸੀ ਪਾਣੀ ਪੁਣੀ ਪਾ ਉਹ ਤੇ ਮਾਮੇ ਭਾਂਜੇ ਮਾਮੂ ਨੂੰ ਕਹਿ ਰਹੇ ਨੇ ਕਿ ਆਪਣੀ ਸਿਸਟਰ ਦੀ ਯਾਨੀ ਕਿ ਸਾਡੀ ਅੰਮੀ ਦੀ ਕਬਰ ਤੇ ਕੋ ਮਿੱਟੀ ਮੁੱਟੀ ਪਾਓ ਪਿਛਲੇ ਨੇ ਪਾਣੀ ਪੁਣੀ ਦਾ ਤਰੌਂਕਾ ਲਾ ਉਹ। ਹਾਂ ਅੱਛਾ ਉਹ ਚਲੇ ਗਏ ਕਰਕੇ ਆ ਗਏ ਫਿਰ ਕਿਤੇ 10 ਦਿਨ ਬਾਅਦ ਇਤਫਾਕ ਹੋਇਆ ਫਿਰ ਉਹ ਆਏ ਉਹ ਮਾਮੂ ਜੀ ਤੁਹਾਡਾ ਇੰਤਜ਼ਾਰ ਕਰਨ ਡਏ ਸੀ ਤੇ ਉਹ ਪਿੱਛੇ ਜੇ ਬੜਾ ਬਾਰਿਸ਼ਾਂ ਪੁਰਸ਼ਾਂ ਪਈਆਂ ਤੇ ਉਹਦੇ ਨਾਲ ਜਾ ਕੇ ਅੰਮੀ ਦੀ ਕਬਰ ਤੇ ਮਿੱਟੀ ਮੁੱਟੀ ਪਾ ਉਹ ਫਿਰ ਚਲੇ ਗਏ ਬਹਿਣ ਨਹੀਂ ਦੇਣਾ ਉਹਨਾਂ ਨਾ ਤੇ 2-3-4 ਦਫਾ ਇੰਜ ਹੋਇਆ ਇੱਕ ਦਿਨ ਫਿਰ ਆਇਓ ਫਿਰ ਅੰਦਰ ਵੜਦੇ ਆ ਅਸਲਾਮ ਅਲੈਕੁਮ ਉਹ ਕਹਿੰਦੇ ਅੱਛਾ ਹੋਇਆ ਮਾਮੂ ਤੁਸੀਂ ਆ ਗਏ ਤੁਹਾਡਾ ਇੰਤਜ਼ਾਰ ਕਰਦੇ ਪਏ ਸੀ ਤੇ ਉਹਦਾ ਕਬਰਸਤਾਨ ਤੇ ਹੋ ਆਵੋ ਉਹ ਜ਼ਰਾ ਜਾ ਕੇ ਨਾ ਦੇਖਭਾਲ ਕਰੋ ਮਿੱਟੀ ਮੁੱਟੀ ਪਾਵੋ ਪਾਣੀ ਪਾਵੋ ਚਲੇ ਗਏ ਤੇ ਆ ਕੇ ਨਾ ਅੰਦਰ ਵੜੀ ਆ ਤੇ ਕਹਿੰਦੇ ਹਾਂ ਸਭ ਕਹਿੰਦੇ ਮਾਮੂ ਘਰ ਆ ਜੇ ਉਹ ਤੁਹਾਨੂੰ ਕਿਹਾ ਸੀ ਹਾਂ ਪੁੱਤਰ ਕਹਿੰਦੇ ਘਰ ਆਇਆ ਤੇ ਮਿੱਟੀ ਮੁੱਟੀ ਪਾਤੀ ਆਹੋ ਪੁੱਤਰ ਉਹਨੇ ਇੰਨੀ ਕੁ ਪਾਤੀ ਮਿੱਟੀ ਤੇ ਰੋਜ਼ੇ ਮਹਿਸ਼ਰ ਵੀ ਨਹੀਂ ਉੱਠਣ ਰਿਹਾ ਵੀ ਜਦੋਂ ਰੱਬ ਨੇ ਕਹਿਣਾ ਨਾ ਸਾਰੇ ਲੋਕ ਉੱਠੋ ਤੇ ਸਾਰੇ ਨਿਕਲ ਆਉਣਾ ਕਹਿੰਦਾ ਉਦੋਂ ਵੀ ਨਹੀਂ ਨਿਕਲਣਗੇ ਇੰਨੀ ਮਿੱਟੀ ਪਾਤੀ ਜਦੋਂ ਬਾਦਸ਼ਾਹ ਦੋ ਚਾਰ ਸੁਣਾਣਾ ਉਹ ਹਾਂਜੀ ਦਾਵਤ ਤੇ ਗਏ ਤੇ ਉਹਨਾਂ ਨੇ ਬੜੀ ਤਾਰੀਫ ਕੀਤੀ ਕਿ ਪਾਏ ਖਵਾਵਾਂਗੇ ਤੇ ਆਹੋ ਪਾਵੇ ਪੱਕੇ ਸਨ ਤੇ ਉਹਨਾਂ ਕਹਿੰਦੇ ਤੁਸੀਂ ਐਸੇ ਪਾਵੇ ਨਹੀਂ ਖਾਦੇ ਹੋਣਾ ਪਾਕਿਸਤਾਨ ਨੂੰ ਕਹਿੰਦੇ ਉਹ ਚਲੇ ਗਏ ਕਿ ਵੀ ਪਾਵੇ ਖਾਵਾਂਗੇ ਮਜ਼ੇਦਾਰ ਉਹ ਜਦੋਂ ਆਏ ਨਾ ਸਾਹਮਣੇ ਤੇ ਉਹ ਭੁੱਖ ਮਰ ਗਈ ਕਹਿੰਦੇ ਯਾਰ ਇੱਕ ਕੰਮ ਨਹੀਂ ਕਰ ਕੀ ਸੀ ਉਹ ਛੋਰਾ ਪਾਵੇ ਸਨ ਉਹ ਬਿਲਕੁਲ ਪਤਲੇ ਸੀ ਕਹਿੰਦੇ ਛੋਰਾ। ਯਾਰ ਪੌੜੀਆਂ ਧੋ ਲੈ ਮੇਰੇ ਵੱਲੋਂ ਕਹਿੰਦੇ ਕੀ ਕਹਿੰਦੇ ਪੌੜੀਆਂ ਧੋ ਲੈ ਕਹਿੰਦੇ ਇਹ ਪਾਵੇ ਅੱਛਾ ਉਹ ਇੰਨਾ ਛੋਰਾ ਕਹਿੰਦੇ ਬੇਟੇ ਇਹਨਾਂ ਦੀਆਂ ਪੌੜੀਆਂ ਧੋ ਲਓ ਲੱਦਾ ਸੀ ਜਿੱਦਾਂ ਅੱਛਾ ਜੀ ਹੋਰ ਕੋਈ ਉਹਨੇ ਦੇ ਤੇ ਕਮਾਲ ਮਤਲਬ ਟੱਚ ਉਹ ਮੈਡਮ ਜੀ ਦੇ ਨਾਲ ਤੁਹਾਨੂੰ ਪਤਾ ਇੱਕ ਟਾਈਟਲ ਲੱਗਾ ਸੀ ਕਿ ਵੀ ਤਾਫੋ ਬਰਾਤ ਨਾਲ ਮੈਡਮ ਨੂੰ ਜਾਂਦੀ ਐਂਟਰੀ ਤੋਂ ਪਹਿਲੇ ਆਉਂਦੇ ਹਾਂ ਤੋਂ ਇਨਕਮ ਟੈਕਸ ਵਾਲਿਆਂ ਨੇ ਨਾ ਘਰ ਨੋਟਿਸ ਕਿਤੇ ਭੇਜਤਾ ਤੇ ਉਹ ਪਤਾ ਨਹੀਂ ਚੱਲਿਆ ਉਹਨਾਂ ਨੇ ਕੋਈ ਕਿਸ ਚੀਜ਼ ਦਾ ਸਾਰੇ ਭਰਾ ਸਟੂਡੀਓ ਸਨ ਤੇ ਭਾਗ ਸਾਹਿਬ ਕੁਦਰਤੀ ਲੇਟ ਹੋ ਗਏ ਸਨ ਜਾਣਾ ਸੀ ਉਹਨਾਂ ਨੇ ਤੇ ਉਹ ਕਹਿੰਦੇ ਚਲੋ ਖਾਣਾ ਛਾਣਾ ਲੈ ਕੇ ਮੈਂ ਭਰਾਵਾਂ ਵਾਸਤੇ ਸਟੂਡੀਓ ਉਹ ਆ ਗਏ ਉਹ ਉਹਨਾਂ ਨੇ ਸ਼ਲਵਾਰਾਂ ਕਮੀਜ਼ਾਂ ਪਾਈਆਂ ਉਹਨਾਂ ਨੇ ਆਪਣੀ ਵਰਦੀਆਂ ਤੋਂ ਬਗੈਰ ਹੀ ਆਏ ਨੇ ਉਹ ਐਕਸੈਲ ਵਾਲੇ
ਹੁਣ ਉੱਥੇ ਆਏ ਨੇ ਤੇ ਉਹ ਪੁੱਛ ਰਹੇ ਨੇ ਮਾਸ਼ਾਅੱਲਾ ਜੀ ਤੁਸੀਂ ਉਹ ਭਗਤ ਸਾਹਿਬ ਦੇ ਤਾਫੋ ਤੁਹਾਡਾ ਭਰਾ ਹੈ ਜੀ ਮੇਰਾ ਵੱਡਾ ਭਰਾ ਹੈ। ਤੇ ਉਹ ਦੱਸ ਰਹੇ ਨੇ ਫਖਰ ਨਾਲ ਕਿ ਵੀ ਮੇਰਾ ਭਰਾ ਤੋਂ ਹੁਣ ਉਹ ਵੇਖ ਰਹੇ ਨੇ ਹਿਸਾਬ ਲਾ ਰਹੇ ਨੇ ਕਿ ਵੀ ਇਹ ਕਹਿੰਦੇ ਇਹ ਹਵੇਲੀ ਇਹ ਤੁਹਾਡੀ ਹਾਂ ਜੀ ਕਹਿੰਦੇ ਜੀ ਇਹ ਹਵੇਲੀ ਵੀ ਸਾਡੀ ਹੈ ਬਾਹਰ ਵਾਲਾ ਘਰ ਉਹ ਸਾਹਮਣੇ ਬਾਰਗਾ ਸਭ ਕੁਝ ਸਾਡਾ ਅੱਲਾ ਦਾ ਕਰਮ ਹੈ ਖਾਣੇ ਪੀਣੇ ਮੇਰੇ ਭਰਾ ਬਾਊ ਪੋਪਾ ਅਮਜਦ ਸਾਰੇ ਲੈਜਰ ਤੇ ਬੜਾ ਮਾਹੌਲ ਤੇ ਇਹਨੇ ਚ ਨਾ ਕਿਸੇ ਨੇ ਆ ਕੇ ਨਾ ਸ਼ਾਗਿਰਦ ਨੇ ਆਖਦਾ ਉਸਦਾ ਕਿ ਮੋਰੇ ਲੈ ਭੋਂਡੇ ਜੀ ਇਨਕਮ ਟੈਕਸ ਲੈਣੇ ਤੋਂ ਐਨੇ ਚ ਉਹਨਾਂ ਨੇ ਸਵਾਲ ਕਰਤਾ ਜੀ ਗੱਡੀਆਂ ਕਿੱਥੇ ਨੇ ਤੋਂ ਚੌਕਸ ਹੋਣ ਕਹਿੰਦੇ ਇੱਕ ਮਿੰਟ ਹੁਣ ਸਮਝ ਆ ਰਹੀ ਗੱਲ ਦੀ ਕਿ ਪਹਿਲੇ ਸਾਰਾ ਕੁਝ ਦੱਸਤਾ ਤੇ ਇੱਕ ਮੁੰਡੇ ਨੇ ਆ ਕੇ ਭਾਜੀ ਕਾਤੋਂ ਦੱਸੀ ਜਾਂਦੇ ਇਨਕਮ ਟੈਕਸ ਵਾਲੇ ਨੇ ਤੇ ਉਹਨੂੰ ਉੱਥੇ ਇੱਕਦਮ ਨਾਲ ਹੀ ਉਹਨੇ ਸਵਾਲ ਕਰਤਾ ਗੱਡੀਆਂ ਕਿੰਨੀਆਂ ਨੇ ਗੱਡੀਆਂ ਤੁਹਾਡੀਆਂ ਕਿੰਨੀਆਂ ਨੇ ਔਰ ਕਿੱਥੇ ਨੇ ਉਹ ਗੱਡੀ ਕਹਿੰਦੇ ਜੀ ਉਹ ਇੱਥੇ ਇੱਕ ਬੱਚੇ ਖੇਡਦੇ ਹੋਣਗੇ ਡਰ ਵੀ ਗਏ ਨੇ ਡਰ ਕੇ ਅੰਦਰ ਕਹਿੰਦੇ ਬੱਚੇ ਖੇਡਦੇ ਹੋਣਗੇ ਇੱਥੇ ਗੱਡੀਆਂ ਧਾਗੇ ਵਾਲੀਆਂ ਗੱਡੀਆਂ ਬਹੁਤ ਛੇ ਆਹੋ ਨਹੀਂ ਵੀ ਭਗਤ ਸਾਹਿਬ ਦੀ ਇੱਕ ਗੱਲ ਆ ਲੇਕਿਨ ਉਹ ਇੱਥੇ ਸੁਣਾਉਣ ਵਾਲੀ ਨਹੀਂ ਮੈਂ ਕਿੰਨੀਆਂ ਹੀ ਨਹੀਂ ਐਸੀਆਂ ਲੇਕਿਨ ਇੱਕ ਐਸੀ ਮਜ਼ੇਦਾਰ ਆ ਦੋ ਇੱਥੇ ਬਿਲਕੁਲ ਨਹੀਂ ਸੁਣਾਉਣ ਵਾਲੀਆਂ ਉਹ ਲੇਕਿਨ ਭਈ ਤੁਸੀਂ ਲਿਟ ਜਾਓਗੇ ਉਹ ਜਿਹੜਾ ਇੱਕ ਬੱਚਾ ਅਕੋਰਡੀਅਨ ਛੇੜੀ ਜਾ ਰਿਹਾ ਸੀ ਹਾਂ ਚਲੋ ਖੈਰ ਅੱਛਾ ਤੁਫੈਲ ਸਾਹਿਬ ਦੀ ਗੱਲ ਰੇਡੀਓ ਤੇ ਬੈਠੇ ਹੋਏ ਤੇ ਕਹਿੰਦੇ ਇੱਕ ਸਰੰਗੀ ਵਾਲਾ ਨਾ ਉਹਨੇ ਆਪਣੀਆਂ ਤਾਰੀਫਾਂ ਇੰਨੀਆਂ ਕਰਨੀਆਂ ਤੇ ਰੱਜ ਕੇ ਵਸੂਲੀ ਸੁਣੀ ਕਹਿੰਦੇ ਮੈਂ ਸੁਣਦੇ ਰਹਿਣਾ ਤੇ ਕਹਿੰਦੇ ਪਾਤਫੈਲ ਮੈਂ ਤੇ ਸਰੰਗੀ ਖੋਲੀ ਉੱਥੇ ਸਰੰਗੀ ਵਜਾਇਆ ਬਸ ਮੱਤ ਮਾਰਤੀ ਮੈਂ ਸਰੰਗੀ ਛੇੜੀ ਹੈ ਤੇ ਉਹ ਸੁਣਦੇ ਰਹਿੰਦੇ ਸੀ ਕਹਿੰਦੇ ਉਹ ਕਿਉਂ ਨਾ ਯਾਰ ਤੂੰ ਨਹੀਂ ਵਜਾਣੀ ਤੇ ਕਹਿੰਦੇ ਭਾਈ ਤੁਹਾਡੇ ਘਰ ਤੇ ਆਪ ਸੁਰ ਦਾ ਗੰਦਾ ਨਾਲਾ ਬਹਿੰਦਾ ਹੈ ਸੁਰ ਦਾ ਗੰਦਾ ਨਾਲਾ ਕਹਿੰਦੇ ਤੁਹਾਡੇ ਘਰ ਤੇ ਆਪ ਸੁਰ ਦਾ ਗੰਦਾ ਨਾਲਾ ਬਹਿੰਦਾ ਹੈ ਆਹ ਵੱਡੇ ਲੋਕਾਂ ਦੀਆਂ ਗੱਲਾਂ ਵੀ ਨਾ ਯਾਦ ਭਾਜੀ ਮੈਂ ਕਹਿੰਦਾ ਨਾ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ ਕਿ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਇਹਨਾਂ ਦੀ ਕੋਈ ਐਸੀ ਇੱਕ ਮਜਮੂਆ ਹੋਣਾ ਚਾਹੀਦਾ ਆਡੀਓ ਦੀ ਸ਼ਕਲ ਜਾਂ ਇੱਕ YouTube ਚੈਨਲ ਤੇ ਜਾਂ ਕਿਸੇ ਐਸੇ ਕਿ ਜਿੱਥੇ ਨਾ ਸਾਰਿਆਂ ਦੀਆਂ ਔਰ ਨਾਂ ਲੈ ਕੇ ਕਨਫਰਮ ਕਰਕੇ ਕਿਉਂਕਿ ਅਸੀਂ ਅਕਸਰ ਇਦਾਂ ਦੀਆਂ ਗੱਲਾਂ ਸੁਣਾਉਂਦੇ ਨਾ ਤੇ ਉਹ ਨਾਮ ਭਗਤ ਖਾਨ ਸਾਹਿਬ ਦੀ ਗੱਲ ਅਸੀਂ ਭਾਈ ਨਜ਼ਾਕਤ ਤੇ ਪਾ ਦਿੰਦੇ ਆ ਭਾਈ ਨਜ਼ਾਕਤ ਦੀ ਗੱਲ ਅਸੀਂ ਹਾਂਜੀ ਸਾਦਕ ਸਾਹਿਬ ਤੇ ਪਾ ਦਿੰਦੇ ਉਹ ਤੇ ਪਤਾ ਨਹੀਂ ਹੁੰਦਾ ਕਨਫਰਮ ਕਰਕੇ ਕਿ ਭਾਜੀ ਭਾਈ ਨਜ਼ਾਕਤ ਦੀ ਗੱਲ ਹੈ ਨਾ ਕਿਸੇ ਨੇ ਦਾਵਤ ਕੀਤੀ ਤੇ ਅੱਗੇ ਕੜੀ ਦਾ ਪਿਆਲਾ ਰੱਖਤਾ ਤੇ ਹੁਣ ਕੜੀ ਵੱਲ ਦੇਖ ਕੇ ਤਬੀਅਤ ਨਾ ਉਹ ਚੜ ਗਈ ਸੜ ਗਏ ਖਿਜ ਗਏ ਤੇ ਉਹਦੇ ਵੱਲ ਵੀ ਦੇਖਣ ਨੂੰ ਪੁੱਛੇ ਭਾਜੀ ਕੁਝ ਹੋਰ ਚਾਹੀਦਾ ਇੰਨੇ ਚ ਨਾ ਕੜੀ ਦੇ ਉੱਤੇ ਇੱਕ ਮੱਖੀ ਆ ਕੇ ਬਹਿ ਗਈ ਤੇ ਉਹਨੂੰ ਮੱਖੀ ਉਡਾਈ ਜਾ ਰਿਹਾ ਤੇ ਮੱਖੀ ਉੜ ਨਹੀਂ ਰਹੀ ਫਿਰ ਉਹ ਕੋਲ ਹੋ ਕੇ ਕਹਿੰਦੇ ਮਰੇ ਉੜ ਜਾ ਜੋ ਸਮਝ ਕੇ ਤੂੰ ਬੈਠੀ ਹੈ ਉਹ ਨਹੀਂ ਹੈ ਓਏ ਯਾਰ ਭਾਈ ਨਜ਼ਾਕਤ ਦੀ ਯਾਰ ਕਮਾਲ ਨਹੀਂ ਆ ਬਾਤ ਹੈ ਸਾਜੀ ਮਿੱਠਾ ਉਹਨਾਂ ਦੀ ਟੈਂਪੋ 'ਚ ਗੱਲ ਸੁਣਾਉਂਦਾ ਇਹ ਨਹੀਂ ਅੱਛਾ ਤੇ ਆ ਕਦੋਂ ਪਕਾਇਆ ਜੀ ਸਾਜੀ ਮੈਂ ਕਿਹਾ ਸੀ ਤੇਰਾ ਭਾਜੀ ਕੋਈ ਵੀ ਥੋੜਾ ਸੁਣਦੇ ਨਾ ਭਾਜੀ ਤੋਂ ਨਹੀਂ ਆਪਣਾ ਦੱਸੋ ਨਹੀਂ ਨਹੀਂ ਉਸਤਾਦ ਜੀ ਤੁਸੀਂ ਸੁਣਾਓ ਤੇ ਤੁਹਾਨੂੰ ਕਸਮ ਲੱਗੇ ਜਿੰਨੀ ਦਾਦ ਇਹਨਾਂ ਨੇ ਦਿੱਤੀ ਡਬਲ ਦੇਣੀ ਜਿਹਦਾ ਬੇਫਿਕਰ ਹੋ। ਆਹੋ ਚਲੋ ਉਸਤਾਦ। ਪਤਾ ਕੀ ਗੱਲ ਆ ਨਹੀਂ ਨਹੀਂ ਕਿੰਨਾ ਹੋ ਗਿਆ ਪ੍ਰੋਗਰਾਮ 80 ਮਿੰਟ ਦਾ ਹੋ ਗਿਆ ਫੈਸਲ ਸਾਹਿਬ ਉਸਤਾਦ ਜੀ ਐਵੇਂ 2-4 ਮਿੰਟ ਦਾ ਇੱਕ ਅੰਤਰਾ ਸੁਣਾ ਇੱਕ ਸੀਨ ਸੁਣਾ ਦਿਓ ਆਪਣੀ 80 ਮਿੰਟ ਦੇ ਸਾਡੇ ਦੋਵਾਂ ਦੇ ਕੱਟ ਦੇਣਾ ਆਪਣਾ ਪਾ ਦੇ ਸਰ ਤੁਸੀਂ ਮਹਿਮਾਨ ਹੋਏ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਨਹੀਂ ਸਾਜੀ ਕੋਈ ਛੋਟਾ ਜਿਹਾ ਤੁਹਾਡਾ piece ਤੁਹਾਡਾ ਕੀਤਾ ਇਕੱਠਿਆ ਇੱਕ ਬਰਾਬਰ ਬਾਹਰੋਂ ਫੂਲ ਬਰਸਾਓ ਉਸਤਾਦ ਜੀ। ਭਾਜੀ ਅੱਛਾ ਸਾਜੀ ਨੂੰ ਸੁਣਾਉਣਾ ਹੀ ਅੱਛਾ ਮੈਂ ਪੀਸ ਸੁਣਾ ਦੇਣਾ ਭਾਜੀ क्या कहने क्या कहने ਬਹੁਤ ਛੇ क्या कहने वाह वाह वाह
क्या ਲਓ ਜੀ, कहने, क्या कहने? ਬਸ ਹਾਂ 1 ਮਿੰਟ 1.5 ਮਿੰਟ ਦੀ ਖਤਮ 86 ਮਿੰਟ ਦਾ ਪ੍ਰੋਗਰਾਮ ਹੋ ਗਿਆ क्या कर रहे हैं सूरजी बंद कितना है ਭਾਜੀ ਉੱਥੇ ਚ ਕਰਨਾ ਮੈਂ ਹਾਏ ਹਾਏ ਹਾਏ। ਜਿਹਨੇ ਮਿਊਜ਼ਿਕ ਨਹੀਂ ਸੁਣਿਆ ਉਹਦਾ ਠੀਕ ਟਾਈਮ ਹੀ ਨਹੀਂ। ਓਏ ਹੋਏ ਲੋ ਜੀ ਨਾਜ਼ਰੀਨ ਦੇ ਇਦਾਂ ਦਾ ਪ੍ਰੋਗਰਾਮ ਤੁਹਾਨੂੰ ਪਤਾ ਵਾ ਮੈਂ ਤਾਂ ਭਾਵੇਂ 2 ਘੰਟੇ ਦਾ ਕਰੀ ਜਾਵਾਂ ਠੀਕ ਹੈ ਨਾ ਲੇਕਿਨ ਇਹ ਆ ਕਿ ਇਨਸ਼ਾਅੱਲਾ ਯਾਰ ਤੁਸੀਂ ਫੈਸਲਾਬਾਦ ਹੀ ਹੁੰਦੇ ਹੋ ਭਾਜੀ जी जी ਤੇ ਅਸੀਂ ਵੀ ਫੈਸਲਾਬਾਦ ਹੀ ਸ਼ੋਅ ਕਰੀਦਾ ਵਾ ਤੇ ਤੁਸੀਂ 2-2 ਸਾਲ ਬਾਅਦ ਸਾਨੂੰ ਮਿਲਦੇ ਹੋ नहीं इंशाल्लाह मिलेंगे जी मिलते रहेंगे इंशाल्लाह ਤੁਸੀਂ ਸਾਨੂੰ ਇਕੱਲੇ ਹੀ ਮਿਲਣ ਆ ਜਾ ਕਰੋ ਆਹੋ नहीं नहीं ਗੱਡੀ कंपनी बाग कंपनी बाग ਹਾਂ ਹਾਂ ਭਾਜੀ ਦੂਰ ਕਢੋਲ ਸੁਖਾਨੇ ਇੱਥੇ ਆ ਕੇ ਨਾ ਤੁਹਾਨੂੰ ਲੱਗ ਪਤਾ ਹੀ ਹੋਣਾ ਜੀ। ਅੱਛਾ ਦੁਬਾਰਾ ਕਿਦੋਂ ਆਉਣਾ दोबारा मैं महीने 1.5 महीने तक ਬਸ ਡਨ ਹੋ ਗਿਆ ਠੀਕ। ਕਿਹੜਾ ਗਾਣਾ? ਜਦੋਂ ਆਉਣਾ ਇੱਥੇ ਸਾਡਾ ਬਹਿ ਕੇ ਸ਼ੋਅ ਕਰਨਾ ਹੈ। ठीक हो गया ਹਾਂਜੀ ਠੀਕ ਹੈ। ਭਾਜੀ ਦਾ ਹੋਰ ਵੀ ਕੋਈ ਬਿਜ਼ਨਸ ਹਾਂ ਇਹ ਰੱਖ ਲੈਣਾ ਇਹ ਜਦੋਂ ਮਰਜ਼ੀ ਕੱਢ ਦਿੰਦੇ ਸਾਨੂੰ ਬੱਚਾ ਆਹ ਕਹਿੰਦਾ ਜੌਬ ਨਾ ਛੱਡਿਓ ਭਾਜੀ ਮੈਂ ਸਕੂਲੋਂ ਹਟ ਕੇ ਮੰਦਰ ਗਲੀ ਅੱਛੀ ਭਾਈ ਕੋ जी ये तो सारा ਦੱਸਿਆ ਸੀ ਨਾ ਮੈਂ ਉੱਥੇ ਜੌਬ ਕੀਤੀ ਸੀ अरबाज ने सी दसिया ਹਾਂ ਉਸ ਤੋਂ ਬਾਅਦ ਫਿਰ ਉਹਨਾਂ ਦੀ ਉਦੋਂ ਕਟਪੀਸ ਸਿਧਾਰਥ ਦੀ ਸੜਕ ਆਉਂਦੀ ਹੁੰਦੀ ਸੀ 17 ਦਾ ਰੰਗ ਖਾਤਾ ਸੜਕ ਆਉਂਦਾ ਸੀ ਉਹ ਮੈਂ ਰੰਗ ਖਾਤਾ ਸਾਫ਼ ਕਰਨਾ ਕਟਪੀਸ ਛੋਟੀ ਕੱਟ ਵੱਡੀ ਕੱਟ ਲੈਦਾ ਕਰਨੀ ਫਿਰ ਉਸ ਤੋਂ ਬਾਅਦ ਜਨਾਬ ਜੀ ਮੈਂ ਇੱਧਰ ਆ ਗਿਆ ਉਹਨਾਂ ਨੇ ਫਿਰ ਉਹ ਬਣਾ ਲਈ ਆਪਣੀ ਮਿਲ ਅਜਵਾ ਲਾਉਣ ਜਿੱਥੇ ਬੰਦੀ ਸੀ ਅਲਹਮਰਾ ਫਿਰ ਅਲਹਮਰਾ ਉਧਰ ਚਲੀ ਗਈ ਦੀਵਾਨ ਨਾਲ ਚਲੀ ਗਈ ਮੇਰਾ ਭਾਜੀ ਇਹ ਤਾਂ ਬੜਾ ਤਲਕ ਆ ਕੱਪੜੇ ਨਾਲ ਡਿਜ਼ਾਈਨਿੰਗ ਇਹ ਉਹ ਸਾਰਾ ਹਿਸਾਬ ਕਿਤਾਬ ਸਾਜੀ ਅਰਬਾਜ਼ ਭਾਜੀ ਨੇ ਅਗਲੀ ਵਾਰੀ ਨਹੀਂ ਆਉਣਾ ਕਿਉਂ ਇਹਨੇ ਕਹਿਣਾ ਯਾਰ 2 ਮਿੰਟ ਵਜਾਈ ਦਾ ਘੰਟਾ ਦਾ ਉਸਤਾਦ ਜੀ ਨੇ ਕਿਵੇਂ ਇਹਨੇ 2 ਮਿੰਟ ਵਜਾ ਕੇ 2 ਬੇਟਾ ਅੱਛਾ ਵੈਸੇ ਮੈਨੂੰ ਤੁਹਾਡੇ ਦੋਵਾਂ ਤੋਂ ਇੱਕ ਗਿਲਾ ਜ਼ਰੂਰ ਹੈ ਕਿਹੜਾ ਇਹ ਨਾ ਬਰੀਕ ਬੰਦੇ ਵਾਲੀ ਔਰ ਸੁਰਲਾ ਬੰਦੇ ਵਾਲੇ ਕੰਮ ਨਹੀਂ ਹੈਗੇ ਜਿਹੜਾ ਤੁਸੀਂ ਅੱਜ ਕੀਤਾ ਤੁਹਾਡੇ ਪੂਰੇ ਗਾਣੇ ਨਾਲ ਮੈਂ ਦਾਦਰਾ ਵਜਾਇਆ ਤੁਸੀਂ ਇੱਕ ਵਾਰੀ ਨਹੀਂ ਮੈਨੂੰ ਕਿਹਾ ਕਿ ਯਾਰ ਕੀ ਬਾਤ कितनी आवाज है सर ਕਿਹਾ ਹੀ ਨਹੀਂ ਤੁਸੀਂ ਉਹ ਅੱਜ ਰੋਣ ਲੱਗਾ ਗੁੱਸਾ ਕਰਕੇ 2 ਮਿੰਟ ਦੀ ਗੱਲ ਤੋਂ ਯਾਦ ਆ ਗਿਆ ਕਿ ਵੀ ਇਹ ਜਿਹੜਾ ਥੋੜਾ ਵਜਾਇਆ ਜਿਹੜਾ ਤੁਸੀਂ ਦੱਸ ਰਹੇ ਬਾਗ ਸਾਹਿਬ ਕਹਿੰਦੇ ਹੁੰਦੇ ਸਨ ਕਿ ਪੁੱਤਰ ਜਿਹੜਾ ਕੰਮ ਦੇ ਅਸਰ ਤੋਂ ਹੀ ਪਤਾ ਚੱਲ ਜਾਂਦਾ ਹੈ ਅਗਰ ਆ ਹੀ ਕੀਤੀ ਹੋਵੇ ਨਾ ਸੁਰੀਲੀ ਹਾਂ ਤੇ ਪਤਾ ਚੱਲ ਜਾਂਦਾ ਕਿ ਵੀ ਨਜ਼ਰ ਦੇਣੀ ਕਿ ਜੁੱਤੀ ਲਾਣੀ ਨਿਆਣੀ ਸਾਹਿਬ ਦਾੜ ਦੇ ਕਿਸ ਜਾਓ ਨਤੀਜੇ ਤੇ ਪਹੁੰਚੇ ਯਾਰ ਜੁੱਤੀ ਭਾਈ ਨਜ਼ਰ ਤੋਂ ਉਹਨਾਂ ਨੇ ਦਿਲ ਕਰੇ ਤੇ 100-200 ਦੇਣੀ ਹੋਵੇ ਜੁੱਤੀ ਠੀਕ ਆ ਉਹ 12-1400 ਦੀ ਹਨਾ ਭਾਈ ਇਹ ਦਾੜ ਦੇ ਜਾਓ ਜੀ ਬੈਨਰ ਕਟਵਾ ਲਓਗੇ ਸਾਰਾ ਹੀ। ਓਏ ਸੋਹਣਿਆ ਰਿਦਮ ਦੇ ਵਿੱਚ ਰਿਦਮ ਦੇ ਵਿੱਚ ਆ ਜ਼ਰੂਰੀ ਨਹੀਂ ਹੁੰਦਾ ਰਿਦਮ 'ਚ ਲੈ ਬੰਨੀ ਜ਼ਰੂਰੀ ਕੀ क्या बात है ਵਾਹ ਵਾਹ ਐ ਨਹੀਂ ਵੱਜਦੀ ਕੀ ਬਾਤ ਉਹ ਮਜਬੂਰ ਨੇ ਉਹਨੇ ਕੌੜੀ ਨੂੰ ਕਟਾਉਣਾ ਆਪਣਾ ਹਾਂ ਇੱਥੇ ਹੁਣ ਫਰੀਦ ਹੁੰਦਾ ਇਹ ਮੈਨੂੰ ਵਜਾ ਕੇ ਦਿਖਾਉਂਦੇ ਉਹ ਵਿੱਚ ਪਤਾ ਨਹੀਂ ਕੀ ਕਰੀ ਜਾਂਦਾ ਕੱਖ ਵੀ ਨਹੀਂ ਹਾਂ ਤੁਸੀਂ ਪੂਰਾ ਗਾਣਾ ਦੇਖਣਾ ਕਿ ਮੈਂ ਇੱਥੋਂ ਹਟਿਆ ਇੱਥੋਂ ਮੈਡਮ ਜੀ ਦੇ ਗਾਣੇ 'ਚ ਬਿਲਕੁਲ ਪਰਫੈਕਟ ਹੋ ਸਾਰੇ ਹਾਂਜੀ। ਤੁਹਾਨੂੰ ਕਹਿਣਾ ਪੈਣਾ ਮਿਹਰਬਾਨੀ ਭਾਜੀ ਤੁਸੀਂ ਨਹੀਂ ਨਹੀਂ ਚੈਲਮਨ ਭਾਈ ਰੀਅਲ ਗੱਲ ਹੈ ਉਸਤਾਦ ਜੀ ਕੋਈ ਸ਼ੈਂਪੂ ਅਚਾਰ ਸ਼ਾਇਦ ਵੀ ਹੁੰਦਾ ਹੈ ਲੇਕਿਨ ਉਹ ਗਿਫਟ ਨਹੀਂ ਹੁੰਦਾ ਭਾਜੀ ਨਾ ਜਾਂ 2-3 ਘੰਟੇ ਸੁਣ ਲਓ ਇਹਨਾਂ ਨੂੰ ਤੁਹਾਨੂੰ ਆਪੇ ਡੱਬੇ ਦੇਈ ਜਾਣ ਨਈਮ ਕਹਿੰਦਾ ਸਾਡੇ ਪੀਰਾਂ ਦੇ ਉਸ ਤੇ ਕਵਾਲ ਆਏ ਕੋਈ ਤੇ ਉਹ ਸ਼ੁਰੂ ਹੋਣ ਲੱਗੇ ਨਾ ਉਹਦੇ ਅੱਗੇ ਦੇਖਿਆ ਕਿ ਯਾਰ ਉਹ ਮੁਬਾਰਕ ਨਿਆਈ ਸਾਹਿਬ ਦੇ ਬੇਟੇ ਬੈਠੇ ਆ ਪੀਰ ਸਾਹਿਬ ਤੇ ਇਜਾਜ਼ਤ ਮੰਗੀ ਕਹਿੰਦੇ ਨਹੀਂ ਭਾਈ ਤੁਸੀਂ ਵੱਡੀ ਦੁਨੀਆ ਵੱਡੇ ਪਿਓਾਂ ਦੇ ਪੁੱਤਰ ਹੋ ਜੇ ਮਜ਼ਾ ਆ ਜਾਵੇ ਤੇ ਦਾਤ ਦੇ ਦੇਣਾ ਤੇ ਨਾ ਮਜ਼ਾ ਆਵੇ ਤੇ ਦੁਆ ਜ਼ਰੂਰ ਦੇ ਦੇਣਾ ਸਾਨੂੰ ਪਹਿਲਾਂ ਬਿਸਮਿਲ੍ਲਾ ਕਰੋ ਸ਼ੁਰੂ ਕਰੋ ਘੰਟਾ 1.5 ਘੰਟਾ ਗਾਉਂਦੇ ਰਹੇ ਮੁੜ ਕੇ ਉੱਠ ਕੇ ਆਇਆ ਤੇ ਸਰਕਾਰ ਨੂੰ ਪੈਸੇ ਪੁੱਛੇ ਲੈਣੇ ਸੀ ਪੈਸੇ ਚੁੱਕੇ ਤੇ ਨਹੀਂ ਭਾਈ ਨੂੰ ਕਹਿੰਦਾ ਨਹੀਂ ਭਾਈ ਤੂੰ ਮਜ਼ਾ ਆਇਆ ਕਹਿੰਦਾ ਮੈਂ ਦੁਆਵਾਂ ਹੀ ਦੇਈ ਜਾਂਦਾ ਬੈਠਾ ਤੁਹਾਨੂੰ ਕਹਿੰਦਾ ਮੈਂ ਉਦੋਂ ਦਾ ਬੈਠਾ ਦੁਆਵਾਂ ਦੇ ਰਿਹਾ ਔਰ ਸਾਰੀ ਜ਼ਿੰਦਗੀ ਦਊਂਗਾ ਸਹੀ ਗੱਲ ਲੋ ਜੀ ਆਪਣਾ ਖਿਆਲ ਰੱਖੋ ਨਾਜ਼ਰੀਨ ਬਹੁਤ ਲੰਮਾ ਪ੍ਰੋਗਰਾਮ ਹੋ ਗਿਆ ਤੇ ਇਨਸ਼ਾਅੱਲਾ ਤਾਲਾ ਨੈਕਸਟ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਔਰ ਇਹ ਦੇਖੋ ਲਵ ਯੂ ਬਣਾਓ ਭਾਜੀ ਦਾ ਐ ਨਹੀਂ ਇੰਜ ਕਰ ਇੰਜ ਆ ਅੱਗੋਂ ਉਂਗਲੀਆਂ ਇੰਜ ਮੋੜਨਾ ਇੰਜ ਤੇ ਥੱਲੇ ਅੰਗੂਠਾ ਸਿੱਧਾ ਕਰ ਇੰਜ ਦਿਲ ਇਧਰ ਤਾਂ ਓਕੇ ਆ ਡਨ ਐ ਲਓ ਜੀ ਭਾਜੀ ਓਕੇ ਜੀ ਸਾਜੀ ਇਹਨਾਂ ਦੇ ਵਿੱਚ ਸੁਰਾਗ ਜੇ ਨਹੀਂ ਠੀਕ ਹੈ ਦਿਲ ਬਾਤ ਦਾ ਪਤਾ ਓਕੇ ਜੀ ਲਵ ਯੂ ਕੱਲ ਫਿਰ ਮੁਲਾਕਾਤ ਹੋਏਗੀ ਰੱਬ ਰੱਖੇ